ਡੱਲੇਵਾਲ ਸਾਹਿਬ ਜਿਵੇਂ ਤੁਹਾਨੂੰ ਰੋਕਿਆ ਗਿਆ ਜਾਂ ਇਹ ਕਹਿ ਲਈਏ ਕਿ ਕਿਹਾ ਹੀ ਗਿਆ ਇੱਕ ਤਰ੍ਹਾਂ ਦਾ ਵੀ ਇੱਥੇ ਬਹਿ ਜਾਓ, ਤੁਸੀਂ ਉੱਥੇ ਬੈਠ ਗਏ ਹੋ। ਹੁਣ ਪਿਛਲੇ ਦਿਨਾਂ ਤੋਂ ਚਰਚਾਵਾਂ ਚੱਲ ਰਹੀਆਂ ਨੇ ਕਿ ਜਿਹੜੇ ਬਾਰਡਰ ਆ ਉਹ ਖੁੱਲ੍ਹਣ ਜਾ ਰਹੇ ਨੇ। ਇਦੋਂ ਵੀ ਚੰਗਾ ਹੁੰਦਾ ਕਿ ਜੇਕਰ ਹਾਈ ਕੋਰਟ ਜਿਸ ਦਿਨ ਇਹ ਘਟਨਾ ਵਾਪਰੀ ਸੀ ਅਗਰ ਉਸੇ ਵੇਲੇ ਹਾਈ ਕੋਰਟ ਸੋ ਮੋਟੋ ਲੈ ਲੈਂਦੇ ਤਾਂ ਇਹ ਬਾਰਡਰ ਖੁੱਲ੍ਹ ਜਾਂਦੇ ਤਾਂ ਕਿਸਾਨ ਆਰਾਮ ਨਾਲ ਮਤਲਬ ਦਿੱਲੀ ਜਾ ਕੇ ਆਪਦਾ ਪ੍ਰੋਟੈਸਟ ਕਰਦੇ ਕਿਸਾਨ ਉਸੇ ਜਗ੍ਹਾ ਤੇ ਬੈਠੇ ਨੇ। ਇਲੈਕਸ਼ਨਾਂ ਹੋ ਗਈਆਂ, ਕਾਫੀ ਕੁਝ ਬਦਲ ਗਿਆ ਪੰਜਾਬ ਦੇ ਵਿੱਚ। ਜੇਕਰ ਦੇਸ਼ ਦੀ ਗੱਲ ਕਰੀਏ, ਦੇਸ਼ ਦੇ ਵਿੱਚ ਵੀ ਕਾਫੀ ਕੁਝ ਬਦਲ ਗਿਆ। ਇੰਡੀਆ ਅਲਾਇੰਸ ਗੱਠਜੋੜ ਦੇ ਵੱਲੋਂ ਕਾਫੀ ਤਹਈਏ ਕੀਤੇ ਗਏ ਕਿ ਸਾਡੀ ਸਰਕਾਰ ਬਣ ਜੇ, ਪਰ ਕਿਸਾਨਾਂ ਦਾ ਇੱਕੋ ਹੀ ਜਿਹੜੀ ਕਿ ਜਿੱਦ ਆ ਕਿ ਸਾਨੂੰ MSP ਦੀ ਗਰੰਟੀ ਮਿਲਣੀ ਚਾਹੀਦੀ ਆ, ਸਾਨੂੰ ਸਵਾਮੀਨਾਥਨ ਦੀ ਰਿਪੋਰਟ ਜਿਹੜੀ ਉਹ ਲਾਗੂ ਹੋਣੀ ਚਾਹੀਦੀ ਹੈ। ਜਦੋਂ ਕਾਂਗਰਸ ਨੂੰ ਪੂਰਾ ਸਟਰੋਂਗ ਬਹੁਮਤ ਮਿਲਦਾ ਰਿਹਾ ਨਾ ਜੀ, 400 ਸੀਟਾਂ ਕਾਂਗਰਸ ਨੂੰ ਮਿਲਦੀਆਂ ਰਹੀਆਂ ਇੱਕ ਸਮੇਂ 'ਚ, ਤੇ ਜਦੋਂ ਉਹਨਾਂ ਨੂੰ 400 ਮਿਲਦੀਆਂ ਸੀ ਕਰਦੇ ਉਹ ਵੀ ਮਤਲਬ ਲੋਕਾਂ ਦੇ ਨਾਲ ਆਪਦੀਆਂ ਮਨਮਾਨੀਆਂ ਸੀ, ਉਦੋਂ ਕਿਸੇ ਦੀ ਪਰਵਾਹ ਨਹੀਂ ਸੀ ਕਰਦੇ। ਵਿਪਕਸ਼ ਮਜ਼ਬੂਤ ਬਣਿਆ, ਇਹਦੇ ਲਈ ਅਸੀਂ ਕਹਾਂਗੇ ਬਹੁਤ ਵਧੀਆ ਸੰਕੇਤ ਹੈ। ਸਰਕਾਰ ਕਿਹਦੀ ਬਣਦੀ ਹੈ, ਇੰਡੀਆ ਅਲਾਇੰਸ ਦੀ ਬਣਦੀ ਹੈ ਜਾਂ NDA ਦੀ ਬਣਦੀ ਹੈ, ਉਹਦੇ ਨਾਲ ਕਿਸੇ ਨੂੰ ਕੋਈ ਮਤਲਬ ਨਹੀਂਗਾ। ਇੱਕ ਟਾਈਮ ਇਹ ਵੀ ਆਇਆ ਕਿ ਮੀਡੀਆ ਵੀ ਬੇਮੁਖ ਹੁੰਦਾ ਨਜ਼ਰ ਆਇਆ ਜਦੋਂ 21 ਫਰਵਰੀ ਤੋਂ ਬਾਅਦ ਸ਼ੁਭਕਰਨ ਦੀ ਮੌਤ ਹੋ ਜਾਂਦੀ ਹੈ। 21 ਫਰਵਰੀ ਤੋਂ ਬਾਅਦ ਤਾਂ ਬਹੁਤ ਘੱਟ ਐਕਟੀਵਿਟੀ ਦੇਖੀ ਆ ਮੀਡੀਆ ਦੀ ਲਾ ਲਈਏ ਜਾਂ ਮਤਲਬ ਕਿਸਾਨ ਜਥੇਬੰਦੀਆਂ ਦੀ ਲਾ ਲਈਏ, ਬਹੁਤ ਘੱਟ ਐਕਟੀਵਿਟੀ ਦੇਖੀ ਆ। ਜਿਸ ਦਿਨ ਦਾ ਸ਼ੁਭਕਰਨ ਵਾਲਾ ਕਾਂਡ ਹੋਣ ਤੋਂ ਬਾਅਦ ਮੋਰਚੇ ਨੂੰ ਸਥਿਰ ਕਰਨ ਵਾਸਤੇ ਜਿਹੜੇ ਹਾਲਾਤਾਂ ਨਾਲ ਭਿੜੇ, ਉਹਨਾਂ ਅਗਲੀਆਂ ਹਾਲਾਤਾਂ ਨੂੰ ਵੇਖਦਿਆਂ ਮੋਰਚਿਆਂ ਨੇ, ਦੋਵਾਂ ਮੋਰਚਿਆਂ ਨੇ ਬੈਠ ਕੇ ਫੈਸਲਾ ਲਿਆ। ਜਿਹੜੀ ਤੁਸੀਂ ਮੀਡੀਆ ਦੀ ਗੱਲ ਕੀਤੀ ਹੈ, ਕੁਝ ਮੀਡੀਆ ਤਾਂ ਆਪਾਂ ਨੂੰ ਪਹਿਲਾਂ ਤੋਂ ਹੀ ਮੰਨਦੇ ਆ ਕਿ ਸਰਕਾਰ ਦਾ ਪੱਖ ਦੇ ਵਿੱਚ ਭੁਗਤਦਾ ਰਿਹਾ। ਫਿਰ ਸਾਡੀ ਕੋਸ਼ਿਸ਼ ਸੀਗੀ ਕਿ ਸਾਡੀ ਗੱਲ ਹੁਣ ਆਪ ਨੂੰ ਹਿੰਮਤ ਕਰਕੇ ਉਹ ਪੁਰਾਣੇ ਯੁੱਗ ਦੀ ਤਰ੍ਹਾਂ ਆਪ ਲੈ ਕੇ ਚੱਲੀਏ ਲੋਕਾਂ 'ਚ। ਇਕੱਲਾ ਪੰਜਾਬ ਹੀ ਕਿਉਂ ਟਾਰਗੇਟ ਆ, ਇਕੱਲਾ ਪੰਜਾਬ ਜਾਂ ਹਰਿਆਣਾ ਹੀ ਕਿਉਂ ਟਾਰਗੇਟ ਆ? ਪੰਜਾਬ ਦੇ ਲੀਡਰਾਂ ਤੇ ਹੀ ਕਿਉਂ ਜਿਹੜਾ ਕਿ ਸਕੰਜਾ ਕਸਿਆ ਜਾਂਦਾ? ਜਾਂ ਹਰਿਆਣੇ ਦੇ ਨਵਦੀਪ ਦੀ ਗੱਲ ਕਰ ਲਈਏ, ਵਾਟਰ ਕੈਨਨ ਵਾਲੇ ਦੀ, ਉਸ ਦੀ ਕਾਫੀ ਚਰਚਾ ਚੱਲੀ ਆ ਪਿਛਲੇ ਦਿਨਾਂ ਦੇ ਦੌਰਾਨ ਕਿ ਉਸ ਦੀ ਕਿਸੇ ਨੇ ਸਾਰ ਹੀ ਨਹੀਂ ਲਈ। ਤੇ ਪੰਜਾਬ ਨੂੰ ਮਤਲਬ ਬਿਲਕੁਲ ਕਿਤੇ ਬਲੈਕ ਆਊਟ ਨਾ ਕਰ ਦਿੰਦੇ ਹੋਣ, ਉਹਨੂੰ ਸਾਰੇ ਨੂੰ ਧਿਆਨ 'ਚ ਲੈ ਕੇ ਦੋਨਾਂ ਫੋਰਮਾਂ ਨੇ ਫੇਰ ਲਿਆ ਕਿ ਉਹਦੀ ਲੜਾਈ ਦਾ ਫੈਸਲਾ ਕਿਸੇ ਹੋਰ ਰੂਪ ਦੇ ਵਿੱਚ ਲੜਾਂਗੇ। ਹੁਣ ਉਸ ਤੋਂ ਬਾਅਦ ਉਦੋਂ ਹੀ ਫਿਰ ਇਹ ਫੈਸਲਾ ਲਿਆ ਕਿ ਉਹਦੀ ਰਿਹਾਈ ਦੀ ਖਾਤਰ ਜਿਹੜਾ 17 ਤੇ 18 ਤਰੀਕ ਦਾ 2 ਦਿਨ ਦਾ ਲਗਾਤਾਰ ਪ੍ਰੋਗਰਾਮ ਦਿੱਤਾ ਹੋਇਆ ਹੈ। ਤੋ ਇਹ ਨਹੀਂ ਹੈ। ਦੂਜੀ ਗੱਲ ਜਿਹੜੀ ਤੁਸੀਂ ਕਿਹਾ ਵੀ ਪੰਜਾਬ ਨੂੰ ਕਿਉਂ ਹਰਿਆਣੇ ਨੂੰ ਕਿਉਂ ਟਾਰਗੇਟ, ਆਪਾਂ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇਖੀ ਹੈ ਜੀ। ਸਾਂਝਾ ਪੰਜਾਬ ਸੀ, ਹਰਿਆਣਾ ਉਦੋਂ ਹੈ ਨਹੀਂ ਸੀ, ਇੱਕੋ ਹੀ ਲੋਕ ਸੀ ਇਹ। ਔਰ ਇਹਨਾਂ ਲੋਕਾਂ ਦਾ ਉਸ ਵੇਲੇ ਦੇਸ਼ ਦੀ ਆਜ਼ਾਦੀ ਦੇ ਸਮੇਂ 92% ਕੁਰਬਾਨੀਆਂ ਦੇਣ ਵਾਲੇ ਲੋਕ ਨੇ। ਪਾਕਿਸਤਾਨ ਵੱਖਰਾ ਬਣਾਉਣ ਦੀ ਗੱਲ ਹੈ, ਲੇਕਿਨ ਉਹਨੂੰ ਇੱਥੇ ਪੰਜਾਬ ਦਾ ਆਹ ਲੋਕ ਆ ਜਿਹੜੇ ਦਿੱਲੀ ਤੱਕ ਕਿਉਂ ਨਹੀਂ ਪਾਕਿਸਤਾਨ ਬਣਾ ਦਿੱਤਾ ਗਿਆ, ਲੇਕਿਨ ਇੱਥੇ ਵੀ ਪੰਜਾਬ ਨੂੰ ਵੰਡ ਦਿੱਤਾ, ਉਹ ਉਸ ਖਿੱਤੇ ਨੂੰ ਵੰਡਿਆ ਜਿਹੜਾ ਖਿੱਤਾ। ਇੱਕ ਹੋਰ ਸਟੇਟਮੈਂਟ ਆਈ ਆ ਹਾਈ ਕੋਰਟ ਦੇ ਵੱਲੋਂ ਜਿਹਦੇ ਵਿੱਚ ਕਿਹਾ ਗਿਆ ਕਿ ਸ਼ੁਭਕਰਨ ਦੀ ਜਿਹੜੀ ਮੌਤ ਆ ਉਹ ਸ਼ਾਟਗਨ ਦੇ ਨਾਲ ਹੋਈ ਆ। ਹਾਲਾਂਕਿ ਪੁਲਿਸ ਸ਼ਾਟਗਨ ਨਹੀਂ ਵਰਤਦੀ ਜਾਂ ਫੌਜ ਸ਼ਾਟਗਨ ਨਹੀਂ ਵਰਤਦੀ। ਸ਼ਾਟਗਨ ਪੁਲਿਸ ਨਹੀਂ ਵਰਤਦੀ, ਇਹ ਹਰਿਆਣੇ ਦੇ ਇੱਕ ਅਧਿਕਾਰੀ ਨੇ ਕਿਹਾ। ਸਾਡੇ ਕੋਲ ਵੀਡੀਓ ਹੈ, ਜਿਹੜੀ ਵੀਡੀਓ ਦੇ ਵਿੱਚ ਬੜਾ ਕਲੀਅਰ ਕੱਟ ਹੈ, ਸਾਫ਼ ਦਿਸਦਾ ਹੈ ਕਿ ਪੁਲਿਸ ਇੱਥੋਂ ਖੜ ਕੇ ਸਾਡੇ ਲੋਕਾਂ ਦੇ ਉੱਤੇ, ਇਹਨਾਂ ਟਰੈਕਟਰਾਂ 'ਚ ਖੜੀ ਹੈ, ਆ ਜਿਹੜੇ ਟਰੈਕਟਰ ਖੜੇ ਨੇ ਨਾ ਇਹਨਾਂ 'ਚ ਖੜੀ ਹੈ, ਇਹਨਾਂ 'ਚ ਖੜ ਕੇ ਸਾਡੇ ਜਿਹੜੇ ਇੱਧਰ ਲੋਕ ਫਿਰਦੇ ਨੇ ਇਹਨਾਂ ਲੋਕਾਂ ਦੇ ਉੱਤੇ ਫਾਇਰ ਕਰ ਰਹੀ ਹੈ। ਇੰਡੋਜ਼ TV ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਇੱਕ ਬੇਹੱਦ ਖਾਸ ਜਿਹੜੀ ਕਿ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋ ਚੁੱਕੇ ਹਾਂ। ਇਸ ਮੁਲਾਕਾਤ ਦਾ ਮਕਸਦ ਇਹ ਆ ਕਿ ਕਿਸਾਨਾਂ ਨੂੰ ਕਿਹਾ ਗਿਆ ਕਿ ਤੁਸੀਂ ਇੱਥੇ ਬੈਠੇ ਰਹੋ, ਕਿਉਂਕਿ ਕਿਸਾਨਾਂ ਨੂੰ ਰੋਕਿਆ ਗਿਆ ਸੀ। ਕਿਸਾਨ ਜਿੱਥੇ ਉਹਨਾਂ ਨੂੰ ਜਗ੍ਹਾ ਮਿਲੀ ਉੱਥੇ ਬੈਠ ਗਏ। ਫਰਵਰੀ 2024 ਤੋਂ ਕਿਸਾਨ ਲਗਾਤਾਰ ਜਿਹੜੇ ਕਿ ਮੋਰਚੇ ਦੇ ਵਿੱਚ ਡਟੇ ਹੋਏ ਨੇ। ਖਨੌਰੀ ਬਾਰਡਰ ਦੀ ਗੱਲ ਕਰ ਲਈਏ, ਬੇਸ਼ੱਕ ਉਹ ਸ਼ੰਭੂ ਬਾਰਡਰ ਦੀ ਗੱਲ ਕਰ ਲਈਏ, ਤਾਂ ਕਿਸਾਨਾਂ ਦਾ ਜਿਹੜਾ ਮਕਸਦ ਆ ਉਹ ਦਿੱਲੀ ਜਾਣਾ, ਪਰ ਕਿਸਾਨਾਂ ਨੂੰ ਰਸਤੇ ਦੇ ਵਿੱਚ ਰੋਕਿਆ ਗਿਆ। ਤਾਂ ਸਾਡੇ ਨਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮੌਜੂਦ ਨੇ। ਡੱਲੇਵਾਲ ਸਾਹਿਬ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਫਤਿਹ। ਡੱਲੇਵਾਲ ਸਾਹਿਬ, ਜਿਵੇਂ ਤੁਹਾਨੂੰ ਰੋਕਿਆ ਗਿਆ ਜਾਂ ਇਹ ਕਹਿ ਲਈਏ ਕਿ ਕਿਹਾ ਹੀ ਗਿਆ ਇੱਕ ਤਰ੍ਹਾਂ ਦਾ ਵੀ ਇੱਥੇ ਬਹਿ ਜਾਓ, ਤੁਸੀਂ ਉੱਥੇ ਬੈਠ ਗਏ ਹੋ। ਹੁਣ ਪਿਛਲੇ ਦਿਨਾਂ ਤੋਂ ਚਰਚਾਵਾਂ ਚੱਲ ਰਹੀਆਂ ਨੇ ਕਿ ਜਿਹੜੇ ਬਾਰਡਰ ਆ ਉਹ ਖੁੱਲ੍ਹਣ ਜਾ ਰਹੇ ਨੇ। ਮੈਂ ਕਹੂੰਗਾ ਕਿ ਬਹੁਤ ਚੰਗਾ ਫੈਸਲਾ ਹਾਈ ਕੋਰਟ ਨੇ ਦਿੱਤਾ ਹੈ ਜੀ।
ਇਦੋਂ ਵੀ ਚੰਗਾ ਹੁੰਦਾ ਕਿ ਜੇਕਰ ਹਾਈ ਕੋਰਟ ਜਿਸ ਦਿਨ ਇਹ ਘਟਨਾ ਵਾਪਰੀ ਸੀ ਤੇ ਇਹ ਮਾਮਲਾ ਉਸੇ ਦਿਨ ਹੀ ਮਤਲਬ ਹਾਈ ਕੋਰਟ ਦੇ ਵਿੱਚ 21 ਤਰੀਕ ਨੂੰ ਚਲਿਆ ਗਿਆ ਸੀ। ਅਗਰ ਉਸੇ ਵੇਲੇ ਹਾਈ ਕੋਰਟ ਸੋ ਮੋਟੋ ਲੈ ਲੈਂਦੇ ਤਾਂ ਇਹ ਬਾਰਡਰ ਖੁੱਲ੍ਹ ਜਾਂਦੇ ਤਾਂ ਕਿਸਾਨ ਆਰਾਮ ਨਾਲ ਮਤਲਬ ਦਿੱਲੀ ਜਾ ਕੇ ਆਪਦਾ ਪ੍ਰੋਟੈਸਟ ਕਰਦੇ, ਆਪਦੀ ਗੱਲ ਰੱਖਦੇ ਜੀ। ਔਰ ਰੋਕ ਲਿਆ ਕਿਸਾਨਾਂ ਨੂੰ ਇੱਥੇ। ਦੇਰ ਆਏ ਦਰੁਸਤ ਆਏ ਵਾਲੀ ਗੱਲ ਹੈ। ਚਲੋ ਹਾਈ ਕੋਰਟ ਦੇ ਵਿੱਚ ਜਾ ਕੇ ਗੱਲ ਚਲੀ ਗਈ ਤਾਂ ਹਾਈ ਕੋਰਟ ਨੇ ਜਿਹੜਾ ਇਹ ਆਦੇਸ਼ ਦਿੱਤਾ ਕਿ ਬਾਰਡਰ ਖੋਲ੍ਹੋ, ਔਰ ਉਹ ਬਹੁਤ ਵਧੀਆ ਹੈ। ਸਾਡੇ ਲੋਕ ਤੁਸੀਂ ਦੇਖਿਆ ਹੋਊਗਾ, ਮਗਰੋਂ ਆਏ ਹੋ ਜੀ, ਪਰਸੋਂ ਦਾ ਇਹ ਆਦੇਸ਼ ਆਇਆ ਹੈ। ਕੱਲ੍ਹ ਦੀਆਂ ਖਬਰਾਂ ਲੋਕਾਂ ਨੂੰ ਮਤਲਬ ਪਤਾ ਲੱਗਣ ਲੱਗੀਆਂ ਹੈ ਤੇ ਮੋਰਚੇ ਦੇ ਉੱਤੇ ਰੌਣਕਾਂ ਮਤਲਬ ਕੱਲ੍ਹ ਤੋਂ ਹੀ ਵਧਣੀਆਂ ਸ਼ੁਰੂ ਹੋ ਗਏ। ਲੋਕ ਇਸ ਤਿਆਰੀ 'ਚ ਨੇ ਕਿ ਅਸੀਂ ਮਤਲਬ ਦਿੱਲੀ ਜਾਣਾ ਹੈ ਜੀ। ਤੋ ਬਾਕੀ ਜਿਹੜਾ ਇਹ ਲੋਕਾਂ ਦੇ ਜਿਹੜੇ ਸੈਂਟੀਮੈਂਟ ਨੇ ਇਹ ਉਹ ਨੇ। ਸਾਡੀ ਤਿਆਰੀ ਹੈ ਇਸ ਗੱਲ ਦੇ ਲਈ, ਬਟ ਨਾਲ ਦੀ ਨਾਲ ਇਹ ਆ ਗੱਲ ਕਿ ਅਸੀਂ ਇੱਕ ਮੀਟਿੰਗ ਸੱਦੀ ਆਪਦੀ ਸਾਰੀ ਸਿਚੁਏਸ਼ਨ, ਸਾਰੀਆਂ ਗੱਲਾਂ ਨੂੰ ਧਿਆਨ 'ਚ ਲੈ ਕੇ ਲੈਣ ਵਾਸਤੇ। ਸਾਡੀ ਮੀਟਿੰਗ ਅੱਜ ਸਾਡੇ ਵਾਲੀ ਜਥੇਬੰਦੀ ਦੀ ਮੀਟਿੰਗ ਹੋਣੀ ਹੈ ਜੀ। ਦੂਸਰੀਆਂ ਸਾਰੀਆਂ ਆਰਗੇਨਾਈਜੇਸ਼ਨ ਆਪਦੀਆਂ ਜਥੇਬੰਦੀਆਂ 'ਚੋਂ ਮੀਟਿੰਗਾਂ ਕਰਨਗੀਆਂ। ਫਿਰ ਕੱਲ੍ਹ ਨੂੰ ਸਾਡੀ ਐਸਕੇਐਮ ਨਾਨ ਪੋਲੀਟੀਕਲ ਦੇ ਫੋਰਮ ਦੀ ਮੀਟਿੰਗ ਹੋਏਗੀ ਔਰ ਉਸ ਮੀਟਿੰਗ ਤੋਂ ਬਾਅਦ ਅਗਲੇ ਦਿਨ ਫਿਰ ਸਾਡੀ ਮਤਲਬ ਦੋਨਾਂ ਫੋਰਮਾਂ ਦੀ ਮੀਟਿੰਗ ਹੋਊਗੀ। ਉਹਨਾਂ ਮੀਟਿੰਗਾਂ ਨੂੰ ਦੇ ਵਿੱਚ ਪੂਰੀ ਤਰ੍ਹਾਂ ਗੱਲ ਨੂੰ ਖੰਗਾਲ ਕੇ ਸਾਰਾ ਫੈਸਲਾ ਕੀ ਹੈ, ਫੈਸਲੇ ਦੀ ਸਟੱਡੀ ਕਰਕੇ ਵਕੀਲਾਂ ਨੂੰ ਵਿੱਚ ਬਿਠਾ ਕੇ ਫਿਰ ਅਸੀਂ ਉਹਦੇ ਮੁਤਾਬਕ ਮਤਲਬ ਅਗਲਾ ਫੈਸਲਾ ਲਵਾਂਗੇ। ਕਿਸਾਨ ਉਸੇ ਜਗ੍ਹਾ ਤੇ ਬੈਠੇ ਨੇ, ਇਲੈਕਸ਼ਨਾਂ ਹੋ ਗਈਆਂ, ਕਾਫੀ ਕੁਝ ਬਦਲ ਗਿਆ ਪੰਜਾਬ ਦੇ ਵਿੱਚ। ਜੇਕਰ ਦੇਸ਼ ਦੀ ਗੱਲ ਕਰੀਏ, ਦੇਸ਼ ਦੇ ਵਿੱਚ ਵੀ ਕਾਫੀ ਕੁਝ ਬਦਲ ਗਿਆ। ਇੰਡੀਆ ਅਲਾਇੰਸ ਗੱਠਜੋੜ ਦੇ ਵੱਲੋਂ ਕਾਫੀ ਤਹਈਏ ਕੀਤੇ ਗਏ ਕਿ ਸਾਡੀ ਸਰਕਾਰ ਬਣ ਜੇ, ਪਰ ਕਿਸਾਨਾਂ ਦਾ ਇੱਕੋ ਹੀ ਜਿਹੜੀ ਕਿ ਜਿੱਦ ਆ ਕਿ ਸਾਨੂੰ MSP ਦੀ ਗਰੰਟੀ ਮਿਲਣੀ ਚਾਹੀਦੀ ਆ, ਸਾਨੂੰ ਸਵਾਮੀਨਾਥਨ ਦੀ ਰਿਪੋਰਟ ਜਿਹੜੀ ਉਹ ਲਾਗੂ ਹੋਣੀ ਚਾਹੀਦੀ ਹੈ। ਦੇਖੋ ਕਿਸਾਨਾਂ ਦਾ ਇਸ ਗੱਲ ਨਾਲ ਕਿਸੇ ਦਾ ਕੋਈ ਪਰਪਸ ਨਹੀਂ ਹੈ। ਜਿਹੜੇ ਖਾਸ ਕਰਕੇ ਜਿਹੜੇ ਫੋਰਮ ਦੋਨੋਂ ਹੀ ਲੜ ਰਹੇ ਨੇ, ਸਰਕਾਰ ਕਿਹਦੀ ਬਣਦੀ ਹੈ, ਇੰਡੀਆ ਅਲਾਇੰਸ ਦੀ ਬਣਦੀ ਹੈ, ਸਰਕਾਰ NDA ਦੀ ਬਣਦੀ ਹੈ, ਇਹਨਾਂ ਗੱਲਾਂ ਨਾਲ ਕੋਈ ਮਤਲਬ ਨਹੀਂ ਹੈ ਜੀ। ਲੇਕਿਨ ਇੱਕ ਗੱਲ ਜ਼ਰੂਰ ਕਹਾਂਗੇ, ਪੂਰੇ ਦੇਸ਼ ਲਈ, ਇਕੱਲੇ ਕਿਸਾਨਾਂ ਲਈ ਨਹੀਂ, ਪੂਰੇ ਦੇਸ਼ ਲਈ ਇੱਕ ਬਹੁਤ ਵਧੀਆ ਸੰਦੇਸ਼ ਹੈ ਕਿ ਜਦੋਂ ਵਿਪਕਸ਼, ਵਿਰੋਧੀ ਧਿਰ ਸਟਰੋਂਗ ਹੁੰਦਾ ਹੈ ਨਾ, ਉਦੋਂ ਸਰਕਾਰ ਮਨਮਾਨੀ ਕਰਨ ਦੇ ਲਈ ਥੋੜ੍ਹਾ ਜਿਹਾ ਸੋਚਦੀ ਹੈ, ਉਸ ਵੇਲੇ ਵਿਚਾਰ ਕਰਦੀ ਹੈ ਕਿ ਅਸੀਂ ਗਲਤ ਨਾ ਹੋ ਜਾਈਏ। ਤੇ ਜੇ ਆਪਾਂ ਕਹੀਏ ਇੰਡੀਆ ਅਲਾਇੰਸ ਦੀ ਜਿਹੜਾ ਮੁੱਖ ਧਿਰ ਹੈ ਉਹ ਕਾਂਗਰਸ ਹੈ। ਜਦੋਂ ਕਾਂਗਰਸ ਨੂੰ ਪੂਰਾ ਸਟਰੋਂਗ ਬਹੁਮਤ ਮਿਲਦਾ ਰਿਹਾ ਨਾ ਜੀ, 400 ਸੀਟਾਂ ਕਾਂਗਰਸ ਨੂੰ ਮਿਲਦੀਆਂ ਰਹੀਆਂ ਇੱਕ ਸਮੇਂ 'ਚ, ਤੇ ਜਦੋਂ ਉਹਨਾਂ ਨੂੰ 400 ਮਿਲਦੀਆਂ ਸੀ, ਕਰਦੇ ਉਹ ਵੀ ਮਤਲਬ ਲੋਕਾਂ ਦੇ ਨਾਲ ਆਪਦੀਆਂ ਮਨਮਾਨੀਆਂ ਸੀ, ਉਦੋਂ ਕਿਸੇ ਦੀ ਪਰਵਾਹ ਨਹੀਂ ਸੀ ਕਰਦੇ। ਸੋ ਇੱਕੋ ਹੀ ਵਧੀਆ ਗੱਲ ਹੋਈ ਹੈ ਇਹਦੇ 'ਚ ਕਿ ਵਿਰੋਧੀ ਧਿਰ ਮਜ਼ਬੂਤ ਆਈ ਹੈ। ਵਿਰੋਧੀ ਧਿਰ ਮਜ਼ਬੂਤ ਆਈ ਹੈ ਤੇ ਲੋਕਾਂ ਦੇ ਮੁੱਦੇ, ਲੋਕਾਂ ਦੇ ਮਸਲੇ, ਜਿਵੇਂ ਖਾਸ ਕਰਕੇ ਕਿਸਾਨੀ ਦਾ ਮੁੱਦਾ ਸਟਰੋਂਗਲੀ ਚੱਕਿਆ ਗਿਆ ਹੈ। ਬੌਂਡਸ ਦਾ ਮੁੱਦਾ ਜਿਹੜਾ ਉਹ ਮਤਲਬ ਸਟਰੋਂਗਲੀ ਪਾਰਲੀਮੈਂਟ ਦੇ ਵਿੱਚ ਚੱਕਿਆ ਜਾਣ ਵਾਲੀ ਗੱਲ ਹੋਈ ਹੈ। ਤੋ ਵਿਪਕਸ਼ ਮਜ਼ਬੂਤ ਬਣਿਆ। ਇਹਦੇ ਲਈ ਅਸੀਂ ਕਹਾਂਗੇ ਬਹੁਤ ਵਧੀਆ ਸੰਕੇਤ ਹੈ। ਸਰਕਾਰ ਕਿਹਦੀ ਬਣਦੀ ਹੈ, ਇੰਡੀਆ ਅਲਾਇੰਸ ਦੀ ਬਣਦੀ ਹੈ ਜਾਂ NDA ਦੀ ਬਣਦੀ ਹੈ, ਉਹਦੇ ਨਾਲ ਕਿਸੇ ਨੂੰ ਕੋਈ ਮਤਲਬ ਨਹੀਂਗਾ। ਸਾਡਾ ਮਤਲਬ ਸਿਰਫ ਸਾਡੇ ਮੁੱਦੇ ਜਿਹੜੇ ਨੇ ਉਹ ਉੱਠ ਕੇ ਉਹਨਾਂ ਦਾ ਸਮੱਸਿਆਵਾਂ ਦਾ ਹੱਲ ਹੋਵੇ। ਅਸੀਂ ਜਿਹੜਾ ਵਿਪਕਸ਼ ਵੀ ਹੈ, ਵਿਪਕਸ਼ ਨੂੰ ਅਸੀਂ ਮੈਮੋਰੰਡਮ ਦਿੱਤੇ ਨੇ ਸਾਡੇ ਜਥੇਬੰਦੀਆਂ ਵੱਲੋਂ, ਸਾਰੀਆਂ ਵੱਲੋਂ ਮਿਲ ਕੇ ਪੂਰੇ ਭਾਰਤ ਦੇ ਵਿੱਚ ਵਿਪਕਸ਼ ਨੂੰ ਅਸੀਂ ਮੈਮੋਰੰਡਮ ਦਿੱਤੇ ਆ। ਨਾਲ ਈਵਨ ਇਹ ਵੀ ਕਿ ਭਾਜਪਾ ਨੂੰ ਛੱਡ ਕੇ ਉਹਦੇ ਵੀ ਜਿਹੜੇ ਸਹਿਯੋਗੀ ਬਾਕੀ ਨੇ ਇੰਡੀਆ ਗਠਬੰਧਨ ਦੇ, NDA ਗਠਬੰਧਨ ਦੇ ਜਿਹੜੇ ਬਾਕੀ ਹਿੱਸੇ ਨੇ, ਉਹਨਾਂ ਨੂੰ ਵੀ ਅਸੀਂ ਮੰਗ ਪੱਤਰ ਭੇਜੇ ਨੇ। ਉਹ ਸਾਰੇ ਜਿਹੜੇ ਮੰਗ ਪੱਤਰ ਗਏ ਉਹਨਾਂ 'ਚ ਇੱਕੋ ਹੀ ਗੱਲ ਦੀ ਅਸੀਂ ਜ਼ੋਰ ਦੇ ਕੇ ਸਾਰੀਆਂ ਮੰਗਾਂ ਦਾ ਵੇਰਵਾ ਦਿੰਦਿਆਂ ਲਾਸਟ ਦੇ ਉੱਤੇ ਦੋ ਗੱਲਾਂ ਦੇ ਅਸੀਂ ਇੰਪੋਰਟੈਂਟ ਕਹੀਆਂ ਉਹਨਾਂ ਨੂੰ। ਇੱਕ ਤਾਂ ਅਸੀਂ ਕਿਹਾ ਕਿ ਜਿਹੜਾ ਇੱਥੇ ਜਿਸ ਤਰੀਕੇ ਦੇ ਨਾਲ ਸਾਡੇ ਨਾਲ ਬੇਇਨਸਾਫੀ ਹੋਈ ਹੈ ਉਹਦੀ ਆਵਾਜ਼ ਪਾਰਲੀਮੈਂਟ ਦੇ ਵਿੱਚ ਉੱਠੇ ਜੀ। ਸੈਕੰਡ ਅਸੀਂ ਇਹ ਕਿਹਾ ਕਿ ਜਿਹੜਾ MSP ਦੀ ਗਰੰਟੀ ਦਾ ਕਾਨੂੰਨ C2+50 ਨਾਲ ਮਿਲੇ ਕਿਸਾਨ ਦੀ ਕਰਜ਼ ਮੁਕਤੀ ਹੋਵੇ, ਇਹਦੇ ਲਈ ਪ੍ਰਾਈਵੇਟ ਮੈਂਬਰ ਬਿੱਲ ਤੁਸੀਂ ਲੈ ਕੇ ਆਓ। ਉਹ ਅਗਰ ਪ੍ਰਾਈਵੇਟ ਮੈਂਬਰ ਬਿੱਲ ਆ ਜਾਂਦਾ ਹੈ, ਔਰ ਅਸੀਂ ਸਟਰੋਂਗਲੀ ਇਹਦੇ ਤੇ ਰੌਲਾ ਪਾ ਰਹੇ ਹਾਂ ਕਿ ਇਹ ਆਉਣਾ ਚਾਹੀਦਾ ਹੈ। ਦੁਬਾਰਾ ਫਿਰ ਹੁਣ ਵੀ ਸਾਡੀ ਕੋਸ਼ਿਸ਼ ਹੈ। ਅੱਜ ਅਸੀਂ ਇੱਕ ਦੋਨੇ ਫੋਰਮ ਸਾਂਝੀ ਕਰ ਰਹੇ ਹਾਂ ਚਿੱਠੀ। ਇਹ ਅਸੀਂ ਵਿਪਕਸ਼ ਦੇ ਜਿਹੜਾ ਨੇਤਾ ਰਾਹੁਲ ਗਾਂਧੀ ਜੀ, ਉਹਨਾਂ ਨੂੰ ਵੀ ਅਸੀਂ ਚਿੱਠੀ ਲਿਖਾਂਗੇ, ਔਰ ਪੰਜਾਬ ਤੇ ਹਰਿਆਣੇ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਵੀ ਮਤਲਬ ਅਸੀਂ ਚਿੱਠੀਆਂ ਲਿਖ ਕੇ ਮਤਲਬ ਇਹ ਬੇਨਤੀ ਕਰਾਂਗੇ ਕਿ ਤੁਰੰਤ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨਾਂ ਨਾਲ ਮੀਟਿੰਗ ਕਰਕੇ ਕਿਸਾਨਾਂ ਦੇ ਜਿਹੜੇ ਮੁੱਦੇ ਨੇ ਇਹਨਾਂ ਨੂੰ ਬਰੀਕੀ ਦੇ ਵਿੱਚ ਗੰਭੀਰਤਾ ਨਾਲ ਸਮਝਿਆ ਜਾਏ, ਤਾਂ ਕਿ ਇਹਨੂੰ ਮਤਲਬ ਸਾਇੰਟੀਫਿਕ ਤਰੀਕੇ ਦੇ ਨਾਲ ਅੱਗੇ ਇਹਦੇ ਤੇ ਗੱਲ ਕੀਤੀ ਜਾ ਸਕੇ। ਔਰ ਅਸੀਂ ਸਾਡੀ ਮੰਗ ਕੀਤੀ ਇਹਨਾਂ ਧਰਨਿਆਂ ਤੋਂ ਇੱਕ ਟਾਈਮ ਇਹ ਵੀ ਆਇਆ ਕਿ ਮੀਡੀਆ ਵੀ ਬੇਮੁਖ ਹੁੰਦਾ ਨਜ਼ਰ ਆਇਆ ਜਦੋਂ
21 ਫਰਵਰੀ ਤੋਂ ਬਾਅਦ ਸ਼ੁਭਕਰਨ ਦੀ ਮੌਤ ਹੋ ਜਾਂਦੀ ਹੈ। 21 ਫਰਵਰੀ ਤੋਂ ਬਾਅਦ ਬਹੁਤ ਘੱਟ ਐਕਟੀਵਿਟੀ ਦੇਖੀ ਆ, ਮੀਡੀਆ ਦੀ ਲਾ ਲਈਏ ਜਾਂ ਮਤਲਬ ਕਿਸਾਨ ਜਥੇਬੰਦੀਆਂ ਦੀ ਲਾ ਲਈਏ, ਬਹੁਤ ਘੱਟ ਐਕਟੀਵਿਟੀ ਦੇਖੀ ਆ। ਉਹਦਾ ਕੀ ਕਾਰਨ ਬਣਦਾ? ਦੇਖੋ, ਇੱਕ ਸੁਭਾਵਿਕ ਹੁੰਦਾ ਹੈ ਕਿ ਲੋਕ ਜਿਸ ਦਿਨ ਦਾ ਸ਼ੁਭਕਰਨ ਵਾਲਾ ਕਾਂਡ ਹੋਣ ਤੋਂ ਬਾਅਦ ਮੋਰਚੇ ਨੂੰ ਸਥਿਰ ਕਰਨ ਵਾਸਤੇ ਜਿਹੜੇ ਹਾਲਾਤਾਂ ਨਾਲ ਭਿੜੇ, ਉਹਨਾਂ ਅਗਲੀਆਂ ਹਾਲਾਤਾਂ ਨੂੰ ਵੇਖਦਿਆਂ ਮੋਰਚਿਆਂ ਨੇ, ਦੋਵਾਂ ਮੋਰਚਿਆਂ ਨੇ ਬੈਠ ਕੇ ਫੈਸਲਾ ਲਿਆ ਕਿ ਹੋਰ ਵੱਡਾ ਨੁਕਸਾਨ ਕਰਨ ਦੀ ਬਜਾਏ ਆਪਾਂ ਹੁਣ ਮਤਲਬ ਇਹਦੇ ਤੇ ਰਣਨੀਤੀ ਘੜ ਕੇ ਅਗਲੀ ਲੜਾਈ ਨੂੰ ਰਣਨੀਤੀ ਦੇ ਤਹਿਤ ਮਤਲਬ ਲੜਿਆ ਜਾਏ। ਇੱਕ ਵਾਰੀ ਮੋਰਚੇ ਨੂੰ ਇੱਥੇ ਮਤਲਬ ਸਟੇਬਲ ਕੀਤਾ ਜਾਏ, ਔਰ ਉਸ ਵਿਚਾਰ 'ਚੋਂ ਸਾਂਝੇ ਫੈਸਲੇ 'ਚੋਂ ਅਸੀਂ ਮੋਰਚੇ ਨੂੰ ਇੱਥੇ ਸਟੇਬਲ ਕੀਤਾ। ਜਦੋਂ ਮੋਰਚੇ ਨੂੰ ਇੱਥੇ ਸਟੇਬਲ ਕੀਤਾ ਤੇ ਅਸੀਂ ਇੱਕ ਫੈਸਲਾ ਲਿਆ ਸੀਗਾ ਕਿ ਅੱਗੇ ਚੋਣਾਂ ਆ ਰਹੀਆਂ ਨੇ, ਉਹਨਾਂ ਚੋਣਾਂ ਦੇ ਵਿੱਚ ਅਸੀਂ ਸਵਾਲ ਪੁੱਛਾਂਗੇ ਕਿ ਆਹ ਇਹਨਾਂ ਗੱਲਾਂ ਦੇ ਸਵਾਲ ਦੇਵੇ ਭਾਜਪਾ। ਅਸੀਂ ਆਮ ਆਦਮੀ ਪਾਰਟੀ ਤੋਂ ਵੀ ਸਵਾਲ ਪੁੱਛਾਂਗੇ ਕਿ ਤੁਹਾਡਾ ਕੀ ਰੋਲ ਰਿਹਾ ਜਦੋਂ ਸਾਡੇ ਨਾਲ ਇਹ ਕੁਝ ਹੋ ਰਿਹਾ ਸੀ। ਤਾਂ ਉਹ ਲੋਕਾਂ ਨੇ ਸਵਾਲ ਪੁੱਛੇ ਨੇ, ਲੋਕਾਂ ਨੇ ਪੂਰੇ ਭਾਰਤ ਦੇ ਵਿੱਚ ਇੱਕ ਮਾਹੌਲ ਗਰਮ ਹੋਇਆ, ਇੱਕ ਹਵਾ ਬਣੀ, ਇੱਕ ਵੇਵ ਬਣੀ ਸਵਾਲਾਂ ਦੀ। ਉਹ ਇਕੱਲੇ ਫਿਰ ਪੰਜਾਬ ਤੇ ਹਰਿਆਣੇ 'ਚ ਨਹੀਂ ਪੁੱਛੇ ਗਏ, ਉਹ ਯੂਪੀ 'ਚ ਵੀ ਪੁੱਛੇ ਗਏ, ਉਹ ਕਰਨਾਟਕਾ 'ਚ ਵੀ ਪੁੱਛੇ ਗਏ, ਉਹ ਤਮਿਲਨਾਡੂ 'ਚ ਵੀ ਪੁੱਛੇ ਗਏ, ਉਹ ਉੜੀਸਾ 'ਚ ਵੀ ਪੁੱਛੇ ਗਏ, ਉਹ ਬਿਹਾਰ 'ਚ ਵੀ ਪੁੱਛੇ ਗਏ, ਈਵਨ ਕਿ ਮੱਧ ਪ੍ਰਦੇਸ਼ ਤੱਕ ਉਹਨਾਂ ਸਵਾਲਾਂ ਦਾ ਸਿਲਸਿਲਾ ਚੱਲਿਆ ਜੀ। ਜੇ ਉਹ ਸਵਾਲਾਂ ਦਾ ਸਿਲਸਿਲਾ ਚੱਲਿਆ ਤੇ ਲੋਕਾਂ ਦੇ ਵਿੱਚ ਅਵੇਅਰਨੈਸ ਆਈ। ਅਸੀਂ ਮਤਲਬ ਕੋਸ਼ਿਸ਼ ਕੀਤੀ ਕਿ ਸਾਰੇ ਭਾਰਤ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਿੰਨਾ ਅਸੀਂ ਕਰ ਸਕੇ, ਸਾਨੂੰ ਇੱਕ ਸ਼ੁਭ ਕਰਨ ਦੀਆਂ ਅਸਥੀਆਂ ਲੈ ਕੇ ਸਾਰੇ ਲੋਕਾਂ ਦੇ ਵਿੱਚ ਇੱਕ ਮੈਸੇਜ ਲੈ ਕੇ ਜਾਣਾ ਚਾਹੀਦਾ ਹੈ ਕਿ ਇਹ ਕਿੰਨੇ ਕਰੂਰ ਲੋਕ ਨੇ, ਔਰ ਉਹ ਲੈ ਕੇ ਜਾਣ ਦਾ ਅਸੀਂ ਕੋਸ਼ਿਸ਼ ਕੀਤੀ। ਕਈ ਥਾਵਾਂ ਦੇ ਉੱਤੇ ਅਸੀਂ ਵੀਡੀਓ ਵੈਨ ਵੀ ਘੁਮਾਈ ਤਾਂ ਕਿ ਸਾਰਾ ਕੁਝ ਉਹਨਾਂ ਲੋਕਾਂ ਨੂੰ ਪਤਾ ਲੱਗੇ। ਜਿਵੇਂ ਸਾਊਥ ਦੇ ਵਿੱਚ ਜਿਹੜੀ ਤੁਸੀਂ ਮੀਡੀਆ ਦੀ ਗੱਲ ਕੀਤੀ ਹੈ, ਮੀਡੀਆ ਨੂੰ ਕੁਝ ਮੀਡੀਆ ਤਾਂ ਆਪਾਂ ਨੂੰ ਪਹਿਲਾਂ ਤੋਂ ਹੀ ਆਪਾਂ ਮੰਨਦੇ ਹਾਂ ਕਿ ਸਰਕਾਰ ਦਾ ਪੱਖ ਦੇ ਵਿੱਚ ਭੁਗਤਦਾ ਰਿਹਾ, ਲੇਕਿਨ ਜਿੰਨਾ ਕੁ ਮੀਡੀਆ ਇਸ ਗੱਲ ਨੂੰ ਜ਼ੋਰ ਸ਼ੋਰ ਨਾਲ ਉਠਾਉਣ ਦੀ ਗੱਲ ਕਰਦਾ ਸੀ, ਉਹਨੇ ਕੁ ਮੀਡੀਆ ਦੇ ਉੱਤੇ ਕਿਸ ਤਰੀਕੇ ਨਾਲ ਪ੍ਰੈਸ਼ਰ ਬਣਾਇਆ, ਕਿਸੇ ਨੂੰ ਈਡੀ ਦਾ ਡਰ ਬਣਾਇਆ, ਕਿਸੇ ਨੂੰ ਕਿਸੇ ਛਾਪੇ ਦਾ ਡਰ ਬਣਾਇਆ, ਕਿਸੇ ਨੂੰ ਕਿਵੇਂ ਉਹਨਾਂ ਨੂੰ ਵੀ ਪ੍ਰੈਸ਼ਰਾਈਜ਼ ਕਰਕੇ ਇਹਨਾਂ ਨੇ ਪਿੱਛੇ ਹਟਾ ਲਿਆ। ਫਿਰ ਸਾਡੀ ਕੋਸ਼ਿਸ਼ ਸੀਗੀ ਕਿ ਸਾਡੀ ਗੱਲ ਹੁਣ ਆਪ ਨੂੰ ਹਿੰਮਤ ਕਰਕੇ ਉਹ ਪੁਰਾਣੇ ਯੁੱਗ ਦੀ ਤਰ੍ਹਾਂ ਆਪ ਲੈ ਕੇ ਚੱਲੀਏ ਲੋਕਾਂ 'ਚ, ਉਹ ਲੈ ਕੇ ਜਾਣ ਦਾ ਕੋਸ਼ਿਸ਼ ਕੀਤੀ। ਜਿੱਥੇ ਉਹ ਗਈ, ਜਿੱਥੇ ਅਸੀਂ ਲਿਜਾਣ 'ਚ ਸਫਲ ਹੋ ਗਏ, ਉਹਨਾਂ ਥਾਵਾਂ ਦੇ ਉੱਤੇ ਭਾਜਪਾ ਨੂੰ ਕਰਾਰੀ ਮਤਲਬ ਚੋਟ ਲੱਗੀ ਹੈ। ਸਰਕਾਰ ਦੇ ਜਿਹੜਾ ਲੋਕਾਂ ਦੇ ਨਾਲ ਕੀਤੀ ਗਈ ਬੇਇਨਸਾਫੀ ਜਾਂ ਲੋਕਾਂ ਦੇ ਉੱਤੇ ਕੀਤੇ ਜ਼ਬਰ ਨੂੰ ਜਦੋਂ ਲੋਕਾਂ ਨੇ ਵੇਖਿਆ, ਉਹਦੇ ਗੁੱਸੇ ਦੇ ਵਿੱਚੋਂ ਲੋਕਾਂ ਨੇ ਫਿਰ ਇਹਨਾਂ ਨੂੰ ਸਬਕ ਸਿਖਾਉਣ ਦਾ ਕੰਮ ਕੀਤਾ। ਜਿਹੜੇ 400 ਪਾਰ ਦੀਆਂ ਗੱਲਾਂ ਕਰਦੇ ਸੀ ਉਹ 240 ਤੇ ਅੜਕ ਗਏ। ਇਹ ਇੱਕ ਮੈਂ ਸਮਝੂੰਗਾ ਕਿ ਮੋਰਚੇ ਦੀ ਵੱਡੀ ਮਦਦ। ਕੱਲਾ ਪੰਜਾਬ ਹੀ ਕਿਉਂ ਟਾਰਗੇਟ ਆ? ਕੱਲਾ ਪੰਜਾਬ ਜਾਂ ਹਰਿਆਣਾ ਹੀ ਕਿਉਂ ਟਾਰਗੇਟ ਆ? ਪੰਜਾਬ ਦੇ ਲੀਡਰਾਂ ਤੇ ਹੀ ਕਿਉਂ ਜਿਹੜਾ ਕਿ ਸਕੰਜਾ ਕਸਿਆ ਜਾਂਦਾ? ਜਾਂ ਹਰਿਆਣੇ ਦੇ ਨਵਦੀਪ ਦੀ ਗੱਲ ਕਰ ਲਈਏ, ਵਾਟਰ ਕੈਨਨ ਵਾਲੇ ਦੀ, ਉਸ ਦੀ ਕਾਫੀ ਚਰਚਾ ਚੱਲੀ ਹੈ ਪਿਛਲੇ ਦਿਨਾਂ ਦੇ ਦੌਰਾਨ ਕਿ ਉਸ ਦੀ ਕਿਸੇ ਨੇ ਸਾਰ ਹੀ ਨਹੀਂ ਲਈ। ਨਹੀਂ, ਇਹ ਨਹੀਂ ਹੈ ਸਾਰ ਨਾ ਲੈਣ ਵਾਲੀ ਗੱਲ ਨਹੀਂ ਹੈ। ਬਹੁਤ ਕੋਸ਼ਿਸ਼ ਹੋਈ, ਆਪਾਂ ਲਗਾਤਾਰ ਮਤਲਬ 35 ਦਿਨ ਤਾਂ ਰੇਲ ਰੁਕੀ ਰਹੀ ਨਵਦੀਪ ਦੀ ਖਾਤਰ। ਨਵਦੀਪ ਨਹੀਂ ਇਕੱਲਾ ਸੀ, ਇੱਕ ਮੁੰਡਾ ਉਧਰ ਹੀ ਹੋਰ ਆਇਆ ਤੇ ਇੱਕ ਇੱਧਰ ਅਨੀਸ਼ ਖਟਕੜ ਸੀ। ਇਹ 3 ਮੁੰਡੇ ਸੀ ਜਿਨ੍ਹਾਂ ਨੂੰ ਮਤਲਬ ਜੇਲ੍ਹ 'ਚ ਬੰਦ ਕੀਤਾ ਸੀ, ਔਰ ਇਹਨਾਂ ਦੀ ਖਾਤਰ ਨਜ਼ਰ ਰੇਲ ਰੁਕੀ ਰਹੀ। ਜਦੋਂ ਪਤਾ ਲੱਗਿਆ ਕਿ ਝੋਨੇ ਦੀ ਲਾਉਣ ਦਾ ਟਾਈਮ ਆ ਗਿਆ, ਕਿਸਾਨੀ ਨੂੰ ਸਮੱਸਿਆ ਜਾਣਬੁੱਝ ਕੇ ਕ੍ਰੀਏਟ ਕਰਨਗੇ। ਇਹ ਖਾਦਾਂ ਦੀ ਕਮੀ ਲਿਆ ਸਕਦੇ ਨੇ, ਇਹ ਕੋਲੇ ਦੀ ਜਾਣਬੁੱਝ ਕੇ ਕਮੀ ਲਿਆ ਸਕਦੇ ਨੇ, ਤੇ ਪੰਜਾਬ ਨੂੰ ਮਤਲਬ ਬਿਲਕੁਲ ਕਿਤੇ ਬਲੈਕਆਊਟ ਨਾ ਕਰ ਦਿੰਦੇ ਹੋਣ। ਉਹਨੂੰ ਸਾਰੇ ਨੂੰ ਧਿਆਨ 'ਚ ਲੈ ਕੇ ਦੋਨਾਂ ਫੋਰਮਾਂ ਨੇ ਫੇਰ ਲਿਆ ਕਿ ਉਹਦੀ ਲੜਾਈ ਦਾ ਫੈਸਲਾ ਕਿਸੇ ਹੋਰ ਰੂਪ ਦੇ ਵਿੱਚ ਲੜਾਂਗੇ, ਲੇਕਿਨ ਉਹਨਾਂ ਚਿਰ ਲਈ ਇਹਨੂੰ ਕਿਹੜਾ ਮਤਲਬ ਸਭਾ ਗੇਟ ਇਹਨੂੰ ਰੇਲਵੇ ਟਰੈਕ ਨੂੰ ਛੱਡੀਏ। ਉਹਦੇ 'ਚੋਂ ਰੇਲਵੇ ਟਰੈਕ ਛੱਡਿਆ। ਹੁਣ ਉਸ ਤੋਂ ਬਾਅਦ ਉਦੋਂ ਹੀ ਫਿਰ ਇਹ ਫੈਸਲਾ ਲਿਆ ਕਿ ਉਹਦੀ ਰਿਹਾਈ ਦੀ ਖਾਤਰ ਜਿਹੜਾ 17 ਤੇ 18 ਤਰੀਕ ਦਾ 2 ਦਿਨ ਦਾ ਲਗਾਤਾਰ ਪ੍ਰੋਗਰਾਮ ਦਿੱਤਾ ਹੋਇਆ ਹੈ ਕਿ ਅਸੀਂ ਅੰਬਾਲਾ SP ਦਾ ਘਿਰਾਓ ਕਰਾਂਗੇ ਔਰ ਉਹਦੇ ਉੱਤੇ ਮਤਲਬ ਸਟਰੋਂਗਲੀ ਆਪਦੀ ਗੱਲ ਉੱਥੇ ਲੈ ਕੇ ਜਾਵਾਂਗੇ। ਤਾਂ ਇਹ ਨਹੀਂ ਹੈ। ਦੂਜੀ ਗੱਲ ਜਿਹੜੀ ਤੁਸੀਂ ਕਿਹਾ ਵੀ ਪੰਜਾਬ ਨੂੰ ਕਿਉਂ ਜਾਂ ਹਰਿਆਣੇ ਨੂੰ ਕਿਉਂ ਟਾਰਗੇਟ, ਪੰਜਾਬ ਤੇ ਹਰਿਆਣੇ ਦੀ ਫਿਤਰਤ ਕੀ ਹੈ, ਪੰਜਾਬ ਤੇ ਹਰਿਆਣੇ ਦਾ ਇਤਿਹਾਸ ਕੀ ਹੈ? ਆਪਾਂ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇਖੀ ਹੈ ਜੀ। ਸਾਂਝਾ ਪੰਜਾਬ ਸੀ, ਹਰਿਆਣਾ ਉਦੋਂ ਹੈ ਨਹੀਂ ਸੀ, ਬਿਲਕੁਲ ਇੱਕੋ ਹੀ ਲੋਕ ਸੀ ਇਹ। ਔਰ ਇਹਨਾਂ ਲੋਕਾਂ ਦਾ ਉਸ ਵੇਲੇ ਦੇਸ਼ ਦੀ ਆਜ਼ਾਦੀ ਦੇ ਸਮੇਂ 92% ਕੁਰਬਾਨੀਆਂ ਦੇਣ ਵਾਲੇ ਲੋਕ ਨੇ ਇਹ। ਜੇ ਦੇਸ਼ ਨੂੰ ਆਰਥਿਕ ਜ਼ਰੂਰਤਾਂ ਪਈਆਂ ਪ੍ਰਧਾਨ ਮੰਤਰੀ ਦੀ ਇੱਕ ਆਵਾਜ਼ ਤੇ ਜਿੰਨਾ ਪੂਰੇ ਭਾਰਤ ਨੇ ਆਰਥਿਕ ਸਹਿਯੋਗ ਦਿੱਤਾ, ਉਹਦੇ ਨਾਲੋਂ ਕਈ ਗੁਣਾ ਵੱਧ ਇਸ ਖਿੱਤੇ ਨੇ ਸਹਿਯੋਗ ਦਿੱਤਾ। ਸੋਨਾ ਦਾਨ ਕਰਤਾ ਲੋਕਾਂ ਨੇ। ਇਹਦਾ ਮਤਲਬ ਇਹ ਲੋਕ ਜਿਹੜੇ ਨੇ ਇਹ ਦੇਸ਼ ਪ੍ਰਸਤ ਨੇ, ਇਹ ਵਤਨ ਪ੍ਰਸਤ ਲੋਕ ਨੇ।
ਤੋ ਜਿੰਨਾ ਉਹਨਾਂ ਲੋਕਾਂ ਨੂੰ ਇਹ ਡਰ ਹੈ ਕਿ ਇਹਨਾਂ ਲੋਕਾਂ ਨੂੰ ਕਿਵੇਂ ਦਬਾ ਕੇ ਕਿਵੇਂ ਪ੍ਰੈਸ਼ਰਾਈਜ਼ ਕਰਕੇ ਰੱਖਿਆ ਜਾਏ। ਉਸੇ ਤੋਂ ਹੀ ਪੰਜਾਬ ਤੇ ਹਰਿਆਣਾ 2 ਸਟੇਟਾਂ ਬਣੀਆਂ ਜੀ। ਔਰ ਪੰਜਾਬ ਤੇ ਹਰਿਆਣੇ ਨੂੰ ਪਹਿਲਾਂ ਤਾਂ ਇਹ ਦੇਖੋ ਇੱਕ ਨੋਟ ਕਰਨ ਵਾਲੀ ਗੱਲ ਹੈ, ਪਹਿਲਿਆਂ ਸ਼ਾਸਕਾਂ ਨੇ, ਪਹਿਲੇ ਰਾਜਿਆਂ ਮਹਾਰਾਜਿਆਂ ਨੇ ਜਾਂ ਪਹਿਲੀਆਂ ਤਾਕਤਾਂ ਨੇ ਜਦੋਂ ਅੰਗਰੇਜ਼ ਜਾਣ ਲੱਗੇ ਉਦੋਂ ਭਾਰਤ ਨੂੰ ਵੰਡਣ ਦੀ ਗੱਲ ਆਈ, ਪਾਕਿਸਤਾਨ ਵੱਖਰਾ ਬਣਾਉਣ ਦੀ ਗੱਲ ਆਈ, ਲੇਕਿਨ ਉਹਨੂੰ ਇੱਥੇ ਪੰਜਾਬ ਦਾ ਆਹ ਲੋਕ ਆ ਜਿਹੜੇ ਦਿੱਲੀ ਤੱਕ ਕਿਉਂ ਨਹੀਂ ਪਾਕਿਸਤਾਨ ਬਣਾ ਦਿੱਤਾ ਗਿਆ? ਬਣਾਇਆ ਜਾ ਸਕਦਾ ਸੀ ਨਾ। ਲੇਕਿਨ ਇੱਥੇ ਵੀ ਪੰਜਾਬ ਨੂੰ ਵੰਡ ਦਿੱਤਾ, ਉਹ ਉਸ ਖਿੱਤੇ ਨੂੰ ਵੰਡਿਆ ਜਿਹੜਾ ਖਿੱਤਾ ਭਿੜਨ ਵਾਲੇ ਲੋਕ ਸੀ, ਜਿਨ੍ਹਾਂ ਦੀ ਫਿਤਰਤ ਲੜਨ ਵਾਲੀ ਸੀ। ਔਰ ਉਧਰਲੇ ਪਾਸੇ ਦੂਜਾ ਇੱਕ ਹੋਰ ਨੋਟ ਕਰੋ, ਬੰਗਾਲ ਦੇ ਲੋਕ ਵੀ ਅੰਦੋਲਨਕਾਰੀ ਸੀ, ਸੋਚਦੇ ਸੀ ਜੀ। ਉੱਥੋਂ ਜਾ ਕੇ ਬੰਗਾਲ ਨੂੰ ਵੰਡਤਾ, ਇੱਕ ਖਿੱਤਾ ਉੱਥੇ ਬਣਾਤਾ, ਇੱਕ ਖਿੱਤਾ ਇੱਥੇ ਬਣਾਤਾ। ਤੋ ਇਹ ਉਹਨਾਂ ਦੀ ਇੱਕ ਸਾਜ਼ਿਸ਼ ਸੀ, ਉਹਦੇ ਚੋਂ ਇਹ ਖੇਡਿਆ ਗਿਆ ਗੇਮ। ਉਦੋਂ ਗਾਹਾਂ ਜਿਹੜੇ ਸ਼ਾਸਕ ਨੇ, ਜਿਹੜੇ ਇੱਥੇ ਰਾਜ ਕਰਨ ਵਾਲੇ ਲੋਕ ਨੇ, ਉਹਨਾਂ ਉਹ ਛਤਰ ਛਾਇਆ ਤਾਂ ਉਹਨਾਂ ਦੀ ਥੱਲੇ ਚੱਲਦੇ ਸੀ। ਉਹਨਾਂ ਦੀ ਛਤਰ ਛਾਇਆ ਦੇ ਥੱਲੇ ਚੱਲਦਿਆਂ ਪੰਜਾਬ ਨੂੰ ਫੇਰ ਵੰਡਿਆ ਗਿਆ, ਹਿਮਾਚਲ ਕੱਢਤਾ, ਹਰਿਆਣਾ ਕੱਢਤਾ, ਇਹ ਵੱਡਾ ਹਿੱਸੇ ਵਿੱਚੋਂ ਕੱਢ ਕੇ ਇੱਕ ਛੋਟਾ ਜਿਹਾ ਪੰਜਾਬ ਬਣਾਤਾ। ਫਿਰ ਇਹਨਾਂ ਦੀ ਆਪਸ ਵਿੱਚ ਪਾਣੀ ਦੀ ਲੜਾਈ ਸ਼ੁਰੂ ਕਰਾਤੀ। ਤੁਸੀਂ ਦੇਖਿਆ ਹੋਵੇਗਾ ਭਾਰਤ ਦੇ ਵਿੱਚ ਬਹੁਤ ਸਾਰੇ ਰਾਜਾਂ ਦਾ ਪੁਨਰਗਠਨ ਹੋਇਆ ਹੈ ਜੀ, ਇਕੱਲਾ ਪੰਜਾਬ ਦਾ ਤੇ ਹਰਿਆਣਾ ਦਾ ਪੁਨਰਗਠਨ ਨਹੀਂ ਹੋਇਆ। ਬਹੁਤ ਸਾਰੀਆਂ ਰਾਜਾਂ ਦਾ ਪੁਨਰਗਠਨ ਹੋਇਆ, ਲੇਕਿਨ ਧਾਰਾ 78, 79, 80 ਕੇਵਲ ਇਸ ਪੁਨਰਗਠਨ ਦੇ ਵਾਸਤੇ ਲਾਗੂ ਕੀਤੀ ਗਈ। ਇਹ ਕਿਉਂ ਵੀ, ਬਾਕੀਆਂ ਵੇਲੇ ਕਿਉਂ ਨਹੀਂ? ਇਹਦਾ ਮਤਲਬ ਸਾਨੂੰ ਸਜ਼ਾ ਦੇਣ ਲਈ, ਇਹਨਾਂ ਲੋਕਾਂ ਨੂੰ ਆਪਸ ਵਿੱਚ ਲੜਾਉਣ ਲਈ, ਇੱਥੋਂ ਦੇ ਦਰਿਆਵਾਂ ਦੇ ਪਾਣੀਆਂ ਦੇ ਪ੍ਰਬੰਧ ਆਪਦੇ ਕੋਲ ਕੇਂਦਰ ਨੇ ਲਿਜਾਣ ਲਈ, ਤਾਂ ਕਿ ਜਿੰਨਾ ਚਿਰ ਮਰਜ਼ੀ ਇਹਨੂੰ ਲੜਾਉਣਾ ਚਾਹੀਏ ਲੜਾ ਸਕਦੇ ਨੇ। ਸੋ ਇਹ ਟਾਰਗੇਟ ਹੈ, ਪਹਿਲਾਂ ਤੋਂ ਹੀ ਟਾਰਗੇਟ ਹੈ ਕਿ ਇਹ ਅੰਦੋਲਨਕਾਰੀ ਸੋਚ ਦੇ ਜਿਹੜੇ ਲੋਕ ਨੇ ਇਹਨਾਂ ਨੂੰ ਕਿਵੇਂ ਦਬਾ ਕੇ ਰੱਖਿਆ ਜਾ ਸਕਦਾ ਹੈ। ਉਹ ਉਸੇ ਗੱਲ ਤੁਸੀਂ ਨੋਟ ਕਰਿਆ, ਇੱਕ ਗੱਲ ਨੋਟ ਹੋਰ ਕਰਿਓ, ਕੋਈ ਸ਼ਾਇਦ ਧਿਆਨ ਰੱਖੋ। ਮੇਰੇ ਲਗਭਗ 39-40 ਸਾਲ ਦੇ ਲਗਭਗ ਮੈਨੂੰ ਹੋ ਗਿਆ ਜਥੇਬੰਦੀ 'ਚ ਕਿਸੇ ਨਾ ਕਿਸੇ ਰੂਪ 'ਚ ਕੰਮ ਕਰਦੇ ਨੂੰ, ਭਾਵੇਂ ਮੈਂ ਪਿੰਡ ਇਕਾਈ 'ਚ ਕੀਤਾ ਜਾਂ ਜ਼ਿਲ੍ਹੇ 'ਚ ਕੀਤਾ, ਬਲਾਕ 'ਚ ਕੀਤਾ। ਅੱਜ ਮੈਂ ਸਟੇਟ ਦੀ ਆਪਦੀ ਜ਼ਿੰਮੇਵਾਰੀ ਜੋ ਮੇਰੀ ਸੰਗਤ ਨੇ ਲਾਈ ਮੈਂ ਨਿਭਾ ਰਿਹਾ। ਇੰਨੇ ਟਾਈਮ ਦੇ ਵਿੱਚ ਜੋ ਮੈਂ ਦੇਖਿਆ, ਅਸੀਂ ਇੱਕ ਮੰਗ ਪੱਤਰ ਦਿੰਦੇ ਸੀ, ਅਸੀਂ ਵੀ ਦਿੰਦੇ ਸੀ, ਹਰਿਆਣਾ ਵੀ ਦਿੰਦਾ ਸੀ, ਯੂਪੀ ਵੀ ਦੇ ਜਾਂਦਾ ਸੀ। ਆਲ ਓਵਰ ਇੰਡੀਆ ਦੇ ਵਿੱਚੋਂ ਜੇਕਰ ਮੰਗ ਪੱਤਰ ਦੇਣ ਲਾਲਾ ਕੋਈ ਗੱਲ ਹੁੰਦੀ ਸੀ ਨਾ, ਇਹਨਾਂ 3 ਸਟੇਟਾਂ 'ਤੇ ਹੁੰਦੀ ਸੀ, ਬਾਕੀ ਸਾਰਾ ਸਾਊਥ ਚੁੱਪ ਕਰਕੇ ਬੈਠਾ ਸੀ। ਅਸੀਂ ਜਾਉਂਦੇ ਸੀ ਦਿੱਲੀ, ਮੰਗ ਪੱਤਰ ਦੇ ਕੇ ਮੁੜ ਜਾਂਦੇ ਸੀ। ਲੇਕਿਨ ਜਦੋਂ ਪੰਜਾਬ ਤੇ ਹਰਿਆਣਾ ਇਕਜੁੱਟ ਹੋ ਕੇ ਲੜਿਆ, ਉਦੋਂ ਉਸੇ ਸਰਕਾਰ ਨੇ ਜਿਹੜੀ ਪਾਰਲੀਮੈਂਟ ਦੇ ਵਿੱਚ ਕਾਨੂੰਨ ਲੈ ਕੇ ਆਂਦੇ ਸੀ, ਉਸੇ ਪਾਰਲੀਮੈਂਟ ਦੇ ਵਿੱਚ ਮੁੜ ਕੇ ਉਹਨੂੰ ਦੁਬਾਰਾ ਪੁੱਠਾ ਗੇੜਾ ਦੇ ਕੇ ਉਹਨਾਂ ਨੂੰ ਵਾਪਸ ਕਰਨਾ ਪਿਆ। ਸੋ ਇਹ ਇਸ ਇਲਾਕੇ ਦੀ ਫਿਤਰਤ ਹੈ, ਇਸ ਖਿੱਤੇ ਦੀ ਫਿਤਰਤ ਹੈ। ਇਹ ਇਹਨਾਂ ਦੀ ਇੱਕ ਇਹਨਾਂ ਦਾ ਜੀਨ ਹੈ ਕਿ ਇਹ ਮਤਲਬ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰ ਸਕਦੇ। ਤਾਂ ਉਹਨਾਂ ਦੀ ਕੋਸ਼ਿਸ਼ ਇਹ ਹੈ ਕਿ ਇਹਨਾਂ ਨੂੰ ਟਾਰਗੇਟ ਕਰਕੇ ਰੱਖੋ, ਇਹਨਾਂ ਨੂੰ ਪਾੜ ਕੇ ਰੱਖੋ, ਇਹਨਾਂ ਨੂੰ ਨਿਖੇੜ ਕੇ ਰੱਖੋ, ਆਪਸ ਵਿੱਚ ਲੜਾ ਕੇ ਰੱਖੋ, ਤਾਂ ਕਿ ਇਕੱਠੇ ਹੋ ਕੇ ਲੜਾਈ ਨਾ ਲੜ ਸਕਣ। ਇੱਕ ਹੋਰ ਸਟੇਟਮੈਂਟ ਆਈ ਆ ਹਾਈ ਕੋਰਟ ਦੇ ਵੱਲੋਂ, ਜਿਹਦੇ ਵਿੱਚ ਕਿਹਾ ਗਿਆ ਕਿ ਸ਼ੁਭਕਰਨ ਦੀ ਜਿਹੜੀ ਮੌਤ ਆ ਉਹ ਸ਼ਾਟਗਨ ਦੇ ਨਾਲ ਹੋਈ ਆ, ਹਾਲਾਂਕਿ ਪੁਲਿਸ ਸ਼ਾਟਗਨ ਨਹੀਂ ਵਰਤਦੀ ਜਾਂ ਫੌਜ ਸ਼ਾਟਗਨ ਨਹੀਂ ਵਰਤਦੀ। ਦੇਖੋ ਇਹ ਹਾਈ ਕੋਰਟ ਨੇ ਨਹੀਂ ਕਿਹਾ ਹੈਗਾ ਬਈ, ਪਹਿਲਾਂ ਮੈਂ ਸਪਸ਼ਟ ਕਰ ਦਿਆਂ ਕਿ ਸ਼ਾਟਗਨ ਪੁਲਿਸ ਨਹੀਂ ਵਰਤਦੀ। ਇਹ ਹਰਿਆਣੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਪੁਲਿਸ ਤਾਂ ਸ਼ਾਟਗਨ ਵਰਤਦੀ ਨਹੀਂ ਜੀ। ਇਹ ਹੈ ਵੀ ਠੀਕ ਉਹਨਾਂ ਦੀ ਗੱਲ, ਲੇਕਿਨ ਸਵਾਲ ਇੱਥੇ ਇੱਕ ਬੜਾ ਇੰਪੋਰਟੈਂਟ ਹੈ ਕਿ ਬਈ ਅਗਰ ਧਿਆਨ ਨਾਲ ਦੇ ਕੇ ਦੇਖੋ ਤਾਂ ਪੁਲਿਸ ਕਦੇ ਵੀ ਕਿਤੇ ਵੀ ਆਲ ਓਵਰ ਇੰਡੀਆ ਜਾਂ ਵਰਲਡ 'ਚ ਯੂਨੀਫਾਰਮ ਤੋਂ ਬਗੈਰ ਐਕਟ ਨਹੀਂ ਕਰਦੀ ਕਿਸੇ ਤਰ੍ਹਾਂ ਦਾ। ਜੇ ਕਿਸੇ ਵੀ ਐਕਸ਼ਨ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਆਪਦੀ ਯੂਨੀਫਾਰਮ 'ਚ ਆਉਣਾ ਹੈ ਜੀ। ਜੇ ਯੂਨੀਫਾਰਮ ਤੋਂ ਬਗੈਰ, ਵਰਦੀ ਪਹਿਨੇ ਤੋਂ ਬਿਨਾਂ ਪੁਲਿਸ ਦੇ ਅਧਿਕਾਰੀ ਬਿਨਾਂ ਆਪਦੀ ਨੇਮ ਪਲੇਟ ਲਾਇਆ ਇਹਨਾਂ ਬਾਰਡਰਾਂ ਤੇ ਖੜੇ ਦੇਖੇ ਗਏ, ਤੁਹਾਡੀ ਪ੍ਰੈਸ ਨਹੀਂ ਦੇਖੀ ਉਹ, ਪ੍ਰੈਸ ਦੇ ਕੋਲੇ ਕੈਦ ਨੇ ਉਹ ਗੱਲਾਂ। ਤਾਂ ਇਹਦਾ ਮਤਲਬ ਤੁਸੀਂ ਸੰਵਿਧਾਨ ਨੂੰ, ਤੁਸੀਂ ਕਾਨੂੰਨ ਨੂੰ ਸਿੱਕੇ ਟੰਗੀ ਬੈਠੇ ਹੋ, ਇੱਕ ਗੱਲ। ਨੰਬਰ 2, ਸਿਵਲ ਕੱਪੜਿਆਂ ਦੇ ਵਿੱਚ ਇਹਨਾਂ ਦੇ ਲੋਕ ਆਏ ਨੇ ਔਰ ਉਹਨਾਂ ਨੇ ਆ ਕੇ ਸਾਡੀਆਂ ਜਿੱਥੇ ਆਪਾਂ ਟਰਾਲੀਆਂ 'ਚ ਖੜੇ ਹਾਂ ਜੀ, ਇੱਥੇ ਆ ਕੇ ਉਹਨਾਂ ਨੇ ਥਾਪੀਆਂ ਮਾਰੀਆਂ ਨੇ। ਹੁਣ ਅੰਦਾਜ਼ਾ ਲਾਇਓ ਪੁਲਿਸ ਕਾਹਦੇ ਲਈ ਹੁੰਦੀ ਹੈ? ਪੁਲਿਸ ਇਸ ਲਈ ਹੁੰਦੀ ਹੈ ਕਿ ਅਗਰ ਦੋ ਧਿਰਾਂ ਆਪਸ ਵਿੱਚ ਲੜ ਰਹੀਆਂ ਨੇ ਤਾਂ ਉਹਨਾਂ ਨੂੰ ਸ਼ਾਂਤ ਕਰਨਾ ਹੈ, ਉਹਨਾਂ ਨੂੰ ਕੰਟਰੋਲ ਕਰਨਾ ਹੈ, ਇਹ ਹੁੰਦਾ ਹੈ। ਤੇ ਜਿਹੜੀ ਥਾਪੀ ਮਾਰਨੀ ਹੈ ਇਹ ਅਗਲੇ ਨੂੰ ਪ੍ਰਵੋਕ ਕਰਨ ਹੁੰਦਾ ਹੈ। ਤੇ ਜੇਕਰ ਉਹਨਾਂ ਦੇ ਵਿੱਚੋਂ ਕੋਈ ਬੰਦਾ ਥਾਪੀ ਮਾਰ ਰਿਹਾ ਹੈ ਤਾਂ ਫਿਰ ਸਪਸ਼ਟ ਹੈ ਨਾ ਕਿ ਉਹ ਆਪਦੇ ਕਾਨੂੰਨ ਤੋਂ, ਆਪਦੇ ਨਿਯਮ ਤੋਂ, ਆਪਦੇ ਸੰਵਿਧਾਨ ਤੋਂ ਬਿਲਕੁਲ ਉਲਟ ਜਾ ਰਿਹਾ ਹੈ।
ਨੇਮ ਪਲੇਟ ਨਾ ਲੱਗਣਾ ਕਾਨੂੰਨ ਤੋਂ ਬਾਹਰ, ਯੂਨੀਫਾਰਮ ਤੋਂ ਬਗੈਰ ਆ ਕੇ ਹਮਲਾ ਕਰਨਾ, ਲੋਕਾਂ ਦੇ ਉੱਤੇ ਮਤਲਬ ਲਾਠੀ ਚਾਰਜ ਕਰਨੇ ਜਾਂ ਗੋਲੀਆਂ ਚਲਾਉਣੀਆਂ ਕਾਨੂੰਨ ਤੋਂ ਬਾਹਰ ਜੀ, ਥਾਪੀ ਮਾਰਨੀ ਕਾਨੂੰਨ ਤੋਂ ਬਾਹਰ। ਤਾਂ ਹੁਣ ਆ ਜੀ ਅਗਲੀ ਗੱਲ ਜਿਹੜੀ ਉਹ ਕਹਿੰਦੇ ਗਨ ਕਿੱਥੇ ਹੈ। ਸਾਡੇ ਕੋਲੇ ਵੀਡੀਓ ਨੇ, ਅਸੀਂ ਤੁਹਾਨੂੰ ਹੁਣੇ ਪੇਸ਼ ਕਰ ਸਕਦੇ ਹਾਂ। ਇੱਥੇ ਕਿੱਥੇ ਮੁੰਡਾ ਉਹ ਅਮਰੀਕ ਲੈ ਕੇ ਆਈ ਪੁੱਤੇ ਜੀ, ਸਾਡੇ ਕੋਲੇ ਵੀਡੀਓ ਹੈ, ਜਿਹੜੀ ਵੀਡੀਓ ਦੇ ਵਿੱਚ ਬੜਾ ਕਲੀਅਰ ਕੱਟ ਹੈ, ਸਾਫ਼ ਦਿਸਦਾ ਹੈ ਕਿ ਪੁਲਿਸ ਇੱਥੋਂ ਖੜ ਕੇ ਸਾਡੇ ਲੋਕਾਂ ਦੇ ਉੱਤੇ ਇਹਨਾਂ ਟਰੈਕਟਰਾਂ 'ਚ ਖੜੀ ਹੈ। ਆ ਜਿਹੜੇ ਟਰੈਕਟਰ ਖੜੇ ਨੇ ਨਾ, ਇਹਨਾਂ 'ਚ ਖੜੀ ਹੈ, ਇਹਨਾਂ 'ਚ ਖੜ ਕੇ ਸਾਡੇ ਜਿਹੜੇ ਇੱਧਰ ਲੋਕ ਫਿਰਦੇ ਨੇ, ਇਹਨਾਂ ਲੋਕਾਂ ਦੇ ਉੱਤੇ ਫਾਇਰ ਕਰ ਰਹੀ ਹੈ ਜੀ। ਔਰ ਉਹ ਗਨ ਕਿਹੜੀ ਹੈ? ਸ਼ਾਰਟ ਗਨ ਹੈ, 12 ਬੋਰ ਹੈ। ਹੁਣ ਉਹ ਕਿੱਥੋਂ ਆਈ ਹੈ? ਫਿਰ ਉਹ ਕੌਣ ਨੇ? ਸਾਡੇ 'ਤੇ ਗੋਲੀਆਂ ਚਲਾ ਰਹੇ ਨੇ, ਉਹ ਤਾਂ ਵੀਡੀਓ ਪਈ ਹੈ। ਇਹਦਾ ਮਤਲਬ ਇਹ ਨਿਕਲਦਾ ਹੈ ਕਿ ਮਾਨਯੋਗ ਹਾਈ ਕੋਰਟ ਆ, ਉਹ ਵੀਡੀਓ ਦੇ ਮੈਨੂੰ ਕੱਢ ਕੇ ਤਾਂ ਬਿਲਕੁਲ ਇਹ ਅਸੀਂ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ। ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਤਸਵੀਰ ਅਸੀਂ ਲਈਏ ਵੀ, ਦੂਜੀ ਵੀਡੀਓ ਕੱਢੀ ਜਿਹਦੇ ਚੋਂ ਮਤਲਬ ਤਾਂ ਕਿ ਇਸ ਤਸਵੀਰ ਨੂੰ ਚਲਾਇਆ ਜਾਵੇ। ਇੱਕ ਇੰਟਰਵਿਊ ਆ ਜਿਹੜਾ, ਇਹ ਇੰਟਰਵਿਊ ਤੁਸੀਂ ਆ ਦੇਖੋ, ਇਸ ਦੇ ਵਿੱਚ ਇਹ ਆ ਦੇਖੋ, ਆ ਗਨ ਕਿਹੜੀ ਹੈ? ਠੀਕ ਹੈ, ਸ਼ਾਰਟ ਗਨ ਹੈ। ਔਰ ਇੱਥੇ ਬੰਦਾ ਜੀ, ਇੱਥੇ ਬੰਦਾ ਸ਼ਾਰਟ ਗਨ ਨੂੰ ਲੋਡ ਕਰ ਰਿਹਾ ਹੈ, ਨਾਲ ਹੀ ਇੱਕ ਬੰਦਾ ਉਹ ਲੋਡ ਕਰਕੇ ਇਹਨਾਂ ਨੂੰ ਫੜਾਉਂਦਾ ਤੇ ਫਿਰ ਇਹ ਉਹਨੂੰ ਚਲਾ ਰਿਹਾ। ਆ ਤੁਸੀਂ ਤੁਹਾਨੂੰ ਦਿੰਦਾ ਮੈਂ ਵੀਡੀਓ, ਔਰ ਇਹਨੂੰ ਤੁਸੀਂ ਮਤਲਬ ਚਲਾਓ, ਦਿਖਾਓ, ਲੋਕਾਂ ਨੂੰ ਪਤਾ ਲੱਗੇ। ਬਿਲਕੁਲ। ਹੁਣ ਸਵਾਲ ਇਹ ਹੈ ਕਿ ਇਹ ਸਾਰਾ ਇੱਥੇ ਵਾਪਰਿਆ ਤਾਂ ਹਰਿਆਣਾ ਗਵਰਨਮੈਂਟ ਜਾਂ ਹਰਿਆਣੇ ਦਾ ਉਹ ਉੱਚ ਅਧਿਕਾਰੀ ਸੈਕਟਰੀ ਹੋਮ ਡਿਪਾਰਟਮੈਂਟ ਤੋਂ ਉਹ ਅਗਰ ਐਡਾ ਝੂਠ ਬੋਲ ਕੇ ਜਾਂਦਾ ਹੈ ਕਿ ਸਾਡੇ ਕੋਲ ਤਾਂ ਹੈ ਹੀ ਨਹੀਂ, ਫਿਰ ਤਾਂ ਯਾਰ ਬੜੀ ਮਾੜੀ ਗੱਲ ਹੈ। ਤੇ ਸਰਕਾਰਾਂ ਝੂਠ ਬੋਲਦੀਆਂ ਨੇ। ਮੈਂ ਮਾਨਯੋਗ ਹਾਈ ਕੋਰਟ ਨੂੰ ਜ਼ਰੂਰ ਇੱਕ ਰਿਕੁਐਸਟ ਕਰੂੰਗਾ ਆਪ ਜੀ ਦੇ ਚੈਨਲ ਦੇ ਮਾਧਿਅਮ ਤੋਂ ਕਿ ਮਾਨਯੋਗ ਹਾਈ ਕੋਰਟ ਨੂੰ ਤੁਰੰਤ ਸੰਗਿਆਨ ਲੈਣਾ ਚਾਹੀਦਾ ਇਸ ਗੱਲ ਤੇ ਕਿ ਸਾਡੇ ਕੋਲੇ ਇੱਥੇ ਕੋਰਟ ਦੇ ਅੰਦਰ ਆ ਕੇ ਝੂਠ ਕਿਉਂ ਬੋਲਿਆ ਗਿਆ। ਦੇਖੋ ਤੱਥ ਨੇ, ਤੱਥ ਤਾਂ ਪੇਸ਼ ਕਰਨ ਦੀ ਜ਼ਿੰਮੇਵਾਰੀ ਬਣਦੀ ਹੈ ਨਾ ਜੀ ਉਹਨਾਂ ਲੋਕਾਂ ਦੀ ਜੀ। ਹੋਰ ਗੱਲ ਮੈਂ ਦੱਸਦਾ, ਉਹ ਕਹਿੰਦੇ ਆ ਬਈ ਜਿਵੇਂ ਇੱਕ ਕੁਝ ਚੈਨਲਾਂ ਨੇ ਇਹਨੂੰ ਮਤਲਬ ਜਾਂ ਅਖਬਾਰਾਂ ਨੇ ਇਹਨੂੰ ਦੂਜੇ ਰੂਪ 'ਚ ਵੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਵੀ ਹਾਈ ਕੋਰਟ ਨੇ ਕਿਹਾ ਹੈ ਵੀ ਉਹ ਸ਼ਾਇਦ ਕਿਸਾਨਾਂ ਵੱਲੋਂ ਚਲਾਈ ਗਈ ਹੋਵੇ। ਇਹ ਵੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਹੜਾ ਉਹ ਉਹਨਾਂ ਦਾ ਇੱਕ ਧਿਰ ਬਣ ਕੇ ਖੜਾ ਹੋਇਆ ਮੀਡੀਆ, ਉਹਦੇ ਵੱਲੋਂ ਕੋਸ਼ਿਸ਼ ਹੋਈ ਹੈ। ਲੇਕਿਨ ਮੇਰੀ ਬੇਨਤੀ ਹੈ ਕਿ ਆ ਮਗਰਲੇ ਪਾਸੇ ਜਿੱਥੇ ਬਾਰਡਰ ਹੈ, ਇੱਥੇ ਹਾਈ ਰੈਜ਼ੋਲੂਸ਼ਨ ਕੈਮਰੇ ਲੱਗੇ ਹੋਏ ਨੇ, ਇੱਕ ਚੀਜ਼ ਨੋਟ ਕਰ ਰਹੇ ਨੇ ਉਹ ਸਾਡੀ, ਇੱਕ ਚੀਜ਼। ਇੱਕ ਵੀ ਬੰਦੇ ਕੋਲੇ ਇੱਕ ਵੀ ਹਥਿਆਰ, ਇੱਕ ਵੀ ਗਨ, ਇੱਕ ਵੀ ਰਿਵਾਲਵਰ, ਇੱਕ ਵੀ ਪਿਸਤੌਲ ਸਾਬਤ ਕਰ ਦੇਣ ਵੀ ਆਹ ਤੁਹਾਡਾ ਬੰਦਾ ਬੈਠਾ ਹੈ, ਖੜਾ ਹੈ, ਇਹਦੇ ਕੋਲੇ ਆਹ ਚੀਜ਼ ਹੈ, ਅਸੀਂ ਮੰਨ ਲਾਂਗੇ। ਨਹੀਂ ਤਾਂ ਅਸੀਂ ਆ ਜਿਹੜਾ ਕੁਛ ਉਹਨਾਂ ਦਾ ਪੇਸ਼ ਕਰਦੇ ਹਾਂ, ਸਾਡਾ ਅਸੀਂ ਪੇਸ਼ ਕਰਦੇ ਹਾਂ। ਸੋ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਇੱਥੇ ਮਤਲਬ ਬਹੁਤ ਜ਼ਿਆਦਾ ਸਾਡੇ ਨਾਲ ਜਿਹੜਾ ਕੁਛ ਹੋਇਆ ਉਹਨੂੰ ਉੱਥੇ ਪੇਸ਼ ਨਹੀਂ ਕੀਤਾ ਗਿਆ। ਸਾਡੀ ਹਾਈ ਕੋਰਟ ਨੂੰ ਰਿਕੁਐਸਟ ਹੈ ਕਿ ਤੁਰੰਤ ਇਹਨਾਂ ਦੇ ਉੱਤੇ ਇਸ ਵੀਡੀਓ ਨੂੰ ਅਸੀਂ ਜਿਹੜੀ ਜੱਜ ਸਾਹਿਬਾਂ ਦੀ ਕਮਿਸ਼ਨ ਬਣਿਆ ਨਾ ਜੀ, ਅਸੀਂ 17 ਤਰੀਕ ਨੂੰ ਉਹਦੇ ਹੈਂਡਓਵਰ ਕਰਨੀ ਹੈ ਸਾਰਾ ਕੁਛ। ਇਹ ਅਸੀਂ ਰਿਕੁਐਸਟ ਕਰਾਂਗੇ ਕਿ ਉਹਦੇ ਮਾਧਿਅਮ ਤੋਂ ਲੈ ਕੇ ਹਾਈ ਕੋਰਟ ਨੂੰ ਤੁਰੰਤ ਐਕਸ਼ਨ ਲੈਂਦਿਆਂ ਹਰਿਆਣਾ ਗਵਰਨਮੈਂਟ ਦੇ ਖਿਲਾਫ, ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਨ ਦਾ ਆਦੇਸ਼ ਦੇਣਾ ਚਾਹੀਦਾ ਹੈ ਇਹਨਾਂ ਲੋਕਾਂ ਦੇ। ਅਗਲੀ ਗੱਲ ਇੱਕ ਹੋਰ ਹੈ ਕਿ ਦੇਖੋ ਬੜਾ ਸਪਸ਼ਟ ਹੋ ਗਿਆ ਜਿਸ ਦਿਨ ਇੱਥੇ ਕਮਿਸ਼ਨ ਬਣਾਇਆ ਗਿਆ ਜੀ, ਇੱਕ ਰਿਟਾਇਰ ਜੱਜ ਦੀ ਅਗਵਾਈ 'ਚ, ਉਸ ਦਿਨ ਹਰਿਆਣਾ ਗਵਰਨਮੈਂਟ ਸੁਪਰੀਮ ਕੋਰਟ ਜਾਂਦੀ ਹੈ, ਸ਼ਾਇਦ ਤੁਹਾਡੇ ਧਿਆਨ 'ਚ ਹੋਵੇ। ਸੁਪਰੀਮ ਕੋਰਟ ਜਾ ਕੇ ਕਿਹਾ ਕੀ ਹੈ ਹਰਿਆਣਾ ਗਵਰਨਮੈਂਟ ਨੇ, ਇਹ ਮੈਂ ਨਹੀਂ ਆਪਦੇ ਕੋਲੋਂ ਕੋਈ ਗੱਲ ਕਹਿ ਰਿਹਾ, ਇਹ ਦਾ ਹਿੰਦੂ ਅਖਬਾਰ ਕਹਿ ਰਿਹਾ ਹੈ, ਬਹੁਤ ਨਾਮਵਰ ਅਖਬਾਰ ਹੈ, ਕੋਈ ਇਸ ਤਰ੍ਹਾਂ ਨਹੀਂ। ਉਹ ਇਹ ਕਹਿ ਰਿਹਾ ਹੈ ਕਿ ਉੱਥੇ ਜਾ ਕੇ ਹਰਿਆਣਾ ਗਵਰਨਮੈਂਟ ਨੇ ਕਿਹਾ ਕਿ ਇਹ ਜਿਹੜੀ ਸਿੱਟ ਬਣੀ ਹੈ ਇਨਵੈਸਟੀਗੇਸ਼ਨ ਕਰਨ ਦੇ ਲਈ, ਇਹਨੂੰ ਰੋਕਿਆ ਜਾਏ, ਇਹ ਨਹੀਂ ਬਣਨੀ ਚਾਹੀਦੀ। ਕਿਉਂਕਿ ਸਾਡੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਹੌਸਲੇ ਉਹ ਡੀਮੋਰਲਾਈਜ਼ ਹੋਣਗੇ। ਤੇ ਨਾਲ ਅਗਲੇ ਪਾਸੇ ਇੱਕ ਲਾਈਨ ਹੋਰ ਲਿਖੀ ਉਹਨੇ, ਉਹ ਕਹਿੰਦਾ ਭਵਿੱਖ 'ਚ ਨੈਕਸਟ ਟਾਈਮ 'ਚ ਉਹ ਬੰਦੇ ਸਾਡੇ ਅਧਿਕਾਰੀ, ਕੋਈ ਵੀ ਅਧਿਕਾਰੀ, ਪੁਲਿਸ ਅਧਿਕਾਰੀ ਗੋਲੀ ਚਲਾਉਣ ਤੋਂ ਹਿਚਕਿਚਾਏਗਾ। ਹੁਣ ਤੁਸੀਂ ਅੰਦਾਜ਼ਾ ਜੇ ਕਿਹਾ ਹੈ, ਜੇ ਉੱਥੇ ਕਿਹਾ ਵੀ ਹਿਚਕਿਚਾਏਗਾ ਗੋਲੀ ਚਲਾਉਣ ਤੋਂ,
ਇਹਦਾ ਮਤਲਬ ਤੁਹਾਡਾ ਤੱਥ ਸਾਬਤ ਹੋ ਗਿਆ ਕਿ ਤੁਸੀਂ ਗੋਲੀਆਂ ਚਲਵਾਈਆਂ, ਤੁਸੀਂ ਲੋਕ ਮਾਰੇ। ਇਹ ਸਪਸ਼ਟ ਹੋ ਗਿਆ। ਸੋ ਮੇਰੀ ਬੇਨਤੀ ਹੈ ਸਾਡੀ ਮਾਨਯੋਗ ਹਾਈ ਕੋਰਟ ਨੂੰ ਇਹਨਾਂ ਗੱਲਾਂ ਦਾ ਦੇ ਉੱਤੇ ਸੰਗਿਆਨ ਲੈਣਾ ਚਾਹੀਦਾ ਹੈ। ਹੁਣ ਅਗਲੀ ਜਿਹੜੀ ਕਿ ਰਣਨੀਤੀ ਆ ਤੁਹਾਡੀ ਕੀ ਰਹੂਗੀ? ਜਿਹੜਾ ਅਗਲਾ ਤੁਸੀਂ ਅੱਗੇ ਵੱਲ ਦਿੱਲੀ ਵੱਲ ਕੂਚ ਕਰੋਗੇ ਜੋ ਜੇਕਰ ਇਹ ਬੈਰੀਗੇਟ ਹਟਦੇ ਆ, ਜੇਕਰ ਰਸਤਾ ਖੁੱਲਦਾ ਤੁਹਾਡਾ? ਦੇਖੋ ਪਹਿਲੀ ਤਾਂ ਗੱਲ ਹੈ ਕਿ ਸਾਡੀਆਂ ਸੰਗਤਾਂ ਵੈਸੇ ਹੀ ਤਿਆਰੀ 'ਚ ਨੇ। ਕੱਲ੍ਹ ਦਾ ਇਹ ਫੈਸਲਾ ਆਇਆ, ਕੱਲ੍ਹ ਦੀ ਸੰਗਤ ਦੀ ਗਿਣਤੀ ਇੱਥੇ ਮੋਰਚੇ 'ਚ ਵਧਣੀ ਸ਼ੁਰੂ ਹੋਈ ਹੈ। ਤਾਂ ਜੇਕਰ ਸੰਗਤ ਦੀ ਆਮਦ ਵਧਣੀ ਸ਼ੁਰੂ ਹੋਈ ਹੈ, ਇਹਦਾ ਮਤਲਬ ਸੰਗਤ ਸਮਝਦੀ ਹੈ, ਸੰਗਤ ਨੂੰ ਪਤਾ ਹੈ ਕਿ ਹੁਣ ਅਸੀਂ ਮਤਲਬ ਸਾਡੇ ਲਈ ਰਾਹ ਖੁੱਲ੍ਹ ਗਿਆ ਜੀ। ਸੰਗਤ ਖੁਸ਼ੀਆਂ ਮਨਾ ਰਹੀ ਹੈ ਇਸ ਗੱਲ ਦੀਆਂ। ਸੰਗਤ ਤਾਂ ਇੱਥੇ ਪਰਸੋਂ ਮੈਨੂੰ ਕਿਸੇ ਨੇ ਕਿਹਾ, ਕਹਿੰਦੇ ਜੀ ਅਸੀਂ ਇੱਥੇ ਲੱਡੂ ਵੰਡਣੇ ਆ। ਉਹ ਮੈਂ ਕਿਹਾ ਭਾਈ ਹਜੇ ਲੱਡੂ ਵੰਡਣ ਦਾ ਟਾਈਮ ਨਹੀਂ ਆਇਆ, ਲੱਡੂ ਉੱਡੇ ਵੰਡਾਂਗੇ ਜਿਹਦੇ ਮੋਰਚਾ ਜਿੱਤ ਲਿਆ। ਇਹ ਤਾਂ ਇੱਕ ਫੈਸਲਾ ਹਾਈ ਕੋਰਟ ਨੇ ਕਿਹਾ, ਉਹਨਾਂ ਨੂੰ ਫਟਕਾਰ ਪਾਈ ਹੈ ਕਿ ਤੁਸੀਂ ਰਾਹ ਖੋਲੋ, ਗਲਤ ਫਿਰ ਰਾਹ ਤੁਸੀਂ ਬੰਦ ਕਰ। ਹਾਂ ਇੰਨੀ ਕੁ ਗੱਲ ਸਾਡੀ ਫੇਵਰ 'ਚ ਜ਼ਰੂਰ ਹੈ ਵੀ ਭਾਈ ਜਿਹੜਾ ਸਾਨੂੰ ਬਦਨਾਮ ਕਰਦੇ ਸੀ ਨਾ ਵੀ ਕਿਸਾਨ ਰਾਹ ਰੋਕੀ ਬੈਠੇ ਆ, ਕਿਸਾਨ ਰਾਹ ਰੋਕੀ ਬੈਠੇ ਆ, ਉਹ ਅੱਜ ਹਾਈ ਕੋਰਟ ਨੇ ਕਲੀਅਰ ਕਰਤਾ ਵੀ ਕਿਸਾਨਾਂ ਨੇ ਰਾਹ ਨਹੀਂ ਰੋਕਿਆ। ਇੰਨੀ ਕੁ ਆਪਣੀ ਫੇਵਰ 'ਚ ਹੈਗੀ ਇਹ ਗੱਲ। ਜਦੋਂ ਰਸਤਾ ਖੋਲ੍ਹ ਦਿੰਦੇ ਆਪਾਂ ਦਿੱਲੀ ਜਾਵਾਂਗੇ, ਆਪਦਾ ਲੱਡੂ ਅੱਡੇ ਵੰਡਾਂਗੇ ਜਿੱਦਾਂ ਆਪਾਂ ਮੋਰਚਾ ਜਿੱਤਾਂਗੇ। ਕਿਉਂਕਿ ਸਵਾਲ ਇਹ ਵੀ ਖੜੇ ਹੋ ਜਾਂਦੇ ਨੇ ਕਈ ਵਾਰ, ਸਵਾਲ ਕਰ ਦਿੰਦੇ ਨੇ ਤੁਹਾਨੂੰ ਵੀ ਪੱਤਰਕਾਰ ਜਾਂ ਵਿਰੋਧੀ ਧਿਰਾਂ ਜਾਂ ਸੱਤਾ ਧਿਰ ਵੀ ਕਈ ਵਾਰ ਕਰ ਦਿੰਦੇ ਆ ਸਵਾਲ ਕਿ ਜੇਕਰ ਫੇਰ ਰੋਕ ਲਿਆ, ਨਹੀਂ ਮੈਨੂੰ ਲੱਗਦਾ ਨਾ ਖੋਲ੍ਹਤਾ ਗਾਂ ਜਾ ਕੇ ਕਿਤੇ ਫੇਰ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਨਹੀਂ ਮੈਨੂੰ ਲੱਗਦਾ ਇਹ ਦੁਬਾਰਾ ਮਤਲਬ ਹਰਿਆਣਾ ਗਵਰਨਮੈਂਟ ਜੇ ਇਹ ਗੱਲ ਕਰਦੀ ਹੈ, ਗਲਤੀਆਂ ਕਰਦੀ ਹੈ, ਤਾਂ ਇਹ ਫਿਰ ਸੁਪਰੀਮ ਮਾਨਯੋਗ ਹਾਈ ਕੋਰਟ ਦੀ ਰਿਸਪੌਂਸਿਬਿਲਟੀ ਬਣਦੀ ਉਹ ਰਸਤਾ ਖਲਾਉਣ ਦੀ। ਕਿੱਥੋਂ ਤੱਕ ਤੁਸੀਂ ਜਿਵੇਂ ਇਹ ਜਿਹੜਾ ਰਾਹ ਹੈਗਾ, ਇਹ ਪੈਂਡਾ ਜਿਹੜਾ ਕਿ ਇਹ ਖਨੌਰੀ ਬਾਰਡਰ ਤੱਕ ਜਾਂਦਾ, ਉਧਰੋਂ ਜੇ ਸ਼ੰਭੂ ਬਾਰਡਰ ਦੀ ਗੱਲ ਕਰੀਏ ਆਪਣਾ ਉਹ ਪੈਂਡਾ ਸਿੰਘੂ ਬਾਰਡਰ ਤੱਕ ਜਾਂਦਾ, ਇਹ ਟਿਕਰੀ ਬਾਰਡਰ ਤੱਕ ਜਾਂਦਾ, ਤਾਂ ਇਦੋਂ ਗਾਹਾਂ ਤੁਸੀਂ ਕਿੱਥੋਂ ਤੱਕ ਬੈਠੋਗੇ ਜਾਂ ਉੱਥੇ ਥਾਂ ਮੰਗੋਗੇ? ਜਿਵੇਂ ਉਹ ਜਿਹੜੀ ਆ ਨਾ ਗੱਲ, ਅਸੀਂ ਕਿੱਥੇ ਬੈਠਾਂਗੇ ਕੀ ਕਰਾਂਗੇ ਉਹਦੇ ਬਾਰੇ ਤਾਂ ਹਜੇ ਅਸੀਂ ਮੀਟਿੰਗ ਦੇ ਵਿੱਚ ਚਰਚਾ ਕਰਾਂਗੇ ਜੀ। ਕਿਉਂਕਿ ਮੀਟਿੰਗ ਦੇ ਵਿੱਚ ਚਰਚਾ ਕਿ ਮੈਂ ਇੱਕ ਇਕੱਲਾ ਉਹਦਾ ਹਿੱਸਾ, SKM ਦਾ ਹਿੱਸਾ, ਫਿਰ ਅੱਗੇ ਜਾ ਕੇ ਸਾਡਾ SKM ਤੇ KMM 2 ਫੋਰਮ ਨੇ। ਤੋਂ ਅਸੀਂ ਇੱਕ ਖਾਸਾ ਵੱਡਾ ਖੁੱਲ੍ਹਾ ਪਰਿਵਾਰ ਹੈ ਸਾਡਾ, ਸਾਰੇ ਬਹਿ ਕੇ ਚਰਚਾ ਕਰਾਂਗੇ। ਚਰਚਾ ਕਰਨ ਤੋਂ ਬਾਅਦ ਕੀ ਰਿਜ਼ਲਟ ਆਉਂਦਾ, ਕਿੱਥੇ ਜਾਣਾ ਹੈ, ਕਿੱਥੇ ਬੈਠਣਾ, ਕੀ ਕਰਨਾ ਹੈ, ਕੋਈ ਜਗ੍ਹਾ ਮੰਗਣੀ ਹੈ ਕਿ ਸੜਕ 'ਤੇ ਬੈਠਣਾ, ਕੀ ਕਰਨਾ, ਇਹ ਅਸੀਂ ਫੈਸਲਾ ਲਵਾਂਗੇ। ਹਾਂ ਇਹ ਜ਼ਰੂਰ ਹੈ ਕਿ ਜੇ ਅੱਗੇ ਰਸਤੇ 'ਚ ਰੋਕਦੇ ਤਾਂ ਫਿਰ ਹਾਈ ਕੋਰਟ ਨੂੰ ਉਹਦੇ 'ਤੇ ਇਹ ਦੇਖੋ ਆਹ ਦਿੱਲੀ ਜੰਮੂ ਕਟੜਾ ਉਹਨਾਂ ਲੋਕਾਂ ਦੇ ਵਾਸਤੇ ਹੈ ਨਾ, ਇਹ ਖਲਵਾਇਆ ਜਾ ਰਿਹਾ ਵੀ ਉਹਨਾਂ ਲੋਕਾਂ ਨੂੰ ਜਾਂ ਅਰਥ ਵਿਵਸਥਾ ਪ੍ਰਭਾਵਿਤ ਨਾ ਹੋਵੇ। ਅਤੇ ਜੇ ਅੱਗੇ ਵੀ ਕਿਤੇ ਇਹਦੇ ਉੱਤੇ ਹਰਿਆਣਾ ਗੌਰਮੈਂਟ ਸਾਨੂੰ ਰੋਕਦੀ ਹੈ, ਸਾਨੂੰ ਰੋਕ ਕੇ ਪਾਉਂਦੀ ਹੈ, ਤਾਂ ਫਿਰ ਇਹਦਾ ਮਤਲਬ ਜ਼ਿੰਮੇਵਾਰ ਕਿਹਦੀ ਹੈ? ਫਿਰ ਹਰਿਆਣਾ ਗੌਰਮੈਂਟ ਦੀ ਹੈ। ਤਾਂ ਸੁਪਰੀਮ ਸਾਡੀ ਮਾਨਯੋਗ ਹਾਈ ਕੋਰਟ ਨੂੰ ਫਿਰ ਤੁਰੰਤ ਇਹ ਰਸਤਿਆਂ ਨੂੰ ਖਿਲਾ ਕੇ ਸਾਨੂੰ ਉੱਥੇ ਟਿਕਾਣੇ 'ਤੇ ਲਾਉਣਾ ਚਾਹੀਦਾ ਹੈ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਜਿਹੜੀ ਕਿ ਇਹ ਵਿਸ਼ੇਸ਼ ਤੇ ਖਾਸ ਮੁਲਾਕਾਤ ਕੀਤੀ ਹੈ, ਕਾਫੀ ਲੰਮੇ ਸਮੇਂ ਬਾਅਦ ਅਸੀਂ ਖਨੌਰੀ ਬਾਰਡਰ 'ਤੇ ਪਹੁੰਚੇ ਸੀ ਅਤੇ ਖਨੌਰੀ ਬਾਰਡਰ 'ਤੇ ਜੋ ਹਾਲਾਤ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੇ ਕਰਨ ਦੀ ਵੀ ਕੋਸ਼ਿਸ਼ ਕਰਾਂਗੇ, ਕਿਉਂਕਿ ਸੰਗਤ ਆ ਜਿਹੜੀ ਉਹ ਵੱਧ ਚੜ੍ਹ ਕੇ ਇੱਥੇ ਬੈਠੀ ਹੋਈ ਆ। ਤਾਂ ਇੱਥੇ ਤੁਹਾਨੂੰ ਦੱਸ ਦਈਏ ਕਿ ਇਸ ਮੋਰਚੇ ਨੂੰ ਚੱਲਦੇ ਨੂੰ ਘੱਟੋ ਘੱਟ ਨਾ ਵਾਲਾ ਕਿ 3-4 ਮਹੀਨੇ ਹੋ ਗਏ ਆ। ਤਾਂ ਉੱਥੇ ਹੀ ਜੇਕਰ ਅਸੀਂ ਗੱਲ ਕੀਤੀ ਜਾਵੇ ਤਾਂ ਇਸ ਮੋਰਚੇ ਦੇ ਰਾਹੀਂ ਜਿਹੜੇ ਕਿ ਦੇਖਿਆ ਜਾਵੇ ਤਾਂ ਇਲੈਕਸ਼ਨਾਂ ਵੀ ਹੋ ਗਈਆਂ, ਅਵਾਨੀ ਦੇ ਮੁੰਡੇ ਦਾ ਵਿਆਹ ਵੀ ਹੋ ਗਿਆ ਅਤੇ ਉਹ ਹਲੇ ਚੱਲੀ ਜਾਂਦਾ, ਪਰ ਇਹ ਮੋਰਚਾ ਜਿਹੜੇ ਕਿਸਾਨ ਨੇ ਥਾਂ ਦੀ ਥਾਂ 'ਤੇ ਬੈਠੇ ਨੇ ਅਤੇ ਕਿਸਾਨਾਂ ਦੀ ਜਿਹੜੀ ਮੰਗ ਆ ਹਲੇ ਤੱਕ ਕੋਈ ਮੰਨੀ ਨਹੀਂ ਗਈ। ਤਾਂ ਕਿਸਾਨਾਂ ਦਾ ਦੇਖਦੇ ਹਾਂ ਕਿ ਕਦੋਂ ਤੱਕ ਜਿਹੜਾ ਕਿ ਇਹਨਾਂ ਦੀ ਮੰਗ ਆ ਉਹ ਮੰਨੀ ਜਾਂਦੀ ਹੈ ਅਤੇ ਕਦੋਂ ਤੱਕ ਜਿਹੜੇ ਕਿ ਕਿਸਾਨ ਨੇ ਆਪਣੇ ਘਰਾਂ ਨੂੰ ਪਰਤਦੇ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਲਗਾਤਾਰ ਜਿਹੜੀਆਂ ਖਬਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ। ਡੱਲੇਵਾਲ ਸਾਹਿਬ, ਜਿਵੇਂ ਤੁਹਾਨੂੰ ਰੋਕਿਆ ਗਿਆ ਜਾਂ ਇਹ ਕਹਿ ਲਈਏ ਕਿ ਕਿਹਾ ਹੀ ਗਿਆ ਇੱਕ ਤਰ੍ਹਾਂ ਦਾ ਵੀ ਇੱਥੇ ਹੀ ਬਹਿ ਜਾਓ, ਤੁਸੀਂ ਉੱਥੇ ਹੀ ਬੈਠ ਗਏ ਹੋ। ਹੁਣ ਪਿਛਲੇ ਦਿਨਾਂ ਤੋਂ ਚਰਚਾਵਾਂ ਚੱਲ ਰਹੀਆਂ ਨੇ ਕਿ ਜਿਹੜੇ ਬਾਰਡਰ ਆ ਉਹ ਖੁੱਲ੍ਹਣ ਜਾ ਰਹੇ ਨੇ। ਇਦੋਂ ਵੀ ਚੰਗਾ ਹੁੰਦਾ ਕਿ ਜੇਕਰ ਹਾਈ ਕੋਰਟ ਜਿਸ ਦਿਨ ਇਹ ਘਟਨਾ ਵਾਪਰੀ ਸੀ, ਅਗਰ ਉਸੇ ਵੇਲੇ ਹਾਈ ਕੋਰਟ ਸੋ ਮੋਟੋ ਲੈ ਲੈਂਦੇ ਤਾਂ ਇਹ ਬਾਰਡਰ ਖੁੱਲ੍ਹ ਜਾਂਦੇ ਤਾਂ ਕਿਸਾਨ ਆਰਾਮ ਨਾਲ ਮਤਲਬ ਦਿੱਲੀ ਜਾ ਕੇ ਆਪਦਾ ਪ੍ਰੋਟੈਸਟ ਕਰਦੇ ਆ। ਕਿਸਾਨ ਉਸੇ ਜਗ੍ਹਾ 'ਤੇ ਬੈਠੇ ਨੇ, ਇਲੈਕਸ਼ਨਾਂ ਹੋ ਗਈਆਂ, ਕਾਫੀ ਕੁਛ ਬਦਲ ਗਿਆ ਪੰਜਾਬ ਦੇ ਵਿੱਚ। ਜੇਕਰ ਦੇਸ਼ ਦੀ ਗੱਲ ਕਰੀਏ, ਦੇਸ਼ ਦੇ ਵਿੱਚ ਵੀ ਕਾਫੀ ਕੁਛ ਬਦਲ ਗਿਆ। ਇੰਡੀਆ ਅਲਾਇੰਸ ਗੱਠਜੋੜ ਦੇ ਵੱਲੋਂ ਕਾਫੀ ਤਹਈਏ ਕੀਤੇ ਗਏ ਕਿ ਸਾਡੀ ਸਰਕਾਰ ਬਣ ਜੇ, ਪਰ ਕਿਸਾਨਾਂ ਦਾ ਇੱਕੋ ਹੀ ਜਿਹੜੀ ਕਿ ਜਿੱਦ ਆ ਕਿ ਸਾਨੂੰ MSP ਦੀ ਗਰੰਟੀ ਮਿਲਣੀ ਚਾਹੀਦੀ ਆ, ਸਾਨੂੰ ਸਵਾਮੀਨਾਥਨ ਦੀ ਰਿਪੋਰਟ ਜਿਹੜੀ ਉਹ ਲਾਗੂ ਹੋਣੀ ਚਾਹੀਦੀ ਹੈ। ਜਦੋਂ ਕਾਂਗਰਸ ਨੂੰ ਪੂਰਾ ਸਟਰੋਂਗ ਬਹੁਮਤ ਮਿਲਦਾ ਰਿਹਾ ਨਾ ਜੀ, 400 ਸੀਟਾਂ ਕਾਂਗਰਸ ਨੂੰ ਮਿਲਦੀਆਂ ਰਹੀਆਂ ਇੱਕ ਸਮੇਂ 'ਚ,
ਤੇ ਜਦੋਂ ਉਹਨਾਂ ਨੂੰ 4-400 ਮਿਲਦੀਆਂ ਸੀ ਕਰਦੇ ਉਹ ਵੀ ਮਤਲਬ ਲੋਕਾਂ ਦੇ ਨਾਲ ਆਪਦੀਆਂ ਮਨਮਾਨੀਆਂ ਸੀ, ਉਦੋਂ ਕਿਸੇ ਦੀ ਪਰਵਾਹ ਨਹੀਂ ਸੀ ਕਰਦੇ। ਵਿਪਕਸ਼ ਮਜ਼ਬੂਤ ਬਣਿਆ ਹੈ, ਇਹਦੇ ਲਈ ਅਸੀਂ ਕਹਾਂਗੇ ਬਹੁਤ ਵਧੀਆ ਸੰਕੇਤ ਹੈ। ਸਰਕਾਰ ਕਿਹਦੀ ਬਣਦੀ ਹੈ, ਇੰਡੀਆ ਅਲਾਇੰਸ ਦੀ ਬਣਦੀ ਹੈ ਜਾਂ ਐਨਡੀਏ ਦੀ ਬਣਦੀ ਹੈ, ਉਹਦੇ ਨਾਲ ਕਿਸੇ ਨੂੰ ਕੋਈ ਮਤਲਬ ਨਹੀਂਗਾ। ਇੱਕ ਟਾਈਮ ਇਹ ਵੀ ਆਇਆ ਕਿ ਮੀਡੀਆ ਵੀ ਬੇਮੁਖ ਹੁੰਦਾ ਨਜ਼ਰ ਆਇਆ ਜਦੋਂ 21 ਫਰਵਰੀ ਤੋਂ ਬਾਅਦ ਸ਼ੁਭਕਰਨ ਦੀ ਮੌਤ ਹੋ ਜਾਂਦੀ ਹੈ। 21 ਫਰਵਰੀ ਤੋਂ ਬਾਅਦ ਤਾਂ ਬਹੁਤ ਘੱਟ ਐਕਟੀਵਿਟੀ ਦੇਖੀ ਆ ਮੀਡੀਆ ਦੀ ਲਾ ਲਈਏ ਜਾਂ ਮਤਲਬ ਕਿਸਾਨ ਜਥੇਬੰਦੀਆਂ ਦੀ ਲਾ ਲਈਏ, ਬਹੁਤ ਘੱਟ ਐਕਟੀਵਿਟੀ ਦੇਖੀ ਆ। ਜਿਸ ਦਿਨ ਦਾ ਸ਼ੁਭਕਰਨ ਵਾਲਾ ਕਾਂਡ ਹੋਣ ਤੋਂ ਬਾਅਦ ਮੋਰਚੇ ਨੂੰ ਸਥਿਰ ਕਰਨ ਵਾਸਤੇ ਜਿਹੜੇ ਹਾਲਾਤਾਂ ਨਾਲ ਭਿੜੇ, ਉਹਨਾਂ ਅਗਲੀਆਂ ਹਾਲਾਤਾਂ ਨੂੰ ਵੇਖਦਿਆਂ ਮੋਰਚਿਆਂ ਨੇ ਦੋਵਾਂ ਮੋਰਚਿਆਂ ਨੇ ਬੈਠ ਕੇ ਫੈਸਲਾ ਲਿਆ। ਜਿਹੜੀ ਤੁਸੀਂ ਮੀਡੀਆ ਦੀ ਗੱਲ ਕੀਤੀ ਹੈ, ਕੁਝ ਮੀਡੀਆ ਤਾਂ ਆਪਾਂ ਨੂੰ ਪਹਿਲਾਂ ਤੋਂ ਆਪਾਂ ਮੰਨਦੇ ਆ ਕਿ ਸਰਕਾਰ ਦਾ ਪੱਖ ਦੇ ਵਿੱਚ ਭੁਗਤਦਾ ਰਿਹਾ। ਫਿਰ ਸਾਡੀ ਕੋਸ਼ਿਸ਼ ਸੀਗੀ ਕਿ ਸਾਡੀ ਗੱਲ ਹੁਣ ਆਪ ਨੂੰ ਹਿੰਮਤ ਕਰਕੇ ਉਹ ਪੁਰਾਣੇ ਯੁੱਗ ਦੀ ਤਰ੍ਹਾਂ ਆਪ ਲੈ ਕੇ ਚੱਲੀਏ ਲੋਕਾਂ 'ਚ। ਇਕੱਲਾ ਪੰਜਾਬ ਹੀ ਕਿਉਂ ਟਾਰਗੇਟ ਆ, ਇਕੱਲਾ ਪੰਜਾਬ ਜਾਂ ਹਰਿਆਣਾ ਹੀ ਕਿਉਂ ਟਾਰਗੇਟ ਆ? ਪੰਜਾਬ ਦੇ ਲੀਡਰਾਂ ਤੇ ਹੀ ਕਿਉਂ ਜਿਹੜਾ ਕਿ ਸਕੰਜਾ ਕਸਿਆ ਜਾਂਦਾ? ਜਾਂ ਹਰਿਆਣੇ ਦੇ ਨਵਦੀਪ ਦੀ ਗੱਲ ਕਰ ਲਈਏ, ਵਾਟਰ ਕੈਨਨ ਵਾਲੇ ਦੀ, ਉਸ ਦੀ ਕਾਫੀ ਚਰਚਾ ਚੱਲੀ ਹੈ ਪਿਛਲੇ ਦਿਨਾਂ ਦੇ ਦੌਰਾਨ ਕਿ ਉਸ ਦੀ ਕਿਸੇ ਨੇ ਸਾਰ ਹੀ ਨਹੀਂ ਲਈ। ਤੇ ਪੰਜਾਬ ਨੂੰ ਮਤਲਬ ਬਿਲਕੁਲ ਕਿਤੇ ਬਲੈਕ ਆਊਟ ਨਾ ਕਰ ਦਿੰਦੇ ਹੋਣ, ਉਹਨੂੰ ਸਾਰੇ ਨੂੰ ਧਿਆਨ 'ਚ ਲੈ ਕੇ ਦੋਨਾਂ ਫੋਰਮਾਂ ਨੇ ਫੇਰ ਲਿਆ ਕਿ ਉਹਦੀ ਲੜਾਈ ਦਾ ਫੈਸਲਾ ਕਿਸੇ ਹੋਰ ਰੂਪ ਦੇ ਵਿੱਚ ਲੜਾਂਗੇ। ਹੁਣ ਉਸ ਤੋਂ ਬਾਅਦ ਉਦੋਂ ਹੀ ਫਿਰ ਇਹ ਫੈਸਲਾ ਲਿਆ ਕਿ ਉਹਦੀ ਰਿਹਾਈ ਦੀ ਖਾਤਰ ਜਿਹੜਾ 17 ਤੇ 18 ਤਰੀਕ ਦਾ 2 ਦਿਨ ਦਾ ਲਗਾਤਾਰ ਪ੍ਰੋਗਰਾਮ ਦਿੱਤਾ ਹੋਇਆ ਹੈ। ਤੋ ਇਹ ਨਹੀਂ ਹੈ। ਦੂਜੀ ਗੱਲ ਜਿਹੜੀ ਤੁਸੀਂ ਕਿਹਾ ਵੀ ਪੰਜਾਬ ਨੂੰ ਕਿਉਂ ਹਰਿਆਣੇ ਨੂੰ ਕਿਉਂ ਟਾਰਗੇਟ, ਆਪਾਂ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇਖੀ ਹੈ ਜੀ। ਸਾਂਝਾ ਪੰਜਾਬ ਸੀ, ਹਰਿਆਣਾ ਉਦੋਂ ਹੈ ਨਹੀਂ ਸੀ, ਇੱਕੋ ਹੀ ਲੋਕ ਸੀ ਇਹ। ਔਰ ਇਹਨਾਂ ਲੋਕਾਂ ਦਾ ਉਸ ਵੇਲੇ ਦੇਸ਼ ਦੀ ਆਜ਼ਾਦੀ ਦੇ ਸਮੇਂ 92% ਕੁਰਬਾਨੀਆਂ ਦੇਣ ਵਾਲੇ ਲੋਕ ਨੇ। ਪਾਕਿਸਤਾਨ ਵੱਖਰਾ ਬਣਾਉਣ ਦੀ ਗੱਲ ਹੈ, ਲੇਕਿਨ ਉਹਨੂੰ ਇੱਥੇ ਪੰਜਾਬ ਦਾ ਆਹ ਲੋਕ ਆ ਜਿਹੜੇ ਦਿੱਲੀ ਤੱਕ ਕਿਉਂ ਨਹੀਂ ਪਾਕਿਸਤਾਨ ਬਣਾ ਦਿੱਤਾ ਗਿਆ? ਲੇਕਿਨ ਇੱਥੇ ਵੀ ਪੰਜਾਬ ਨੂੰ ਵੰਡ ਦਿੱਤਾ, ਉਹ ਉਸ ਖਿੱਤੇ ਨੂੰ ਵੰਡਿਆ ਜਿਹੜਾ ਖਿੱਤਾ। ਇੱਕ ਹੋਰ ਸਟੇਟਮੈਂਟ ਆਈ ਆ ਹਾਈ ਕੋਰਟ ਦੇ ਵੱਲੋਂ ਜਿਹਦੇ ਵਿੱਚ ਕਿਹਾ ਗਿਆ ਕਿ ਸ਼ੁਭਕਰਨ ਦੀ ਜਿਹੜੀ ਮੌਤ ਆ ਉਹ ਸ਼ਾਟਗਨ ਦੇ ਨਾਲ ਹੋਈ ਆ। ਹਾਲਾਂਕਿ ਪੁਲਿਸ ਸ਼ਾਟਗਨ ਨਹੀਂ ਵਰਤਦੀ ਜਾਂ ਫੌਜ ਸ਼ਾਟਗਨ ਨਹੀਂ ਵਰਤਦੀ। ਸ਼ਾਟਗਨ ਪੁਲਿਸ ਨਹੀਂ ਵਰਤਦੀ, ਇਹ ਹਰਿਆਣੇ ਦੇ ਇੱਕ ਅਧਿਕਾਰੀ ਨੇ ਕਿਹਾ। ਸਾਡੇ ਕੋਲੇ ਵੀਡੀਓ ਹੈ, ਜਿਹੜੀ ਵੀਡੀਓ ਦੇ ਵਿੱਚ ਬੜਾ ਕਲੀਅਰ ਕੱਟ ਹੈ, ਸਾਫ਼ ਦਿਸਦਾ ਹੈ ਕਿ ਪੁਲਿਸ ਇੱਥੋਂ ਖੜ ਕੇ ਸਾਡੇ ਲੋਕਾਂ ਦੇ ਉੱਤੇ ਇਹਨਾਂ ਟਰੈਕਟਰਾਂ 'ਚ ਖੜੀ ਹੈ। ਅੱਜ ਜਿਹੜੇ ਟਰੈਕਟਰ ਖੜੇ ਨੇ ਨਾ, ਇਹਨਾਂ 'ਚ ਖੜੀ ਹੈ। ਇਹਨਾਂ 'ਚ ਖੜ ਕੇ ਸਾਡੇ ਜਿਹੜੇ ਇੱਧਰ ਲੋਕ ਫਿਰਦੇ ਨੇ, ਇਹਨਾਂ ਲੋਕਾਂ ਦੇ ਉੱਤੇ ਫਾਇਰ ਕਰ ਰਹੀ ਹੈ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਇੱਕ ਬੇਹੱਦ ਖਾਸ ਜਿਹੜੀ ਕਿ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋ ਚੁੱਕੇ ਹਾਂ। ਇਸ ਮੁਲਾਕਾਤ ਦਾ ਮਕਸਦ ਇਹ ਆ ਕਿ ਕਿਸਾਨਾਂ ਨੂੰ ਕਿਹਾ ਗਿਆ ਕਿ ਤੁਸੀਂ ਇੱਥੇ ਬੈਠੇ ਰਹੋ, ਕਿਉਂਕਿ ਕਿਸਾਨਾਂ ਨੂੰ ਰੋਕਿਆ ਗਿਆ ਸੀ। ਕਿਸਾਨ ਜਿੱਥੇ ਉਹਨਾਂ ਨੂੰ ਜਗ੍ਹਾ ਮਿਲੀ ਉੱਥੇ ਬੈਠ ਗਏ। ਫਰਵਰੀ 2024 ਤੋਂ ਕਿਸਾਨ ਲਗਾਤਾਰ ਜਿਹੜੇ ਕਿ ਮੋਰਚੇ ਦੇ ਵਿੱਚ ਡਟੇ ਹੋਏ ਨੇ। ਖਨੌਰੀ ਬਾਰਡਰ ਦੀ ਗੱਲ ਕਰ ਲਈਏ, ਬੇਸ਼ੱਕ ਉਹ ਸ਼ੰਭੂ ਬਾਰਡਰ ਦੀ ਗੱਲ ਕਰ ਲਈਏ, ਤਾਂ ਕਿਸਾਨਾਂ ਦਾ ਜਿਹੜਾ ਮਕਸਦ ਆ ਉਹ ਦਿੱਲੀ ਜਾਣਾ, ਪਰ ਕਿਸਾਨਾਂ ਨੂੰ ਰਸਤੇ ਦੇ ਵਿੱਚ ਰੋਕਿਆ ਗਿਆ। ਤਾਂ ਸਾਡੇ ਨਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮੌਜੂਦ ਨੇ। ਡੱਲੇਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਫਤਿਹ। ਡੱਲੇਵਾਲ ਸਾਹਿਬ, ਜਿਵੇਂ ਤੁਹਾਨੂੰ ਰੋਕਿਆ ਗਿਆ ਜਾਂ ਇਹ ਕਹਿ ਲਈਏ ਕਿ ਕਿਹਾ ਹੀ ਗਿਆ ਇੱਕ ਤਰ੍ਹਾਂ ਦਾ ਵੀ ਇੱਥੇ ਬਹਿ ਜਾਓ, ਤੁਸੀਂ ਉੱਥੇ ਬੈਠ ਗਏ ਹੋ। ਹੁਣ ਪਿਛਲੇ ਦਿਨਾਂ ਤੋਂ ਚਰਚਾਵਾਂ ਚੱਲ ਰਹੀਆਂ ਨੇ ਕਿ ਜਿਹੜੇ ਬਾਰਡਰ ਆ ਉਹ ਖੁੱਲ੍ਹਣ ਜਾ ਰਹੇ ਨੇ। ਮੈਂ ਕਹੂੰਗਾ ਕਿ ਬਹੁਤ ਚੰਗਾ ਫੈਸਲਾ ਹਾਈ ਕੋਰਟ ਨੇ ਦਿੱਤਾ ਹੈ ਜੀ। ਇਦੋਂ ਵੀ ਚੰਗਾ ਹੁੰਦਾ ਕਿ ਜੇਕਰ ਹਾਈ ਕੋਰਟ ਜਿਸ ਦਿਨ ਇਹ ਘਟਨਾ ਵਾਪਰੀ ਸੀ ਤੇ ਇਹ ਮਾਮਲਾ ਉਸੇ ਦਿਨ ਹੀ ਮਤਲਬ ਹਾਈ ਕੋਰਟ ਦੇ ਵਿੱਚ 21 ਤਰੀਕ ਨੂੰ ਚਲਿਆ ਗਿਆ ਸੀ, ਅਗਰ ਉਸੇ ਵੇਲੇ ਹਾਈ ਕੋਰਟ ਸੋ ਮੋਟੋ ਲੈ ਲੈਂਦੇ ਤਾਂ ਇਹ ਬਾਰਡਰ ਖੁੱਲ੍ਹ ਜਾਂਦੇ ਤਾਂ ਕਿਸਾਨ ਆਰਾਮ ਨਾਲ ਮਤਲਬ ਦਿੱਲੀ ਜਾ ਕੇ ਆਪਦਾ ਪ੍ਰੋਟੈਸਟ ਕਰਦੇ, ਆਪਦੀ ਗੱਲ ਰੱਖਦੇ ਜੀ। ਔਰ ਰੋਕ ਲਿਆ ਕਿਸਾਨਾਂ ਨੂੰ। ਇੱਥੇ ਦੇਰ ਆਏ ਦਰੁਸਤ ਆਏ ਵਾਲੀ ਗੱਲ ਹੈ। ਚਲੋ ਹਾਈ ਕੋਰਟ ਦੇ ਵਿੱਚ ਜਾ ਕੇ ਗੱਲ ਚਲੀ ਗਈ ਤਾਂ ਹਾਈ ਕੋਰਟ ਨੇ ਜਿਹੜਾ ਇਹ ਆਦੇਸ਼ ਦਿੱਤਾ ਕਿ ਬਾਰਡਰ ਖੋਲ੍ਹੋ, ਔਰ ਉਹ ਬਹੁਤ ਵਧੀਆ ਹੈ। ਸਾਡੇ ਲੋਕ ਤੁਸੀਂ ਦੇਖਿਆ ਹੋਊਗਾ, ਮਗਰੋਂ ਆਏ ਹੋ ਜੀ, ਪਰਸੋਂ ਦਾ ਇਹ ਆਦੇਸ਼ ਆਇਆ ਹੈ। ਕੱਲ੍ਹ ਦੀਆਂ ਖਬਰਾਂ ਲੋਕਾਂ ਨੂੰ ਮਤਲਬ ਪਤਾ ਲੱਗਣ ਲੱਗੀਆਂ ਹੈ ਤੇ ਮੋਰਚੇ ਦੇ ਉੱਤੇ ਰੌਣਕਾਂ ਮਤਲਬ ਕੱਲ੍ਹ ਤੋਂ ਹੀ ਵਧਣੀਆਂ ਸ਼ੁਰੂ ਹੋ ਗਏ। ਲੋਕ ਇਸ ਤਿਆਰੀ 'ਚ ਨੇ ਕਿ ਅਸੀਂ ਮਤਲਬ ਦਿੱਲੀ ਜਾਣਾ ਹੈ ਜੀ। ਤੋ ਬਾਕੀ ਜਿਹੜਾ ਇਹ ਲੋਕਾਂ ਦੇ ਜਿਹੜੇ ਸੈਂਟੀਮੈਂਟ ਨੇ ਇਹ ਉਹ ਨੇ। ਸਾਡੀ ਤਿਆਰੀ ਹੈ ਇਸ ਗੱਲ ਦੇ ਲਈ, ਬਟ ਨਾਲ ਦੀ ਨਾਲ ਇਹ ਆ ਗੱਲ ਕਿ ਅਸੀਂ ਇੱਕ ਮੀਟਿੰਗ ਸੱਦੀ ਆਪਦੀ
ਸਾਰੀ ਸਿਚੁਏਸ਼ਨ ਸਾਰੀਆਂ ਗੱਲਾਂ ਨੂੰ ਧਿਆਨ 'ਚ ਲੈ ਕੇ ਲੈਣ ਵਾਸਤੇ ਸਾਡੀ ਮੀਟਿੰਗ ਅੱਜ ਸਾਡੇ ਵਾਲੀ ਜਥੇਬੰਦੀ ਦੀ ਮੀਟਿੰਗ ਹੋਣੀ ਹੈ ਜੀ। ਦੂਸਰੀਆਂ ਸਾਰੀਆਂ ਆਰਗੇਨਾਈਜੇਸ਼ਨ ਆਪਦੀਆਂ ਜਥੇਬੰਦੀਆਂ 'ਚੋਂ ਮੀਟਿੰਗਾਂ ਕਰਨਗੀਆਂ। ਫਿਰ ਕੱਲ੍ਹ ਨੂੰ ਸਾਡੀ SKM ਨਾਨ ਪੋਲੀਟੀਕਲ ਦੇ ਫੋਰਮ ਦੀ ਮੀਟਿੰਗ ਹੋਏਗੀ ਔਰ ਉਸ ਮੀਟਿੰਗ ਤੋਂ ਬਾਅਦ ਅਗਲੇ ਦਿਨ ਫਿਰ ਸਾਡੀ ਮਤਲਬ ਦੋਨਾਂ ਫੋਰਮਾਂ ਦੀ ਮੀਟਿੰਗ ਹੋਊਗੀ। ਉਹਨਾਂ ਮੀਟਿੰਗਾਂ ਨੂੰ ਦੇ ਵਿੱਚ ਪੂਰੀ ਤਰ੍ਹਾਂ ਗੱਲ ਨੂੰ ਖੰਗਾਲ ਕੇ ਸਾਰਾ ਫੈਸਲਾ ਕੀ ਹੈ, ਫੈਸਲੇ ਦੀ ਸਟੱਡੀ ਕਰਕੇ ਵਕੀਲਾਂ ਨੂੰ ਵਿੱਚ ਬਿਠਾ ਕੇ ਫਿਰ ਅਸੀਂ ਉਹਦੇ ਮੁਤਾਬਕ ਮਤਲਬ ਅਗਲਾ ਫੈਸਲਾ ਲਵਾਂਗੇ। ਕਿਸਾਨ ਉਸੇ ਜਗ੍ਹਾ ਤੇ ਬੈਠੇ ਨੇ, ਇਲੈਕਸ਼ਨਾਂ ਹੋ ਗਈਆਂ, ਕਾਫੀ ਕੁਝ ਬਦਲ ਗਿਆ ਪੰਜਾਬ ਦੇ ਵਿੱਚ। ਜੇਕਰ ਦੇਸ਼ ਦੀ ਗੱਲ ਕਰੀਏ, ਦੇਸ਼ ਦੇ ਵਿੱਚ ਵੀ ਕਾਫੀ ਕੁਝ ਬਦਲ ਗਿਆ। ਇੰਡੀਆ ਅਲਾਇੰਸ ਗੱਠਜੋੜ ਦੇ ਵੱਲੋਂ ਕਾਫੀ ਤਹਈਏ ਕੀਤੇ ਗਏ ਕਿ ਸਾਡੀ ਸਰਕਾਰ ਬਣ ਜੇ, ਪਰ ਕਿਸਾਨਾਂ ਦਾ ਇੱਕੋ ਹੀ ਜਿਹੜੀ ਕਿ ਜਿੱਦ ਆ ਕਿ ਸਾਨੂੰ MSP ਦੀ ਗਾਰੰਟੀ ਮਿਲਣੀ ਚਾਹੀਦੀ ਆ, ਸਾਨੂੰ ਸਵਾਮੀਨਾਥਨ ਦੀ ਰਿਪੋਰਟ ਜਿਹੜੀ ਉਹ ਲਾਗੂ ਹੋਣੀ ਚਾਹੀਦੀ ਹੈ। ਦੇਖੋ ਕਿਸਾਨਾਂ ਦਾ ਇਸ ਗੱਲ ਨਾਲ ਕਿਸੇ ਦਾ ਕੋਈ ਪਰਪਸ ਨਹੀਂ ਹੈ, ਜਿਹੜੇ ਖਾਸ ਕਰਕੇ ਜਿਹੜੇ ਫੋਰਮ ਦੋਨੋਂ ਹੀ ਲੜ ਰਹੇ ਨੇ। ਸਰਕਾਰ ਕਿਹਦੀ ਬਣਦੀ ਹੈ, ਇੰਡੀਆ ਅਲਾਇੰਸ ਦੀ ਬਣਦੀ ਹੈ, ਸਰਕਾਰ NDA ਦੀ ਬਣਦੀ ਹੈ, ਇਹਨਾਂ ਗੱਲਾਂ ਨਾਲ ਕੋਈ ਮਤਲਬ ਨਹੀਂ ਹੈ ਜੀ। ਲੇਕਿਨ ਇੱਕ ਗੱਲ ਜ਼ਰੂਰ ਕਹਾਂਗੇ, ਪੂਰੇ ਦੇਸ਼ ਲਈ, ਇਕੱਲੇ ਕਿਸਾਨਾਂ ਲਈ ਨਹੀਂ, ਪੂਰੇ ਦੇਸ਼ ਲਈ ਇੱਕ ਬਹੁਤ ਵਧੀਆ ਸੰਦੇਸ਼ ਹੈ ਕਿ ਜਦੋਂ ਵਿਪਕਸ਼ ਵਿਰੋਧੀ ਧਿਰ ਸਟਰੋਂਗ ਹੁੰਦਾ ਹੈ ਨਾ, ਉਦੋਂ ਸਰਕਾਰ ਮਨਮਾਨੀ ਕਰਨ ਦੇ ਲਈ ਥੋੜਾ ਜਿਹਾ ਸੋਚਦੀ ਹੈ, ਉਸ ਵੇਲੇ ਵਿਚਾਰ ਕਰਦੀ ਹੈ ਕਿ ਅਸੀਂ ਗਲਤ ਨਾ ਹੋ ਜਾਈਏ। ਤੇ ਜੇ ਆਪਾਂ ਕਹੀਏ ਇੰਡੀਆ ਅਲਾਇੰਸ ਦੀ ਜਿਹੜਾ ਮੁੱਖ ਧਿਰ ਹੈ ਉਹ ਕਾਂਗਰਸ ਹੈ। ਜਦੋਂ ਕਾਂਗਰਸ ਨੂੰ ਪੂਰਾ ਸਟਰੋਂਗ ਬਹੁਮਤ ਮਿਲਦਾ ਰਿਹਾ ਨਾ ਜੀ, 400 ਸੀਟਾਂ ਕਾਂਗਰਸ ਨੂੰ ਮਿਲਦੀਆਂ ਰਹੀਆਂ ਇੱਕ ਸਮੇਂ 'ਚ, ਤੇ ਜਦੋਂ ਉਹਨਾਂ ਨੂੰ 400 ਮਿਲਦੀਆਂ ਸੀ, ਕਰਦੇ ਉਹ ਵੀ ਮਤਲਬ ਲੋਕਾਂ ਦੇ ਨਾਲ ਆਪਦੀਆਂ ਮਨਮਾਨੀਆਂ ਸੀ, ਉਦੋਂ ਕਿਸੇ ਦੀ ਪਰਵਾਹ ਨਹੀਂ ਸੀ ਕਰਦੇ। ਸੋ ਇੱਕੋ ਹੀ ਵਧੀਆ ਗੱਲ ਹੋਈ ਹੈ ਇਹਦੇ 'ਚ ਕਿ ਵਿਰੋਧੀ ਧਿਰ ਮਜ਼ਬੂਤ ਆਈ ਹੈ ਤੇ ਲੋਕਾਂ ਦੇ ਮੁੱਦੇ, ਲੋਕਾਂ ਦੇ ਮਸਲੇ, ਜਿਵੇਂ ਖਾਸ ਕਰਕੇ ਕਿਸਾਨੀ ਦਾ ਮੁੱਦਾ ਸਟਰੋਂਗਲੀ ਚੱਕਿਆ ਗਿਆ ਹੈ। ਬੌਂਡਸ ਦਾ ਮੁੱਦਾ ਜਿਹੜਾ ਉਹ ਮਤਲਬ ਸਟਰੋਂਗਲੀ ਪਾਰਲੀਮੈਂਟ ਦੇ ਵਿੱਚ ਚੱਕਿਆ ਜਾਣ ਵਾਲੀ ਗੱਲ ਹੋਈ ਹੈ। ਤੋ ਵਿਪਕਸ਼ ਮਜ਼ਬੂਤ ਬਣਿਆ ਹੈ, ਇਹਦੇ ਲਈ ਅਸੀਂ ਕਹਾਂਗੇ ਬਹੁਤ ਵਧੀਆ ਸੰਕੇਤ ਹੈ। ਸਰਕਾਰ ਕਿਹਦੀ ਬਣਦੀ ਹੈ, ਇੰਡੀਆ ਅਲਾਇੰਸ ਦੀ ਬਣਦੀ ਹੈ ਜਾਂ NDA ਦੀ ਬਣਦੀ ਹੈ, ਉਹਦੇ ਨਾਲ ਕਿਸੇ ਨੂੰ ਕੋਈ ਮਤਲਬ ਨਹੀਂਗਾ। ਸਾਡਾ ਮਤਲਬ ਸਿਰਫ ਸਾਡੇ ਮੁੱਦੇ ਜਿਹੜੇ ਨੇ ਉਹ ਉੱਠ ਕੇ ਉਹਨਾਂ ਦਾ ਸਮੱਸਿਆਵਾਂ ਦਾ ਹੱਲ ਹੋਵੇ। ਅਸੀਂ ਜਿਹੜਾ ਵਿਪਕਸ਼ ਵੀ ਹੈ, ਵਿਪਕਸ਼ ਨੂੰ ਅਸੀਂ ਮੈਮੋਰੰਡਮ ਦਿੱਤੇ ਨੇ ਸਾਡੇ ਜਥੇਬੰਦੀਆਂ ਵੱਲੋਂ, ਸਾਰੀਆਂ ਵੱਲੋਂ ਮਿਲ ਕੇ ਪੂਰੇ ਭਾਰਤ ਦੇ ਵਿੱਚ ਵਿਪਕਸ਼ ਨੂੰ ਅਸੀਂ ਮੈਮੋਰੰਡਮ ਦਿੱਤੇ ਆ। ਨਾਲ ਈਵਨ ਇਹ ਵੀ ਕਿ ਭਾਜਪਾ ਨੂੰ ਛੱਡ ਕੇ ਉਹਦੇ ਵੀ ਜਿਹੜੇ ਸਹਿਯੋਗੀ ਬਾਕੀ ਨੇ, ਇੰਡੀਆ ਗਠਬੰਧਨ ਦੇ NDA ਗਠਬੰਧਨ ਦੇ ਜਿਹੜੇ ਬਾਕੀ ਹਿੱਸੇ ਨੇ, ਉਹਨਾਂ ਨੂੰ ਵੀ ਅਸੀਂ ਮੰਗ ਪੱਤਰ ਭੇਜੇ ਨੇ। ਉਹ ਸਾਰੇ ਜਿਹੜੇ ਮੰਗ ਪੱਤਰ ਗਏ, ਉਹਨਾਂ 'ਚ ਇੱਕੋ ਹੀ ਗੱਲ ਦੀ ਅਸੀਂ ਜ਼ੋਰ ਦੇ ਕੇ ਸਾਰੀਆਂ ਮੰਗਾਂ ਦਾ ਵੇਰਵਾ ਦਿੰਦਿਆਂ ਲਾਸਟ ਦੇ ਉੱਤੇ ਦੋ ਗੱਲਾਂ ਦੇ ਅਸੀਂ ਇੰਪੋਰਟੈਂਟ ਕਹੀਆਂ ਉਹਨਾਂ ਨੂੰ। ਇੱਕ ਤਾਂ ਅਸੀਂ ਕਿਹਾ ਕਿ ਜਿਹੜਾ ਇੱਥੇ ਜਿਸ ਤਰੀਕੇ ਦੇ ਨਾਲ ਸਾਡੇ ਨਾਲ ਬੇਇਨਸਾਫੀ ਹੋਈ ਹੈ, ਉਹਦੀ ਆਵਾਜ਼ ਪਾਰਲੀਮੈਂਟ ਦੇ ਵਿੱਚ ਉੱਠੇ ਜੀ। ਸੈਕੰਡ ਅਸੀਂ ਇਹ ਕਿਹਾ ਕਿ ਜਿਹੜਾ MSP ਦੀ ਗਰੰਟੀ ਦਾ ਕਾਨੂੰਨ C2+50 ਨਾਲ ਮਿਲੇ ਕਿਸਾਨ ਦੀ ਕਰਜ਼ ਮੁਕਤੀ ਹੋਵੇ, ਇਹਦੇ ਲਈ ਪ੍ਰਾਈਵੇਟ ਮੈਂਬਰ ਬਿੱਲ ਤੁਸੀਂ ਲੈ ਕੇ ਆਓ। ਉਹ ਅਗਰ ਪ੍ਰਾਈਵੇਟ ਮੈਂਬਰ ਬਿੱਲ ਆ ਜਾਂਦਾ ਹੈ, ਔਰ ਅਸੀਂ ਸਟਰੋਂਗਲੀ ਇਹਦੇ 'ਤੇ ਰੌਲਾ ਪਾ ਰਹੇ ਹਾਂ ਕਿ ਇਹ ਆਉਣਾ ਚਾਹੀਦਾ ਹੈ। ਦੁਬਾਰਾ ਫਿਰ ਹੁਣ ਵੀ ਸਾਡੀ ਕੋਸ਼ਿਸ਼ ਹੈ। ਅੱਜ ਅਸੀਂ ਇੱਕ ਦੋਨੇ ਫੋਰਮ ਸਾਂਝੀ ਕਰ ਰਹੇ ਹਾਂ ਚਿੱਠੀ। ਇਹ ਅਸੀਂ ਵਿਪਕਸ਼ ਦੇ ਜਿਹੜਾ ਨੇਤਾ ਰਾਹੁਲ ਗਾਂਧੀ ਜੀ, ਉਹਨਾਂ ਨੂੰ ਵੀ ਅਸੀਂ ਚਿੱਠੀ ਲਿਖਾਂਗੇ, ਔਰ ਪੰਜਾਬ ਤੇ ਹਰਿਆਣੇ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਵੀ ਮਤਲਬ ਅਸੀਂ ਚਿੱਠੀਆਂ ਲਿਖ ਕੇ ਮਤਲਬ ਇਹ ਬੇਨਤੀ ਕਰਾਂਗੇ ਕਿ ਤੁਰੰਤ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨਾਂ ਨਾਲ ਮੀਟਿੰਗ ਕਰਕੇ ਕਿਸਾਨਾਂ ਦੇ ਜਿਹੜੇ ਮੁੱਦੇ ਨੇ ਇਹਨਾਂ ਨੂੰ ਬਰੀਕੀ ਦੇ ਵਿੱਚ ਗੰਭੀਰਤਾ ਨਾਲ ਸਮਝਿਆ ਜਾਏ, ਤਾਂ ਕਿ ਇਹਨੂੰ ਮਤਲਬ ਸਾਇੰਟੀਫਿਕ ਤਰੀਕੇ ਦੇ ਨਾਲ ਅੱਗੇ ਇਹਦੇ ਤੇ ਗੱਲ ਕੀਤੀ ਜਾ ਸਕੇ। ਔਰ ਅਸੀਂ ਸਾਡੀ ਮੰਗ ਕੀਤੀ ਇਹਨਾਂ ਧਰਨਿਆਂ ਤੋਂ ਇੱਕ ਟਾਈਮ ਇਹ ਵੀ ਆਇਆ ਕਿ ਮੀਡੀਆ ਵੀ ਬੇਮੁਖ ਹੁੰਦਾ ਨਜ਼ਰ ਆਇਆ ਜਦੋਂ 21 ਫਰਵਰੀ ਤੋਂ ਬਾਅਦ ਸ਼ੁਭਕਰਨ ਦੀ ਮੌਤ ਹੋ ਜਾਂਦੀ ਹੈ। 21 ਫਰਵਰੀ ਤੋਂ ਬਾਅਦ ਬਹੁਤ ਘੱਟ ਐਕਟੀਵਿਟੀ ਦੇਖੀ ਹੈ ਮੀਡੀਆ ਦੀ, ਲਾ ਲਈਏ ਜਾਂ ਮਤਲਬ ਕਿਸਾਨ ਜਥੇਬੰਦੀਆਂ ਦੀ ਲਾ ਲਈਏ, ਬਹੁਤ ਘੱਟ ਐਕਟੀਵਿਟੀ ਦੇਖੀ ਆ। ਉਹਦਾ ਕੀ ਕਾਰਨ ਬਣਦਾ? ਦੇਖੋ, ਇੱਕ ਸੁਭਾਵਿਕ ਹੁੰਦਾ ਹੈ ਕਿ ਲੋਕ ਜਿਸ ਦਿਨ ਦਾ ਸ਼ੁਭਕਰਨ ਵਾਲਾ ਕਾਂਡ ਹੋਣ ਤੋਂ ਬਾਅਦ ਮੋਰਚੇ ਨੂੰ ਸਥਿਰ ਕਰਨ ਵਾਸਤੇ ਜਿਹੜੇ ਹਾਲਾਤਾਂ ਨਾਲ ਭਿੜੇ, ਉਹਨਾਂ ਅਗਲੀਆਂ ਹਾਲਾਤਾਂ ਨੂੰ ਵੇਖਦਿਆਂ ਦੋਵਾਂ ਮੋਰਚਿਆਂ ਨੇ ਬੈਠ ਕੇ ਫੈਸਲਾ ਲਿਆ ਕਿ ਹੋਰ ਵੱਡਾ ਨੁਕਸਾਨ ਕਰਨ ਦੀ ਬਜਾਏ ਆਪਾਂ ਹੁਣ ਮਤਲਬ ਇਹਦੇ ਤੇ ਰਣਨੀਤੀ ਘੜ ਕੇ ਅਗਲੀ ਲੜਾਈ ਨੂੰ ਰਣਨੀਤੀ ਦੇ ਤਹਿਤ ਮਤਲਬ ਲੜਿਆ ਜਾਏ। ਇੱਕ ਵਾਰੀ ਮੋਰਚੇ ਨੂੰ ਇੱਥੇ ਮਤਲਬ ਸਟੇਬਲ ਕੀਤਾ ਜਾਏ, ਔਰ ਉਸ ਵਿਚਾਰ 'ਚੋਂ ਸਾਂਝੇ ਫੈਸਲੇ 'ਚੋਂ ਅਸੀਂ ਮੋਰਚੇ ਨੂੰ ਇੱਥੇ ਸਟੇਬਲ ਕੀਤਾ। ਜਦੋਂ ਮੋਰਚੇ ਨੂੰ ਇੱਥੇ ਸਟੇਬਲ ਕੀਤਾ ਤੇ ਅਸੀਂ ਇੱਕ ਫੈਸਲਾ ਲਿਆ ਸੀਗਾ ਕਿ ਅੱਗੇ ਚੋਣਾਂ ਆ ਰਹੀਆਂ ਨੇ, ਉਹਨਾਂ ਚੋਣਾਂ ਦੇ ਵਿੱਚ ਅਸੀਂ ਸਵਾਲ ਪੁੱਛਾਂਗੇ ਕਿ ਇਹਨਾਂ ਗੱਲਾਂ ਦੇ ਸਵਾਲ ਦੇਵੇ ਭਾਜਪਾ। ਅਸੀਂ ਆਮ ਆਦਮੀ ਪਾਰਟੀ ਤੋਂ ਵੀ ਸਵਾਲ ਪੁੱਛਾਂਗੇ ਕਿ ਤੁਹਾਡਾ ਕੀ ਰੋਲ ਰਿਹਾ
ਜਦੋਂ ਸਾਡੇ ਨਾਲ ਇਹ ਕੁਝ ਹੋ ਰਿਹਾ ਸੀ ਤਾਂ ਉਹ ਲੋਕਾਂ ਨੇ ਸਵਾਲ ਪੁੱਛੇ ਨੇ। ਲੋਕਾਂ ਨੇ ਪੂਰੇ ਭਾਰਤ ਦੇ ਵਿੱਚ ਇੱਕ ਮਾਹੌਲ ਗਰਮ ਹੋਇਆ, ਇੱਕ ਹਵਾ ਬਣੀ, ਇੱਕ ਵੇਵ ਬਣੀ ਸਵਾਲਾਂ ਦੀ। ਉਹ ਇਕੱਲੇ ਫਿਰ ਪੰਜਾਬ ਤੇ ਹਰਿਆਣੇ 'ਚ ਨਹੀਂ ਪੁੱਛੇ ਗਏ, ਉਹ ਯੂਪੀ 'ਚ ਵੀ ਪੁੱਛੇ ਗਏ, ਉਹ ਕਰਨਾਟਕਾ 'ਚ ਵੀ ਪੁੱਛੇ ਗਏ, ਉਹ ਤਮਿਲਨਾਡੂ 'ਚ ਵੀ ਪੁੱਛੇ ਗਏ, ਉਹ ਉੜੀਸਾ 'ਚ ਵੀ ਪੁੱਛੇ ਗਏ, ਉਹ ਬਿਹਾਰ 'ਚ ਵੀ ਪੁੱਛੇ ਗਏ, ਈਵਨ ਕਿ ਮੱਧ ਪ੍ਰਦੇਸ਼ ਤੱਕ ਉਹਨਾਂ ਸਵਾਲਾਂ ਦਾ ਸਿਲਸਿਲਾ ਚੱਲਿਆ ਜੀ। ਜੇ ਉਹ ਸਵਾਲਾਂ ਦਾ ਸਿਲਸਿਲਾ ਚੱਲਿਆ ਤੇ ਲੋਕਾਂ ਦੇ ਵਿੱਚ ਅਵੇਅਰਨੈਸ ਆਈ, ਅਸੀਂ ਮਤਲਬ ਕੋਸ਼ਿਸ਼ ਕੀਤੀ ਕਿ ਸਾਰੇ ਭਾਰਤ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਿੰਨਾ ਅਸੀਂ ਕਰ ਸਕੇ ਸਾਨੂੰ ਇੱਕ ਸ਼ੁਭ ਕਰਨ ਦੀਆਂ ਅਸਥੀਆਂ ਲੈ ਕੇ ਸਾਰੇ ਲੋਕਾਂ ਦੇ ਵਿੱਚ ਇੱਕ ਮੈਸੇਜ ਲੈ ਕੇ ਜਾਣਾ ਚਾਹੀਦਾ ਹੈ ਕਿ ਇਹ ਕਿੰਨੇ ਕਰੂਰ ਲੋਕ ਨੇ, ਔਰ ਉਹ ਲੈ ਕੇ ਜਾਣ ਦਾ ਅਸੀਂ ਕੋਸ਼ਿਸ਼ ਕੀਤੀ। ਕਈ ਥਾਵਾਂ ਦੇ ਉੱਤੇ ਅਸੀਂ ਵੀਡੀਓ ਵੈਨ ਵੀ ਘੁਮਾਈ ਤਾਂ ਕਿ ਸਾਰਾ ਕੁਝ ਉਹਨਾਂ ਲੋਕਾਂ ਨੂੰ ਪਤਾ ਲੱਗੇ। ਜਿਵੇਂ ਸਾਊਥ ਦੇ ਵਿੱਚ ਜਿਹੜੀ ਤੁਸੀਂ ਮੀਡੀਆ ਦੀ ਗੱਲ ਕੀਤੀ ਹੈ, ਮੀਡੀਆ ਨੂੰ ਕੁਝ ਮੀਡੀਆ ਤਾਂ ਆਪਾਂ ਨੂੰ ਪਹਿਲਾਂ ਤੋਂ ਹੀ ਮੰਨਦੇ ਆ ਕਿ ਸਰਕਾਰ ਦਾ ਪੱਖ ਦੇ ਵਿੱਚ ਭੁਗਤਦਾ ਰਿਹਾ, ਲੇਕਿਨ ਜਿੰਨਾ ਕੁ ਮੀਡੀਆ ਇਸ ਗੱਲ ਨੂੰ ਜ਼ੋਰ ਸ਼ੋਰ ਨਾਲ ਉਠਾਉਣ ਦੀ ਗੱਲ ਕਰਦਾ ਸੀ, ਉਹਨੇ ਕੁ ਮੀਡੀਆ ਦੇ ਉੱਤੇ ਕਿਸ ਤਰੀਕੇ ਨਾਲ ਪ੍ਰੈਸ਼ਰ ਬਣਾਇਆ, ਕਿਸੇ ਨੂੰ ਈਡੀ ਦਾ ਡਰ ਬਣਾਇਆ, ਕਿਸੇ ਨੂੰ ਕਿਸੇ ਛਾਪੇ ਦਾ ਡਰ ਬਣਾਇਆ, ਕਿਸੇ ਨੂੰ ਕਿਵੇਂ ਉਹਨਾਂ ਨੂੰ ਵੀ ਪ੍ਰੈਸ਼ਰਾਈਜ਼ ਕਰਕੇ ਇਹਨਾਂ ਨੇ ਪਿੱਛੇ ਹਟਾ ਲਿਆ। ਫਿਰ ਸਾਡੀ ਕੋਸ਼ਿਸ਼ ਸੀਗੀ ਕਿ ਸਾਡੀ ਗੱਲ ਹੁਣ ਆਪ ਨੂੰ ਹਿੰਮਤ ਕਰਕੇ ਉਹ ਪੁਰਾਣੇ ਯੁੱਗ ਦੀ ਤਰ੍ਹਾਂ ਆਪ ਲੈ ਕੇ ਚੱਲੀਏ ਲੋਕਾਂ 'ਚ, ਉਹ ਲੈ ਕੇ ਜਾਣ ਦਾ ਕੋਸ਼ਿਸ਼ ਕੀਤੀ। ਜਿੱਥੇ ਉਹ ਗਈ, ਜਿੱਥੇ ਅਸੀਂ ਲਿਜਾਣ 'ਚ ਸਫਲ ਹੋ ਗਏ, ਉਹਨਾਂ ਥਾਵਾਂ ਦੇ ਉੱਤੇ ਭਾਜਪਾ ਨੂੰ ਕਰਾਰੀ ਮਤਲਬ ਚੋਟ ਲੱਗੀ ਹੈ। ਸਰਕਾਰ ਦੇ ਜਿਹੜਾ ਲੋਕਾਂ ਦੇ ਨਾਲ ਕੀਤੀ ਗਈ ਬੇਇਨਸਾਫੀ ਜਾਂ ਲੋਕਾਂ ਦੇ ਉੱਤੇ ਕੀਤੇ ਜ਼ਬਰ ਨੂੰ ਜਦੋਂ ਲੋਕਾਂ ਨੇ ਵੇਖਿਆ, ਉਹਦੇ ਗੁੱਸੇ ਦੇ ਵਿੱਚੋਂ ਲੋਕਾਂ ਨੇ ਫਿਰ ਇਹਨਾਂ ਨੂੰ ਸਬਕ ਸਿਖਾਉਣ ਦਾ ਕੰਮ ਕੀਤਾ। ਜਿਹੜੇ 400 ਪਾਰ ਦੀਆਂ ਗੱਲਾਂ ਕਰਦੇ ਸੀ ਉਹ 240 ਤੇ ਅਟਕ ਗਏ। ਇਹ ਇੱਕ ਮੈਂ ਸਮਝੂੰਗਾ ਕਿ ਮੋਰਚੇ ਦੀ ਵੱਡੀ ਮਦਦ। ਕੱਲਾ ਪੰਜਾਬ ਹੀ ਕਿਉਂ ਟਾਰਗੇਟ ਆ? ਕੱਲਾ ਪੰਜਾਬ ਜਾਂ ਹਰਿਆਣਾ ਹੀ ਕਿਉਂ ਟਾਰਗੇਟ ਆ? ਪੰਜਾਬ ਦੇ ਲੀਡਰਾਂ ਤੇ ਹੀ ਕਿਉਂ ਜਿਹੜਾ ਕਿ ਸਕੰਜਾ ਕਸਿਆ ਜਾਂਦਾ? ਜਾਂ ਹਰਿਆਣੇ ਦੇ ਨਵਦੀਪ ਦੀ ਗੱਲ ਕਰ ਲਈਏ, ਵਾਟਰ ਕੈਨਨ ਵਾਲੇ ਦੀ, ਉਸ ਦੀ ਕਾਫੀ ਚਰਚਾ ਚੱਲੀ ਹੈ ਪਿਛਲੇ ਦਿਨਾਂ ਦੇ ਦੌਰਾਨ ਕਿ ਉਸ ਦੀ ਕਿਸੇ ਨੇ ਸਾਰ ਹੀ ਨਹੀਂ ਲਈ। ਨਹੀਂ, ਇਹ ਨਹੀਂ ਹੈ ਸਾਰ ਨਾ ਲੈਣ ਵਾਲੀ ਗੱਲ ਨਹੀਂ ਹੈ। ਬਹੁਤ ਕੋਸ਼ਿਸ਼ ਹੋਈ, ਆਪਾਂ ਲਗਾਤਾਰ ਮਤਲਬ 35 ਦਿਨ ਤਾਂ ਰੇਲ ਰੁਕੀ ਰਹੀ ਨਵਦੀਪ ਦੀ ਖਾਤਰ। ਨਵਦੀਪ ਨਹੀਂ ਇਕੱਲਾ ਸੀ, ਇੱਕ ਮੁੰਡਾ ਉਧਰ ਹੀ ਹੋਰ ਆਇਆ ਤੇ ਇੱਕ ਇੱਧਰ ਅਨੀਸ਼ ਖਟਕੜ ਸੀ। ਇਹ 3 ਮੁੰਡੇ ਸੀ ਜਿਨ੍ਹਾਂ ਨੂੰ ਮਤਲਬ ਜੇਲ੍ਹ 'ਚ ਬੰਦ ਕੀਤਾ ਸੀ, ਔਰ ਇਹਨਾਂ ਦੀ ਖਾਤਰ ਨਜ਼ਰ ਰੇਲ ਰੁਕੀ ਰਹੀ। ਜਦੋਂ ਪਤਾ ਲੱਗਿਆ ਕਿ ਝੋਨੇ ਦੀ ਲਾਉਣ ਦਾ ਟਾਈਮ ਆ ਗਿਆ, ਕਿਸਾਨੀ ਨੂੰ ਸਮੱਸਿਆ ਜਾਣਬੁੱਝ ਕੇ ਕ੍ਰੀਏਟ ਕਰਨਗੇ। ਇਹ ਖਾਦਾਂ ਦੀ ਕਮੀ ਲਿਆ ਸਕਦੇ ਨੇ, ਇਹ ਕੋਲੇ ਦੀ ਜਾਣਬੁੱਝ ਕੇ ਕਮੀ ਲਿਆ ਸਕਦੇ ਨੇ, ਤੇ ਪੰਜਾਬ ਨੂੰ ਮਤਲਬ ਬਿਲਕੁਲ ਕਿਤੇ ਬਲੈਕ ਆਊਟ ਨਾ ਕਰ ਦਿੰਦੇ ਹੋਣ, ਉਹਨੂੰ ਸਾਰੇ ਨੂੰ ਧਿਆਨ 'ਚ ਲੈ ਕੇ ਦੋਨਾਂ ਫੋਰਮਾਂ ਨੇ ਫੇਰ ਲਿਆ ਕਿ ਉਹਦੀ ਲੜਾਈ ਦਾ ਫੈਸਲਾ ਕਿਸੇ ਹੋਰ ਰੂਪ ਦੇ ਵਿੱਚ ਲੜਾਂਗੇ, ਲੇਕਿਨ ਉਹਨਾਂ ਚਿਰ ਲਈ ਇਹਨੂੰ ਕਿਹੜਾ ਮਤਲਬ ਸਭਾ ਗੇਟ ਨੂੰ ਰੇਲਵੇ ਟਰੈਕ ਨੂੰ ਛੱਡੀਏ। ਉਹਦੇ 'ਚੋਂ ਰੇਲਵੇ ਟਰੈਕ ਛੱਡਿਆ। ਹੁਣ ਉਸ ਤੋਂ ਬਾਅਦ ਉਦੋਂ ਹੀ ਫਿਰ ਇਹ ਫੈਸਲਾ ਲਿਆ ਕਿ ਉਹਦੀ ਰਿਹਾਈ ਦੀ ਖਾਤਰ ਜਿਹੜਾ 17 ਤੇ 18 ਤਰੀਕ ਦਾ 2 ਦਿਨ ਦਾ ਲਗਾਤਾਰ ਪ੍ਰੋਗਰਾਮ ਦਿੱਤਾ ਹੋਇਆ ਹੈ ਕਿ ਅਸੀਂ ਅੰਬਾਲਾ SP ਦਾ ਘਿਰਾਓ ਕਰਾਂਗੇ ਔਰ ਉਹਦੇ ਉੱਤੇ ਮਤਲਬ ਸਟਰੋਂਗਲੀ ਆਪਦੀ ਗੱਲ ਉੱਥੇ ਲੈ ਕੇ ਜਾਵਾਂਗੇ। ਤਾਂ ਇਹ ਨਹੀਂ ਹੈ। ਦੂਜੀ ਗੱਲ ਜਿਹੜੀ ਤੁਸੀਂ ਕਿਹਾ ਵੀ ਪੰਜਾਬ ਨੂੰ ਕਿਉਂ, ਹਰਿਆਣੇ ਨੂੰ ਕਿਉਂ ਟਾਰਗੇਟ? ਪੰਜਾਬ ਤੇ ਹਰਿਆਣੇ ਦੀ ਫਿਤਰਤ ਕੀ ਹੈ, ਪੰਜਾਬ ਤੇ ਹਰਿਆਣੇ ਦਾ ਇਤਿਹਾਸ ਕੀ ਹੈ? ਆਪਾਂ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇਖੀ ਹੈ ਜੀ। ਸਾਂਝਾ ਪੰਜਾਬ ਸੀ, ਹਰਿਆਣਾ ਉਦੋਂ ਹੈ ਨਹੀਂ ਸੀ, ਬਿਲਕੁਲ ਇੱਕੋ ਹੀ ਲੋਕ ਸੀ ਇਹ। ਔਰ ਇਹਨਾਂ ਲੋਕਾਂ ਦਾ ਉਸ ਵੇਲੇ ਦੇਸ਼ ਦੀ ਆਜ਼ਾਦੀ ਦੇ ਸਮੇਂ 92% ਕੁਰਬਾਨੀਆਂ ਦੇਣ ਵਾਲੇ ਲੋਕ ਨੇ ਇਹ। ਜੇ ਦੇਸ਼ ਨੂੰ ਆਰਥਿਕ ਜ਼ਰੂਰਤਾਂ ਪਈਆਂ ਪ੍ਰਧਾਨ ਮੰਤਰੀ ਦੀ ਇੱਕ ਆਵਾਜ਼ ਤੇ ਜਿੰਨਾ ਪੂਰੇ ਭਾਰਤ ਨੇ ਆਰਥਿਕ ਸਹਿਯੋਗ ਦਿੱਤਾ, ਉਹਦੇ ਨਾਲੋਂ ਕਈ ਗੁਣਾ ਵੱਧ ਇਸ ਖਿੱਤੇ ਨੇ ਸਹਿਯੋਗ ਦਿੱਤਾ। ਸੋਨਾ ਦਾਨ ਕਰਤਾ ਲੋਕਾਂ ਨੇ। ਇਹਦਾ ਮਤਲਬ ਇਹ ਲੋਕ ਜਿਹੜੇ ਨੇ ਇਹ ਦੇਸ਼ ਪ੍ਰਸਤ ਨੇ, ਇਹ ਵਤਨ ਪ੍ਰਸਤ ਲੋਕ ਨੇ। ਤੋ ਜਿੰਨਾ ਉਹਨਾਂ ਲੋਕਾਂ ਨੂੰ ਇਹ ਡਰ ਹੈ ਕਿ ਇਹਨਾਂ ਲੋਕਾਂ ਨੂੰ ਕਿਵੇਂ ਦਬਾ ਕੇ ਕਿਵੇਂ ਪ੍ਰੈਸ਼ਰਾਈਜ਼ ਕਰਕੇ ਰੱਖਿਆ ਜਾਏ। ਉਸੇ ਤੋਂ ਪੰਜਾਬ ਤੇ ਹਰਿਆਣਾ 2 ਸਟੇਟਾਂ ਬਣੀਆਂ ਜੀ। ਔਰ ਪੰਜਾਬ ਤੇ ਹਰਿਆਣੇ ਨੂੰ ਪਹਿਲਾਂ ਤਾਂ ਇਹ ਦੇਖੋ ਇੱਕ ਨੋਟ ਕਰਨ ਵਾਲੀ ਗੱਲ ਹੈ, ਪਹਿਲਿਆਂ ਸ਼ਾਸਕਾਂ ਨੇ, ਪਹਿਲੇ ਰਾਜਿਆਂ ਮਹਾਰਾਜਿਆਂ ਨੇ ਜਾਂ ਪਹਿਲੀਆਂ ਤਾਕਤਾਂ ਨੇ ਜਦੋਂ ਅੰਗਰੇਜ਼ ਜਾਣ ਲੱਗੇ ਉਦੋਂ ਭਾਰਤ ਨੂੰ ਵੰਡਣ ਦੀ ਗੱਲ ਆਈ, ਪਾਕਿਸਤਾਨ ਵੱਖਰਾ ਬਣਾਉਣ ਦੀ ਗੱਲ ਆਈ, ਲੇਕਿਨ ਉਹਨੂੰ ਇੱਥੇ ਪੰਜਾਬ ਦਾ ਆਹ ਲੋਕ ਆ ਜਿਹੜੇ ਦਿੱਲੀ ਤੱਕ ਕਿਉਂ ਨਹੀਂ ਪਾਕਿਸਤਾਨ ਬਣਾ ਦਿੱਤਾ ਗਿਆ? ਬਣਾਇਆ ਜਾ ਸਕਦਾ ਸੀ ਨਾ। ਲੇਕਿਨ ਇੱਥੇ ਵੀ ਪੰਜਾਬ ਨੂੰ ਵੰਡ ਦਿੱਤਾ, ਉਹ ਉਸ ਖਿੱਤੇ ਨੂੰ ਵੰਡਿਆ ਜਿਹੜਾ ਖਿੱਤਾ ਭਿੜਨ ਵਾਲੇ ਲੋਕ ਸੀ, ਜਿਨ੍ਹਾਂ ਦੀ ਫਿਤਰਤ ਲੜਨ ਵਾਲੀ ਸੀ। ਔਰ ਉਧਰਲੇ ਪਾਸੇ ਦੂਜਾ ਇੱਕ ਹੋਰ ਨੋਟ ਕਰੋ, ਬੰਗਾਲ ਦੇ ਲੋਕ ਵੀ ਅੰਦੋਲਨਕਾਰੀ ਸੀ, ਸੋਚਦੇ ਸੀ ਜੀ। ਉੱਥੋਂ ਜਾ ਕੇ ਬੰਗਾਲ ਨੂੰ ਵੰਡਤਾ, ਇੱਕ ਖਿੱਤਾ ਉੱਥੇ ਬਣਾਤਾ, ਇੱਕ ਖਿੱਤਾ ਇੱਥੇ ਬਣਾਤਾ। ਤੋ ਇਹ ਉਹਨਾਂ ਦੀ ਇੱਕ ਸਾਜ਼ਿਸ਼ ਸੀ, ਉਹਦੇ 'ਚੋਂ ਖੇਡਿਆ ਗਿਆ ਗੇਮ। ਉਦੋਂ ਗਾਹਾਂ ਜਿਹੜੇ ਸ਼ਾਸਕ ਨੇ, ਜਿਹੜੇ ਇੱਥੇ ਰਾਜ ਕਰਨ ਵਾਲੇ ਲੋਕ ਨੇ, ਉਹਨਾਂ ਉਹ ਛਤਰ ਛਾਇਆ ਤਾਂ ਉਹਨਾਂ ਦੀ ਥੱਲੇ ਚੱਲਦੇ ਸੀ।
ਉਹਨਾਂ ਦੀ ਛਤਰ ਛਾਇਆ ਦੇ ਥੱਲੇ ਚੱਲਦਿਆਂ ਪੰਜਾਬ ਨੂੰ ਫੇਰ ਵੰਡਿਆ ਗਿਆ। ਹਿਮਾਚਲ ਕੱਢਤਾ, ਹਰਿਆਣਾ ਕੱਢਤਾ, ਇਹ ਵੱਡਾ ਹਿੱਸੇ ਵਿੱਚੋਂ ਕੱਢ ਕੇ ਇੱਕ ਛੋਟਾ ਜਿਹਾ ਪੰਜਾਬ ਬਣਾਤਾ। ਫਿਰ ਇਹਨਾਂ ਦੀ ਆਪਸ ਵਿੱਚ ਪਾਣੀ ਦੀ ਲੜਾਈ ਸ਼ੁਰੂ ਕਰਾਤੀ। ਤੁਸੀਂ ਦੇਖਿਆ ਹੋਵੇਗਾ ਭਾਰਤ ਦੇ ਵਿੱਚ ਬਹੁਤ ਸਾਰੇ ਰਾਜਾਂ ਦਾ ਪੁਨਰਗਠਨ ਹੋਇਆ ਹੈ ਜੀ। ਇਕੱਲਾ ਪੰਜਾਬ ਦਾ ਤੇ ਹਰਿਆਣਾ ਦਾ ਪੁਨਰਗਠਨ ਨਹੀਂ ਹੋਇਆ, ਬਹੁਤ ਸਾਰੀਆਂ ਰਾਜਾਂ ਦਾ ਪੁਨਰਗਠਨ ਹੋਇਆ। ਲੇਕਿਨ ਧਾਰਾ 78, 79, 80 ਕੇਵਲ ਇਸ ਪੁਨਰਗਠਨ ਦੇ ਵਾਸਤੇ ਲਾਗੂ ਕੀਤੀ ਗਈ। ਇਹ ਕਿਉਂ ਵੀ ਬਾਕੀਆਂ ਵੇਲੇ ਕਿਉਂ ਨਹੀਂ? ਇਹਦਾ ਮਤਲਬ ਸਾਨੂੰ ਸਜ਼ਾ ਦੇਣ ਲਈ, ਇਹਨਾਂ ਲੋਕਾਂ ਨੂੰ ਆਪਸ ਵਿੱਚ ਲੜਾਉਣ ਲਈ, ਇੱਥੋਂ ਦੇ ਦਰਿਆਵਾਂ ਦੇ ਪਾਣੀਆਂ ਦੇ ਪ੍ਰਬੰਧ ਆਪਦੇ ਕੋਲ ਕੇਂਦਰ ਨੇ ਲਿਜਾਣ ਲਈ, ਤਾਂ ਕਿ ਜਿੰਨਾ ਚਿਰ ਮਰਜ਼ੀ ਇਹਨੂੰ ਲੜਾਉਣਾ ਚਾਹੀਏ ਲੜਾ ਸਕਦੇ ਨੇ। ਸੋ ਇਹ ਟਾਰਗੇਟ ਹੈ, ਪਹਿਲਾਂ ਤੋਂ ਹੀ ਟਾਰਗੇਟ ਹੈ ਕਿ ਇਹ ਅੰਦੋਲਨਕਾਰੀ ਸੋਚ ਦੇ ਜਿਹੜੇ ਲੋਕ ਨੇ ਇਹਨਾਂ ਨੂੰ ਕਿਵੇਂ ਦਬਾ ਕੇ ਰੱਖਿਆ ਜਾ ਸਕਦਾ ਹੈ। ਉਹ ਉਸੇ ਗੱਲ ਤੁਸੀਂ ਨੋਟ ਕਰਿਆ, ਇੱਕ ਗੱਲ ਨੋਟ ਹੋਰ ਕਰਿਓ ਕੋਈ, ਸ਼ਾਇਦ ਧਿਆਨ ਰੱਖੋ। ਮੇਰੇ ਲਗਭਗ 39-40 ਸਾਲ ਦੇ ਲਗਭਗ ਮੈਨੂੰ ਹੋ ਗਿਆ ਜਥੇਬੰਦੀ 'ਚ ਕਿਸੇ ਨਾ ਕਿਸੇ ਰੂਪ 'ਚ ਕੰਮ ਕਰਦੇ ਨੂੰ, ਭਾਵੇਂ ਮੈਂ ਪਿੰਡ ਇਕਾਈ 'ਚ ਕੀਤਾ ਜਾਂ ਜ਼ਿਲ੍ਹੇ 'ਚ ਕੀਤਾ, ਬਲਾਕ 'ਚ ਕੀਤਾ। ਅੱਜ ਮੈਂ ਸਟੇਟ ਦੀ ਆਪਦੀ ਜ਼ਿੰਮੇਵਾਰੀ ਜੋ ਮੇਰੀ ਸੰਗਤ ਨੇ ਲਾਈ ਮੈਂ ਨਿਭਾ ਰਿਹਾ। ਇੰਨੇ ਟਾਈਮ ਦੇ ਵਿੱਚ ਜੋ ਮੈਂ ਦੇਖਿਆ, ਅਸੀਂ ਇੱਕ ਮੰਗ ਪੱਤਰ ਦਿੰਦੇ ਸੀ, ਅਸੀਂ ਵੀ ਦਿੰਦੇ ਸੀ, ਹਰਿਆਣਾ ਵੀ ਦਿੰਦਾ ਸੀ, ਯੂਪੀ ਵੀ ਦੇ ਜਾਂਦਾ ਸੀ। ਆਲ ਓਵਰ ਇੰਡੀਆ ਦੇ ਵਿੱਚੋਂ ਜੇਕਰ ਮੰਗ ਪੱਤਰ ਦੇਣ ਲਾਲਾ ਕੋਈ ਗੱਲ ਹੁੰਦੀ ਸੀ ਨਾ, ਇਹਨਾਂ 3 ਸਟੇਟਾਂ ਤੋਂ ਹੁੰਦੀ ਸੀ, ਬਾਕੀ ਸਾਰਾ ਸਾਊਥ ਚੁੱਪ ਕਰਕੇ ਬੈਠਾ ਸੀ। ਅਸੀਂ ਜਾਉਂਦੇ ਸੀ ਦਿੱਲੀ, ਮੰਗ ਪੱਤਰ ਦੇ ਕੇ ਮੁੜ ਜਾਂਦੇ ਸੀ। ਲੇਕਿਨ ਜਦੋਂ ਪੰਜਾਬ ਤੇ ਹਰਿਆਣਾ ਇਕਜੁੱਟ ਹੋ ਕੇ ਲੜਿਆ, ਉਦੋਂ ਉਸੇ ਸਰਕਾਰ ਨੇ ਜਿਹੜੀ ਪਾਰਲੀਮੈਂਟ ਦੇ ਵਿੱਚ ਕਾਨੂੰਨ ਲੈ ਕੇ ਆਂਦੇ ਸੀ, ਉਸੇ ਪਾਰਲੀਮੈਂਟ ਦੇ ਵਿੱਚ ਮੁੜ ਕੇ ਉਹਨੂੰ ਦੁਬਾਰਾ ਪੁੱਠਾ ਗੇੜਾ ਦੇ ਕੇ ਉਹਨਾਂ ਨੂੰ ਵਾਪਸ ਕਰਨਾ ਪਿਆ। ਸੋ ਇਹ ਇਸ ਇਲਾਕੇ ਦੀ ਫਿਤਰਤ ਹੈ, ਇਸ ਖਿੱਤੇ ਦੀ ਫਿਤਰਤ ਹੈ। ਇਹ ਇਹਨਾਂ ਦੀ ਇੱਕ ਇਹਨਾਂ ਦਾ ਜੀਨ ਹੈ ਕਿ ਇਹ ਮਤਲਬ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰ ਸਕਦੇ। ਤਾਂ ਉਹਨਾਂ ਦੀ ਕੋਸ਼ਿਸ਼ ਇਹ ਹੈ ਕਿ ਇਹਨਾਂ ਨੂੰ ਟਾਰਗੇਟ ਕਰਕੇ ਰੱਖੋ, ਇਹਨਾਂ ਨੂੰ ਪਾੜ ਕੇ ਰੱਖੋ, ਇਹਨਾਂ ਨੂੰ ਨਿਖੇੜ ਕੇ ਰੱਖੋ, ਆਪਸ ਵਿੱਚ ਲੜਾ ਕੇ ਰੱਖੋ, ਤਾਂ ਕਿ ਇਕੱਠੇ ਹੋ ਕੇ ਲੜਾਈ ਨਾ ਲੜ ਸਕਣ। ਇੱਕ ਹੋਰ ਸਟੇਟਮੈਂਟ ਆਈ ਆ ਹਾਈ ਕੋਰਟ ਦੇ ਵੱਲੋਂ, ਜਿਹਦੇ ਵਿੱਚ ਕਿਹਾ ਗਿਆ ਕਿ ਸ਼ੁਭਕਰਨ ਦੀ ਜਿਹੜੀ ਮੌਤ ਆ ਉਹ ਸ਼ਾਟਗਨ ਦੇ ਨਾਲ ਹੋਈ ਆ, ਹਾਲਾਂਕਿ ਪੁਲਿਸ ਸ਼ਾਟਗਨ ਨਹੀਂ ਵਰਤਦੀ ਜਾਂ ਫੌਜ ਸ਼ਾਟਗਨ ਨਹੀਂ ਵਰਤਦੀ। ਦੇਖੋ ਹਾਈ ਕੋਰਟ ਨੇ ਨਹੀਂ ਕਿਹਾ ਹੈਗਾ ਬਈ, ਪਹਿਲਾਂ ਮੈਂ ਸਪਸ਼ਟ ਕਰ ਦਿਆਂ ਕਿ ਸ਼ਾਟਗਨ ਪੁਲਿਸ ਨਹੀਂ ਵਰਤਦੀ। ਇਹ ਹਰਿਆਣੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਪੁਲਿਸ ਤਾਂ ਸ਼ਾਟਗਨ ਵਰਤਦੀ ਨਹੀਂ ਜੀ। ਇਹ ਹੈ ਵੀ ਠੀਕ ਉਹਨਾਂ ਦੀ ਗੱਲ, ਲੇਕਿਨ ਸਵਾਲ ਇੱਥੇ ਇੱਕ ਬੜਾ ਇੰਪੋਰਟੈਂਟ ਹੈ ਕਿ ਬਈ ਅਗਰ ਧਿਆਨ ਨਾਲ ਦੇ ਕੇ ਦੇਖੋ ਤਾਂ ਪੁਲਿਸ ਕਦੇ ਵੀ ਕਿਤੇ ਵੀ ਆਲ ਓਵਰ ਇੰਡੀਆ ਜਾਂ ਵਰਲਡ 'ਚ ਯੂਨੀਫਾਰਮ ਤੋਂ ਬਗੈਰ ਐਕਟ ਨਹੀਂ ਕਰਦੀ ਕਿਸੇ ਤਰ੍ਹਾਂ ਦਾ। ਜੇ ਕਿਸੇ ਵੀ ਐਕਸ਼ਨ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਆਪਦੀ ਯੂਨੀਫਾਰਮ 'ਚ ਆਉਣਾ ਹੈ ਜੀ। ਜੇ ਯੂਨੀਫਾਰਮ ਤੋਂ ਬਗੈਰ, ਵਰਦੀ ਪਹਿਨੇ ਤੋਂ ਬਿਨਾਂ ਪੁਲਿਸ ਦੇ ਅਧਿਕਾਰੀ ਬਿਨਾਂ ਆਪਦੀ ਨੇਮ ਪਲੇਟ ਲਾਇਆ ਇਹਨਾਂ ਬਾਰਡਰਾਂ ਤੇ ਖੜੇ ਦੇਖੇ ਗਏ, ਤੁਹਾਡੀ ਪ੍ਰੈਸ ਨਹੀਂ ਦੇਖੀ ਉਹ, ਪ੍ਰੈਸ ਦੇ ਕੋਲੇ ਕੈਦ ਨੇ ਉਹ ਗੱਲਾਂ। ਤਾਂ ਇਹਦਾ ਮਤਲਬ ਤੁਸੀਂ ਸੰਵਿਧਾਨ ਨੂੰ, ਤੁਸੀਂ ਕਾਨੂੰਨ ਨੂੰ ਸਿੱਕੇ ਟੰਗੀ ਬੈਠੇ ਹੋ, ਇੱਕ ਗੱਲ। ਨੰਬਰ 2, ਸਿਵਲ ਕੱਪੜਿਆਂ ਦੇ ਵਿੱਚ ਇਹਨਾਂ ਦੇ ਲੋਕ ਆਏ ਨੇ ਔਰ ਉਹਨਾਂ ਨੇ ਆ ਕੇ ਸਾਡੀਆਂ ਜਿੱਥੇ ਆਪਾਂ ਟਰਾਲੀਆਂ 'ਚ ਖੜੇ ਹਾਂ ਜੀ, ਇੱਥੇ ਆ ਕੇ ਉਹਨਾਂ ਨੇ ਥਾਪੀਆਂ ਮਾਰੀਆਂ ਨੇ। ਹੁਣ ਅੰਦਾਜ਼ਾ ਲਾਇਓ ਪੁਲਿਸ ਕਾਹਦੇ ਲਈ ਹੁੰਦੀ ਹੈ? ਪੁਲਿਸ ਇਸ ਲਈ ਹੁੰਦੀ ਹੈ ਕਿ ਅਗਰ ਦੋ ਧਿਰਾਂ ਆਪਸ ਵਿੱਚ ਲੜ ਰਹੀਆਂ ਨੇ ਤਾਂ ਉਹਨਾਂ ਨੂੰ ਸ਼ਾਂਤ ਕਰਨਾ ਹੈ, ਉਹਨਾਂ ਨੂੰ ਕੰਟਰੋਲ ਕਰਨਾ ਹੈ, ਇਹ ਹੁੰਦਾ ਹੈ। ਤੇ ਜਿਹੜੀ ਥਾਪੀ ਮਾਰਨੀ ਹੈ ਇਹ ਅਗਲੇ ਨੂੰ ਪ੍ਰਵੋਕ ਕਰਨ ਹੁੰਦਾ ਹੈ। ਤੇ ਜੇਕਰ ਉਹਨਾਂ ਦੇ ਵਿੱਚੋਂ ਕੋਈ ਬੰਦਾ ਥਾਪੀ ਮਾਰ ਰਿਹਾ ਹੈ ਤਾਂ ਫਿਰ ਸਪਸ਼ਟ ਹੈ ਨਾ ਕਿ ਉਹ ਆਪਦੇ ਕਾਨੂੰਨ ਤੋਂ, ਆਪਦੇ ਨਿਯਮ ਤੋਂ, ਆਪਦੇ ਸੰਵਿਧਾਨ ਤੋਂ ਬਿਲਕੁਲ ਉਲਟ ਜਾ ਰਿਹਾ ਹੈ। ਨੇਮ ਪਲੇਟ ਨਾ ਲੱਗਣਾ ਕਾਨੂੰਨ ਤੋਂ ਬਾਹਰ, ਯੂਨੀਫਾਰਮ ਤੋਂ ਬਗੈਰ ਆ ਕੇ ਹਮਲਾ ਕਰਨਾ ਲੋਕਾਂ ਦੇ ਉੱਤੇ, ਮਤਲਬ ਲਾਠੀ ਚਾਰਜ ਕਰਨੇ ਜਾਂ ਗੋਲੀਆਂ ਚਲਾਉਣੀਆਂ ਕਾਨੂੰਨ ਤੋਂ ਬਾਹਰ ਜੀ, ਥਾਪੀ ਮਾਰਨੀ ਕਾਨੂੰਨ ਤੋਂ ਬਾਹਰ। ਤਾਂ ਹੁਣ ਆ ਜੀ ਅਗਲੀ ਗੱਲ ਜਿਹੜੀ ਉਹ ਕਹਿੰਦੇ ਗਨ ਕਿੱਥੇ ਹੈ। ਸਾਡੇ ਕੋਲੇ ਵੀਡੀਓ ਨੇ, ਅਸੀਂ ਤੁਹਾਨੂੰ ਹੁਣੇ ਪੇਸ਼ ਕਰ ਸਕਦੇ ਹਾਂ। ਇੱਥੇ ਕਿੱਥੇ ਮੁੰਡਾ ਉਹ ਅਮਰੀਕ ਲੈ ਕੇ ਆਈ ਪੁੱਤੇ ਜੀ, ਸਾਡੇ ਕੋਲੇ ਵੀਡੀਓ ਹੈ, ਜਿਹੜੀ ਵੀਡੀਓ ਦੇ ਵਿੱਚ ਬੜਾ ਕਲੀਅਰ ਕੱਟ ਹੈ, ਸਾਫ਼ ਦਿਸਦਾ ਹੈ ਕਿ ਪੁਲਿਸ ਇੱਥੋਂ ਖੜ ਕੇ ਸਾਡੇ ਲੋਕਾਂ ਦੇ ਉੱਤੇ, ਇਹਨਾਂ ਟਰੈਕਟਰਾਂ 'ਚ ਖੜੀ ਹੈ, ਆ ਜਿਹੜੇ ਟਰੈਕਟਰ ਖੜੇ ਨੇ ਨਾ ਇਹਨਾਂ 'ਚ ਖੜੀ ਹੈ, ਇਹਨਾਂ 'ਚ ਖੜ ਕੇ ਸਾਡੇ ਜਿਹੜੇ ਇੱਧਰ ਲੋਕ ਫਿਰਦੇ ਨੇ ਇਹਨਾਂ ਲੋਕਾਂ ਦੇ ਉੱਤੇ ਫਾਇਰ ਕਰ ਰਹੀ ਹੈ ਜੀ। ਔਰ ਉਹ ਗਨ ਕਿਹੜੀ ਹੈ? ਸ਼ਾਟਗਨ ਹੈ, 12 ਬੋਰ ਹੈ। ਹੁਣ ਉਹ ਕਿੱਥੋਂ ਆਈ ਹੈ? ਫਿਰ ਉਹ ਕੌਣ ਨੇ? ਸਾਡੇ 'ਤੇ ਗੋਲੀਆਂ ਚਲਾ ਰਹੇ ਨੇ, ਉਹ ਤਾਂ ਵੀਡੀਓ ਪਈ ਹੈ। ਇਹਦਾ ਮਤਲਬ ਇਹ ਨਿਕਲਦਾ ਹੈ ਕਿ ਮਾਨਯੋਗ ਹਾਈ ਕੋਰਟ ਉਹ ਵੀਡੀਓ ਦੇ ਮੈਨੂੰ ਕੱਢ ਕੇ
ਤਾਂ ਬਿਲਕੁਲ ਇਹ ਅਸੀਂ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ। ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਤਸਵੀਰ ਅਸੀਂ ਲਈਏ ਵੀ, ਦੂਜੀ ਵੀਡੀਓ ਕਰੀ ਜਿਹਦੇ ਚੋਂ ਮਤਲਬ ਤਾਂ ਕਿ ਇਸ ਤਸਵੀਰ ਨੂੰ ਚਲਾਇਆ ਜਾਵੇ। ਇੱਕ ਇੰਟਰਵਿਊ ਆ ਜਿਹੜਾ, ਇਹ ਇੰਟਰਵਿਊ ਤੁਸੀਂ ਆ ਦੇਖੋ ਇਸ ਦੇ ਵਿੱਚ ਇਹ ਆ ਦੇਖੋ ਆ ਗਨ ਕਿਹੜੀ ਹੈ। ਠੀਕ ਹੈ, ਸ਼ਾਟਗਨ ਹੈ। ਔਰ ਇੱਥੇ ਬੰਦਾ ਜੀ ਇੱਥੇ ਬੰਦਾ ਸ਼ਾਟਗਨ ਨੂੰ ਲੋਡ ਕਰ ਰਿਹਾ ਹੈ, ਨਾਲ ਹੀ ਇੱਕ ਬੰਦਾ ਉਹ ਲੋਡ ਕਰਕੇ ਇਹਨਾਂ ਨੂੰ ਫੜਾਉਂਦਾ ਤੇ ਫਿਰ ਇਹ ਉਹਨੂੰ ਚਲਾ ਰਿਹਾ। ਆ ਤੁਸੀਂ ਤੁਹਾਨੂੰ ਦਿੰਦਾ ਮੈਂ ਇਹ ਵੀਡੀਓ, ਔਰ ਇਹਨੂੰ ਤੁਸੀਂ ਮਤਲਬ ਚਲਾਓ, ਦਿਖਾਓ, ਲੋਕਾਂ ਨੂੰ ਪਤਾ ਲੱਗੇ। ਬਿਲਕੁਲ। ਹੁਣ ਸਵਾਲ ਇਹ ਹੈ ਕਿ ਇਹ ਸਾਰਾ ਇੱਥੇ ਵਾਪਰਿਆ ਤਾਂ ਹਰਿਆਣਾ ਗਵਰਨਮੈਂਟ ਜਾਂ ਹਰਿਆਣੇ ਦਾ ਉਹ ਉੱਚ ਅਧਿਕਾਰੀ ਸੈਕਟਰੀ ਹੋਮ ਡਿਪਾਰਟਮੈਂਟ ਤੋਂ ਉਹ ਅਗਰ ਐਡਾ ਝੂਠ ਬੋਲ ਕੇ ਜਾਂਦਾ ਹੈ ਕਿ ਸਾਡੇ ਕੋਲ ਤਾਂ ਹੈ ਹੀ ਨਹੀਂ, ਫਿਰ ਤਾਂ ਯਾਰ ਬੜੀ ਮਾੜੀ ਗੱਲ ਹੈ। ਤੇ ਸਰਕਾਰਾਂ ਝੂਠ ਬੋਲਦੀਆਂ ਨੇ। ਮੈਂ ਮਾਨਯੋਗ ਹਾਈ ਕੋਰਟ ਨੂੰ ਜ਼ਰੂਰ ਇੱਕ ਰਿਕੁਐਸਟ ਕਰੂੰਗਾ ਆਪ ਜੀ ਦੇ ਚੈਨਲ ਦੇ ਮਾਧਿਅਮ ਤੋਂ ਕਿ ਮਾਨਯੋਗ ਹਾਈ ਕੋਰਟ ਨੂੰ ਤੁਰੰਤ ਸੰਗਿਆਨ ਲੈਣਾ ਚਾਹੀਦਾ ਇਸ ਗੱਲ ਤੇ ਕਿ ਸਾਡੇ ਕੋਲੇ ਇੱਥੇ ਕੋਰਟ ਦੇ ਅੰਦਰ ਆ ਕੇ ਝੂਠ ਕਿਉਂ ਬੋਲਿਆ ਗਿਆ। ਦੇਖੋ ਤੱਥ ਤਾਂ ਪੇਸ਼ ਕਰਨ ਦੀ ਜ਼ਿੰਮੇਵਾਰੀ ਬਣਦੀ ਹੈ ਨਾ ਜੀ ਉਹਨਾਂ ਲੋਕਾਂ ਦੀ। ਜੀ ਹੋਰ ਗੱਲ ਮੈਂ ਦੱਸਦਾ, ਉਹ ਕਹਿੰਦੇ ਆ ਬਈ ਜਿਵੇਂ ਇੱਕ ਕੁਝ ਚੈਨਲਾਂ ਨੇ ਇਹਨੂੰ ਮਤਲਬ ਜਾਂ ਅਖਬਾਰਾਂ ਨੇ ਇਹਨੂੰ ਦੂਜੇ ਰੂਪ 'ਚ ਵੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਵੀ ਹਾਈ ਕੋਰਟ ਨੇ ਕਿਹਾ ਹੈ ਵੀ ਉਹ ਸ਼ਾਇਦ ਕਿਸਾਨਾਂ ਵੱਲੋਂ ਚਲਾਈ ਗਈ ਹੋਵੇ। ਇਹ ਵੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਹੜਾ ਉਹਨਾਂ ਦਾ ਇੱਕ ਧਿਰ ਬਣ ਕੇ ਖੜਾ ਹੋਇਆ ਮੀਡੀਆ, ਉਹਦੇ ਵੱਲੋਂ ਕੋਸ਼ਿਸ਼ ਹੋਈ ਹੈ। ਲੇਕਿਨ ਮੇਰੀ ਬੇਨਤੀ ਹੈ ਕਿ ਆ ਮਗਰਲੇ ਪਾਸੇ ਜਿੱਥੇ ਬਾਰਡਰ ਹੈ ਇੱਥੇ ਹਾਈ ਰੈਜੂਲੇਸ਼ਨ ਕੈਮਰੇ ਲੱਗੇ ਹੋਏ ਨੇ, ਇੱਕ ਚੀਜ਼ ਨੋਟ ਕਰ ਰਹੇ ਨੇ ਉਹ ਸਾਡੀ ਇੱਕ ਚੀਜ਼। ਇੱਕ ਵੀ ਬੰਦੇ ਕੋਲੇ ਇੱਕ ਵੀ ਹਥਿਆਰ, ਇੱਕ ਵੀ ਗਨ, ਇੱਕ ਵੀ ਰਿਵਾਲਵਰ, ਇੱਕ ਵੀ ਪਿਸਤੌਲ ਸਾਬਤ ਕਰ ਦੇਣ ਵੀ ਆਹ ਤੁਹਾਡਾ ਬੰਦਾ ਬੈਠਾ ਹੈ ਖੜਾ ਹੈ, ਇਹਦੇ ਕੋਲੇ ਆਹ ਚੀਜ਼ ਹੈ, ਅਸੀਂ ਮੰਨ ਲਾਂਗੇ। ਨਹੀਂ ਤਾਂ ਅਸੀਂ ਆ ਜਿਹੜਾ ਕੁਛ ਉਹਨਾਂ ਦਾ ਪੇਸ਼ ਕਰਦੇ ਹਾਂ ਅਸੀਂ ਪੇਸ਼ ਕਰਦੇ ਹਾਂ। ਸੋ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਇੱਥੇ ਮਤਲਬ ਬਹੁਤ ਜ਼ਿਆਦਾ ਸਾਡੇ ਨਾਲ ਜਿਹੜਾ ਕੁਝ ਹੋਇਆ ਉਹਨੂੰ ਉੱਥੇ ਪੇਸ਼ ਨਹੀਂ ਕੀਤਾ ਗਿਆ। ਸਾਡੀ ਹਾਈ ਕੋਰਟ ਨੂੰ ਰਿਕੁਐਸਟ ਹੈ ਕਿ ਤੁਰੰਤ ਇਹਨਾਂ ਦੇ ਉੱਤੇ ਇਸ ਵੀਡੀਓ ਨੂੰ ਅਸੀਂ ਜਿਹੜੀ ਜੱਜ ਸਾਹਿਬਾਂ ਦੀ ਕਮਿਸ਼ਨ ਬਣਿਆ ਨਾ ਜੀ, ਅਸੀਂ 17 ਤਰੀਕ ਨੂੰ ਉਹਦੇ ਹੈਂਡਓਵਰ ਕਰਨੀ ਹੈ ਸਾਰਾ ਕੁਝ। ਇਹ ਅਸੀਂ ਰਿਕੁਐਸਟ ਕਰਾਂਗੇ ਕਿ ਉਹਦੇ ਮਾਧਿਅਮ ਤੋਂ ਲੈ ਕੇ ਹਾਈ ਕੋਰਟ ਨੂੰ ਤੁਰੰਤ ਐਕਸ਼ਨ ਲੈਂਦਿਆਂ ਹਰਿਆਣਾ ਗਵਰਨਮੈਂਟ ਦੇ ਖਿਲਾਫ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਨ ਦਾ ਆਦੇਸ਼ ਦੇਣਾ ਚਾਹੀਦਾ ਇਹਨਾਂ ਲੋਕਾਂ ਦੇ। ਅਗਲੀ ਗੱਲ ਇੱਕ ਹੋਰ ਹੈ ਕਿ ਦੇਖੋ ਬੜਾ ਸਪਸ਼ਟ ਹੋ ਗਿਆ ਜਿਸ ਦਿਨ ਇੱਥੇ ਕਮਿਸ਼ਨ ਬਣਾਇਆ ਗਿਆ ਜੀ ਇੱਕ ਰਿਟਾਇਰ ਜੱਜ ਦੀ ਅਗਵਾਈ 'ਚ, ਉਸ ਦਿਨ ਹਰਿਆਣਾ ਗਵਰਨਮੈਂਟ ਸੁਪਰੀਮ ਕੋਰਟ ਜਾਂਦੀ ਹੈ, ਸ਼ਾਇਦ ਤੁਹਾਡੇ ਧਿਆਨ 'ਚ ਹੋਵੇ। ਸੁਪਰੀਮ ਕੋਰਟ ਜਾ ਕੇ ਕਿਹਾ ਕੀ ਹੈ ਹਰਿਆਣਾ ਗਵਰਨਮੈਂਟ ਨੇ, ਇਹ ਮੈਂ ਨਹੀਂ ਆਪਦੇ ਕੋਲੋਂ ਕੋਈ ਗੱਲ ਕਹਿ ਰਿਹਾ, ਇਹ ਦਾ ਹਿੰਦੂ ਅਖਬਾਰ ਕਹਿ ਰਿਹਾ ਹੈ, ਬਹੁਤ ਨਾਮਵਰ ਅਖਬਾਰ ਹੈ, ਕੋਈ ਇਸ ਤਰ੍ਹਾਂ ਨਹੀਂ। ਉਹ ਇਹ ਕਹਿ ਰਿਹਾ ਹੈ ਕਿ ਉੱਥੇ ਜਾ ਕੇ ਹਰਿਆਣਾ ਗਵਰਨਮੈਂਟ ਨੇ ਕਿਹਾ ਕਿ ਇਹ ਜਿਹੜੀ ਸਿੱਟ ਬਣੀ ਹੈ ਇਨਵੈਸਟੀਗੇਸ਼ਨ ਕਰਨ ਦੇ ਲਈ ਇਹਨੂੰ ਰੋਕਿਆ ਜਾਏ, ਇਹ ਨਹੀਂ ਬਣਨੀ ਚਾਹੀਦੀ। ਕਿਉਂਕਿ ਸਾਡੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਹੌਸਲੇ ਉਹ ਡੀਮੋਰਲਾਈਜ਼ ਹੋਣਗੇ। ਤੇ ਨਾਲ ਅਗਲੇ ਪਾਸੇ ਇੱਕ ਲਾਈਨ ਹੋਰ ਲਿਖੀ ਉਹਨੇ, ਉਹ ਕਹਿੰਦਾ ਭਵਿੱਖ 'ਚ ਨੈਕਸਟ ਟਾਈਮ 'ਚ ਉਹ ਬੰਦੇ ਸਾਡੇ ਅਧਿਕਾਰੀ, ਕੋਈ ਵੀ ਅਧਿਕਾਰੀ, ਪੁਲਿਸ ਅਧਿਕਾਰੀ ਗੋਲੀ ਚਲਾਉਣ ਤੋਂ ਹਿਚਕਚਾਏਗਾ। ਹੁਣ ਤੁਸੀਂ ਅੰਦਾਜ਼ਾ ਜੇ ਉੱਥੇ ਕਿਹਾ ਵੀ ਹਿਚਕਚਾਏਗਾ ਗੋਲੀ ਚਲਾਉਣ ਤੋਂ, ਇਹਦਾ ਮਤਲਬ ਤੁਹਾਡਾ ਤੱਥ ਸਾਬਤ ਹੋ ਗਿਆ ਕਿ ਤੁਸੀਂ ਗੋਲੀਆਂ ਚਲਵਾਈਆਂ, ਤੁਸੀਂ ਲੋਕ ਮਾਰੇ। ਇਹ ਸਪਸ਼ਟ ਹੋ ਗਿਆ। ਸੋ ਮੇਰੀ ਬੇਨਤੀ ਹੈ ਸਾਡੀ ਮਾਨਯੋਗ ਹਾਈ ਕੋਰਟ ਨੂੰ ਇਹਨਾਂ ਗੱਲਾਂ ਦਾ ਦੇ ਉੱਤੇ ਸੰਗਿਆਨ ਲੈਣਾ ਚਾਹੀਦਾ ਹੈ। ਹੁਣ ਅਗਲੀ ਜਿਹੜੀ ਕਿ ਰਣਨੀਤੀ ਆ ਤੁਹਾਡੀ ਕੀ ਰਹੂਗੀ, ਜਿਹੜਾ ਅਗਲਾ ਤੁਸੀਂ ਅੱਗੇ ਵੱਲ ਦਿੱਲੀ ਵੱਲ ਕੂਚ ਕਰੋਗੇ ਜੋ ਜੇਕਰ ਇਹ ਬੈਰੀਗੇਟ ਹਟਦੇ ਆ, ਜੇਕਰ ਰਸਤਾ ਖੁੱਲ੍ਹਦਾ ਤੁਹਾਡਾ? ਦੇਖੋ ਪਹਿਲੀ ਤਾਂ ਗੱਲ ਹੈ ਕਿ ਸਾਡੀਆਂ ਸੰਗਤਾਂ ਵੈਸੇ ਹੀ ਤਿਆਰੀ 'ਚ ਨੇ। ਕੱਲ੍ਹ ਦਾ ਇਹ ਫੈਸਲਾ ਆਇਆ, ਕੱਲ੍ਹ ਦੀ ਸੰਗਤ ਦੀ ਗਿਣਤੀ ਇੱਥੇ ਮੋਰਚੇ 'ਚ ਵਧਣੀ ਸ਼ੁਰੂ ਹੋਈ ਹੈ। ਤਾਂ ਜੇਕਰ ਸੰਗਤ ਦੀ ਆਮਦ ਵਧਣੀ ਸ਼ੁਰੂ ਹੋਈ ਹੈ, ਇਹਦਾ ਮਤਲਬ ਸੰਗਤ ਸਮਝਦੀ ਹੈ, ਸੰਗਤ ਨੂੰ ਪਤਾ ਹੈ ਕਿ ਹੁਣ ਅਸੀਂ ਮਤਲਬ ਸਾਡੇ ਲਈ ਰਾਹ ਖੁੱਲ੍ਹ ਗਿਆ ਜੀ। ਸੰਗਤ ਖੁਸ਼ੀਆਂ ਮਨਾ ਰਹੀ ਹੈ ਇਸ ਗੱਲ ਦੀਆਂ। ਸੰਗਤ ਤਾਂ ਇੱਥੇ ਪਰਸੋਂ ਮੈਨੂੰ ਕਿਸੇ ਨੇ ਕਿਹਾ, ਕਹਿੰਦੇ ਜੀ ਅਸੀਂ ਇੱਥੇ ਲੱਡੂ ਵੰਡਣੇ ਆ। ਉਹ ਮੈਂ ਕਿਹਾ ਭਾਈ ਹਜੇ ਲੱਡੂ ਵੰਡਣ ਦਾ ਟਾਈਮ ਨਹੀਂ ਆਇਆ, ਲੱਡੂ ਉੱਡੇ ਵੰਡਾਂਗੇ ਜਿੱਦੇ ਮੋਰਚਾ ਜਿੱਤ ਲਿਆ। ਇਹ ਤਾਂ ਇੱਕ ਫੈਸਲਾ ਹਾਈ ਕੋਰਟ ਨੇ ਕਿਹਾ, ਉਹਨਾਂ ਨੂੰ ਫਟਕਾਰ ਪਾਈ ਹੈ
ਕਿ ਤੁਸੀਂ ਰਾਹ ਖੋਲੋ, ਗਲਤ ਫਿਰ ਰਾਹ ਤੁਸੀਂ ਬੰਦ ਕਰ। ਹਾਂ, ਇੰਨੀ ਕੁ ਗੱਲ ਸਾਡੀ ਫੇਵਰ 'ਚ ਜ਼ਰੂਰ ਹੈ ਵੀ ਭਾਈ ਜਿਹੜਾ ਸਾਨੂੰ ਬਦਨਾਮ ਕਰਦੇ ਸੀ ਨਾ ਵੀ ਕਿਸਾਨ ਰਾਹ ਰੋਕੀ ਬੈਠੇ ਆ, ਕਿਸਾਨ ਰਾਹ ਰੋਕੀ ਬੈਠੇ ਆ, ਉਹ ਅੱਜ ਹਾਈ ਕੋਰਟ ਨੇ ਕਲੀਅਰ ਕਰਤਾ ਵੀ ਕਿਸਾਨਾਂ ਨੇ ਰਾਹ ਨਹੀਂ ਰੋਕਿਆ। ਇੰਨੀ ਕੁ ਆਪਣੀ ਫੇਵਰ 'ਚ ਹੈਗੀ ਇਹ ਗੱਲ। ਜਦੋਂ ਰਸਤਾ ਖੋਲ੍ਹ ਦਿੰਦੇ ਆਪਾਂ ਦਿੱਲੀ ਜਾਵਾਂਗੇ, ਆਪਦਾ ਲੱਡੂ ਉੱਡੇ ਵੰਡਾਂਗੇ ਜਿੱਦਾਂ ਆਪਾਂ ਮੋਰਚਾ ਜਿੱਤਾਂਗੇ। ਕਿਉਂਕਿ ਸਵਾਲ ਇਹ ਵੀ ਖੜੇ ਹੋ ਜਾਂਦੇ ਨੇ ਕਈ ਵਾਰ, ਸਵਾਲ ਕਰ ਦਿੰਦੇ ਨੇ ਤੁਹਾਨੂੰ ਵੀ ਪੱਤਰਕਾਰ ਜਾਂ ਵਿਰੋਧੀ ਧਿਰਾਂ ਜਾਂ ਸੱਤਾ ਧਿਰ ਵੀ ਕਈ ਵਾਰ ਕਰ ਦਿੰਦੇ ਆ ਸਵਾਲ ਕਿ ਜੇਕਰ ਫੇਰ ਰੋਕ ਲਿਆ, ਨਹੀਂ ਮੈਨੂੰ ਲੱਗਦਾ ਨਾ ਖੋਲਤਾ ਗਾਂ ਜਾ ਕੇ ਕਿਤੇ ਫੇਰ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਨਹੀਂ ਮੈਨੂੰ ਲੱਗਦਾ ਇਹ ਦੁਬਾਰਾ ਮਤਲਬ ਹਰਿਆਣਾ ਗਵਰਨਮੈਂਟ ਜੇ ਇਹ ਗੱਲ ਕਰਦੀ ਹੈ, ਗਲਤੀਆਂ ਕਰਦੀ ਹੈ, ਤਾਂ ਇਹ ਫਿਰ ਸੁਪਰੀਮ ਮਾਨਯੋਗ ਹਾਈ ਕੋਰਟ ਦੀ ਰਿਸਪੌਂਸਿਬਿਲਟੀ ਬਣਦੀ ਉਹ ਰਸਤਾ ਖਲਾਉਣ ਦੀ। ਕਿੱਥੋਂ ਤੱਕ ਤੁਸੀਂ ਜਿਵੇਂ ਇਹ ਜਿਹੜਾ ਰਾਹ ਹੈਗਾ, ਇਹ ਪੈਂਡਾ ਜਿਹੜਾ ਕਿ ਇਹ ਖਨੌਰੀ ਬਾਰਡਰ ਤੱਕ ਜਾਂਦਾ, ਉਧਰੋਂ ਜੇ ਸ਼ੰਭੂ ਬਾਰਡਰ ਦੀ ਗੱਲ ਕਰੀਏ ਆਪਣਾ ਉਹ ਪੈਂਡਾ ਸਿੰਘੂ ਬਾਰਡਰ ਤੱਕ ਜਾਂਦਾ, ਇਹ ਟਿਕਰੀ ਬਾਰਡਰ ਤੱਕ ਜਾਂਦਾ, ਤਾਂ ਇਦੋਂ ਗਾਹਾਂ ਤੁਸੀਂ ਕਿੱਥੋਂ ਤੱਕ ਬੈਠੋਗੇ ਜਾਂ ਉੱਥੇ ਥਾਂ ਮੰਗੋਗੇ? ਜਿਵੇਂ ਉਹ ਜਿਹੜੀ ਆ ਨਾ ਗੱਲ, ਅਸੀਂ ਕਿੱਥੇ ਬੈਠਾਂਗੇ ਕੀ ਕਰਾਂਗੇ ਉਹਦੇ ਬਾਰੇ ਤਾਂ ਹਜੇ ਅਸੀਂ ਮੀਟਿੰਗ ਦੇ ਵਿੱਚ ਚਰਚਾ ਕਰਾਂਗੇ ਜੀ, ਕਿਉਂਕਿ ਮੀਟਿੰਗ ਦੇ ਵਿੱਚ ਚਰਚਾ ਕਿ ਮੈਂ ਇੱਕ ਇਕੱਲਾ ਉਹਦਾ ਹਿੱਸਾ SKM ਦਾ ਹਿੱਸਾ, ਫਿਰ ਅੱਗੇ ਜਾ ਕੇ ਸਾਡਾ SKM ਤੇ KMM 2 ਫੋਰਮ ਨੇ, ਤੋਂ ਅਸੀਂ ਇੱਕ ਖਾਸਾ ਵੱਡਾ ਖੁੱਲ੍ਹਾ ਪਰਿਵਾਰ ਆ ਸਾਡਾ, ਸਾਰੇ ਬਹਿ ਕੇ ਚਰਚਾ ਕਰਾਂਗੇ। ਚਰਚਾ ਕਰਨ ਤੋਂ ਬਾਅਦ ਕੀ ਰਿਜ਼ਲਟ ਆਉਂਦਾ, ਕਿੱਥੇ ਜਾਣਾ ਹੈ, ਕਿੱਥੇ ਬੈਠਣਾ, ਕੀ ਕਰਨਾ ਹੈ, ਕੋਈ ਜਗ੍ਹਾ ਮੰਗਣੀ ਹੈ ਕਿ ਸੜਕ 'ਤੇ ਬੈਠਣਾ, ਕੀ ਕਰਨਾ, ਇਹ ਅਸੀਂ ਫੈਸਲਾ ਲਵਾਂਗੇ। ਹਾਂ, ਇਹ ਜ਼ਰੂਰ ਆ ਕਿ ਜੇ ਅੱਗੇ ਰਸਤੇ 'ਚ ਰੋਕਦੇ ਤਾਂ ਫਿਰ ਹਾਈ ਕੋਰਟ ਨੂੰ ਉਹਦੇ 'ਤੇ ਇਹ ਦੇਖੋ, ਆਹ ਦਿੱਲੀ ਜੰਮੂ ਕਟੜਾ ਉਹਨਾਂ ਲੋਕਾਂ ਦੇ ਵਾਸਤੇ ਹੈ ਨਾ, ਇਹ ਖਲਵਾਇਆ ਜਾ ਰਿਹਾ ਵੀ ਉਹਨਾਂ ਲੋਕਾਂ ਨੂੰ ਜਾਂ ਅਰਥ ਵਿਵਸਥਾ ਪ੍ਰਭਾਵਿਤ ਨਾ ਹੋਵੇ। ਅਤੇ ਜੇ ਅੱਗੇ ਵੀ ਕਿਤੇ ਇਹਦੇ ਉੱਤੇ ਹਰਿਆਣਾ ਗੌਰਮੈਂਟ ਸਾਨੂੰ ਰੋਕਦੀ ਹੈ, ਸਾਨੂੰ ਰੋਕ ਕੇ ਪਾਉਂਦੀ ਹੈ, ਤਾਂ ਫਿਰ ਇਹਦਾ ਮਤਲਬ ਜ਼ਿੰਮੇਵਾਰ ਕਿਹਦੀ ਹੈ? ਫਿਰ ਹਰਿਆਣਾ ਗੌਰਮੈਂਟ ਦੀ ਹੈ। ਤਾਂ ਸੁਪਰੀਮ ਸਾਡੀ ਮਾਨਯੋਗ ਹਾਈ ਕੋਰਟ ਨੂੰ ਫਿਰ ਤੁਰੰਤ ਇਹ ਰਸਤਿਆਂ ਨੂੰ ਖਿਲਾ ਕੇ ਸਾਨੂੰ ਉੱਥੇ ਟਿਕਾਣੇ 'ਤੇ ਲਾਉਣਾ ਚਾਹੀਦਾ ਹੈ। ਜੀ, ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਜਿਹੜੀ ਕਿ ਇਹ ਵਿਸ਼ੇਸ਼ ਅਤੇ ਖਾਸ ਮੁਲਾਕਾਤ ਕੀਤੀ ਹੈ, ਕਾਫੀ ਲੰਮੇ ਸਮੇਂ ਬਾਅਦ ਅਸੀਂ ਖਨੌਰੀ ਬਾਰਡਰ 'ਤੇ ਪਹੁੰਚੇ ਸੀ, ਅਤੇ ਖਨੌਰੀ ਬਾਰਡਰ 'ਤੇ ਜੋ ਹਾਲਾਤ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੇ ਕਰਨ ਦੀ ਵੀ ਕੋਸ਼ਿਸ਼ ਕਰਾਂਗੇ, ਕਿਉਂਕਿ ਸੰਗਤ ਆ ਜਿਹੜੀ ਉਹ ਵੱਧ ਚੜ੍ਹ ਕੇ ਇੱਥੇ ਬੈਠੀ ਹੋਈ ਆ। ਤਾਂ ਇੱਥੇ ਤੁਹਾਨੂੰ ਦੱਸ ਦਈਏ ਕਿ ਇਸ ਮੋਰਚੇ ਨੂੰ ਚੱਲਦੇ ਨੂੰ ਘੱਟੋ ਘੱਟ ਨਾ ਵਾਲਾ ਕਿ 3-4 ਮਹੀਨੇ ਹੋ ਗਏ ਆ। ਤਾਂ ਉੱਥੇ ਹੀ ਜੇਕਰ ਅਸੀਂ ਗੱਲ ਕੀਤੀ ਜਾਵੇ ਤਾਂ ਇਸ ਮੋਰਚੇ ਦੇ ਰਾਹੀਂ ਜਿਹੜੇ ਕਿ ਦੇਖਿਆ ਜਾਵੇ ਤਾਂ ਇਲੈਕਸ਼ਨਾਂ ਵੀ ਹੋ ਗਈਆਂ, ਅਵਾਨੀ ਦੇ ਮੁੰਡੇ ਦਾ ਵਿਆਹ ਵੀ ਹੋ ਗਿਆ, ਅਤੇ ਉਹ ਹਲੇ ਚੱਲੀ ਜਾਂਦਾ। ਪਰ ਇਹ ਮੋਰਚਾ ਜਿਹੜੇ ਕਿਸਾਨ ਨੇ ਥਾਂ ਦੀ ਥਾਂ 'ਤੇ ਬੈਠੇ ਨੇ, ਅਤੇ ਕਿਸਾਨਾਂ ਦੀ ਜਿਹੜੀ ਮੰਗ ਆ ਹਲੇ ਤੱਕ ਕੋਈ ਮੰਨੀ ਨਹੀਂ ਗਈ। ਤਾਂ ਕਿਸਾਨਾਂ ਦਾ ਦੇਖਦੇ ਹਾਂ ਕਿ ਕਦੋਂ ਤੱਕ ਜਿਹੜਾ ਕਿ ਇਹਨਾਂ ਦੀ ਮੰਗ ਆ ਉਹ ਮੰਨੀ ਜਾਂਦੀ ਹੈ, ਅਤੇ ਕਦੋਂ ਤੱਕ ਜਿਹੜੇ ਕਿ ਕਿਸਾਨ ਨੇ ਆਪਣੇ ਘਰਾਂ ਨੂੰ ਪਰਤਦੇ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਲਗਾਤਾਰ ਜਿਹੜੀਆਂ ਖਬਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ। ਡੱਲੇਵਾਲ ਸਾਹਿਬ, ਜਿਵੇਂ ਤੁਹਾਨੂੰ ਰੋਕਿਆ ਗਿਆ ਜਾਂ ਇਹ ਕਹਿ ਲਈਏ ਕਿ ਕਿਹਾ ਹੀ ਗਿਆ ਇੱਕ ਤਰ੍ਹਾਂ ਦਾ ਵੀ ਇੱਥੇ ਬਹਿ ਜਾਓ, ਤੁਸੀਂ ਉੱਥੇ ਬੈਠ ਗਏ ਹੋ। ਹੁਣ ਪਿਛਲੇ ਦਿਨਾਂ ਤੋਂ ਚਰਚਾਵਾਂ ਚੱਲ ਰਹੀਆਂ ਨੇ ਕਿ ਜਿਹੜੇ ਬਾਰਡਰ ਆ ਉਹ ਖੁੱਲ੍ਹਣ ਜਾ ਰਹੇ ਨੇ। ਇਦੋਂ ਵੀ ਚੰਗਾ ਹੁੰਦਾ ਕਿ ਜੇਕਰ ਹਾਈ ਕੋਰਟ ਜਿਸ ਦਿਨ ਇਹ ਘਟਨਾ ਵਾਪਰੀ ਸੀ, ਅਗਰ ਉਸੇ ਵੇਲੇ ਹਾਈ ਕੋਰਟ ਸੋ ਮੋਟੋ ਲੈ ਲੈਂਦੇ ਤਾਂ ਇਹ ਬਾਰਡਰ ਖੁੱਲ੍ਹ ਜਾਂਦੇ, ਤਾਂ ਕਿਸਾਨ ਆਰਾਮ ਨਾਲ ਮਤਲਬ ਦਿੱਲੀ ਜਾ ਕੇ ਆਪਦਾ ਪ੍ਰੋਟੈਸਟ ਕਰਦੇ ਆ। ਕਿਸਾਨ ਉਸੇ ਜਗ੍ਹਾ 'ਤੇ ਬੈਠੇ ਨੇ, ਇਲੈਕਸ਼ਨਾਂ ਹੋ ਗਈਆਂ, ਕਾਫੀ ਕੁਛ ਬਦਲ ਗਿਆ ਪੰਜਾਬ ਦੇ ਵਿੱਚ। ਜੇਕਰ ਦੇਸ਼ ਦੀ ਗੱਲ ਕਰੀਏ, ਦੇਸ਼ ਦੇ ਵਿੱਚ ਵੀ ਕਾਫੀ ਕੁਛ ਬਦਲ ਗਿਆ। ਇੰਡੀਆ ਅਲਾਇੰਸ ਗੱਠਜੋੜ ਦੇ ਵੱਲੋਂ ਕਾਫੀ ਤਹਈਏ ਕੀਤੇ ਗਏ ਕਿ ਸਾਡੀ ਸਰਕਾਰ ਬਣ ਜੇ, ਪਰ ਕਿਸਾਨਾਂ ਦਾ ਇੱਕੋ ਹੀ ਜਿਹੜੀ ਕਿ ਜਿੱਦ ਆ ਕਿ ਸਾਨੂੰ MSP ਦੀ ਗਰੰਟੀ ਮਿਲਣੀ ਚਾਹੀਦੀ ਹੈ, ਸਾਨੂੰ ਸਵਾਮੀਨਾਥਨ ਦੀ ਰਿਪੋਰਟ ਜਿਹੜੀ ਉਹ ਲਾਗੂ ਹੋਣੀ ਚਾਹੀਦੀ ਹੈ। ਜਦੋਂ ਕਾਂਗਰਸ ਨੂੰ ਪੂਰਾ ਸਟਰੋਂਗ ਬਹੁਮਤ ਮਿਲਦਾ ਰਿਹਾ ਨਾ ਜੀ, 400 ਸੀਟਾਂ ਕਾਂਗਰਸ ਨੂੰ ਮਿਲਦੀਆਂ ਰਹੀਆਂ ਇੱਕ ਸਮੇਂ 'ਚ, ਤੇ ਜਦੋਂ ਉਹਨਾਂ ਨੂੰ 400 ਮਿਲਦੀਆਂ ਸੀ ਕਰਦੇ ਉਹ ਵੀ ਮਤਲਬ ਲੋਕਾਂ ਦੇ ਨਾਲ ਆਪਦੀਆਂ ਮਨਮਾਨੀਆਂ ਸੀ, ਉਦੋਂ ਕਿਸੇ ਦੀ ਪਰਵਾਹ ਨਹੀਂ ਸੀ ਕਰਦੇ। ਵਿਪਕਸ਼ ਮਜ਼ਬੂਤ ਬਣਿਆ, ਇਹਦੇ ਲਈ ਅਸੀਂ ਕਹਾਂਗੇ ਬਹੁਤ ਵਧੀਆ ਸੰਕੇਤ ਹੈ। ਸਰਕਾਰ ਕਿਹਦੀ ਬਣਦੀ ਹੈ, ਇੰਡੀਆ ਅਲਾਇੰਸ ਦੀ ਬਣਦੀ ਹੈ ਜਾਂ NDA ਦੀ ਬਣਦੀ ਹੈ, ਉਹਦੇ ਨਾਲ ਕਿਸੇ ਨੂੰ ਕੋਈ ਮਤਲਬ ਨਹੀਂਗਾ। ਇੱਕ ਟਾਈਮ ਇਹ ਵੀ ਆਇਆ ਕਿ ਮੀਡੀਆ ਵੀ ਬੇਮੁਖ ਹੁੰਦਾ ਨਜ਼ਰ ਆਇਆ ਜਦੋਂ 21 ਫਰਵਰੀ ਤੋਂ ਬਾਅਦ ਸ਼ੁਭਕਰਨ ਦੀ ਮੌਤ ਹੋ ਜਾਂਦੀ ਹੈ। 21 ਫਰਵਰੀ ਤੋਂ ਬਾਅਦ ਬਹੁਤ ਘੱਟ ਐਕਟੀਵਿਟੀ ਦੇਖੀ ਆ ਮੀਡੀਆ ਦੀ ਲਾ ਲਈਏ ਜਾਂ ਮਤਲਬ ਕਿਸਾਨ ਜਥੇਬੰਦੀਆਂ ਦੀ ਲਾ ਲਈਏ, ਬਹੁਤ ਘੱਟ ਐਕਟੀਵਿਟੀ ਦੇਖੀ ਆ। ਜਿਸ ਦਿਨ ਦਾ ਸ਼ੁਭਕਰਨ ਵਾਲਾ ਕਾਂਡ ਹੋਣ ਤੋਂ ਬਾਅਦ ਮੋਰਚੇ ਨੂੰ ਸਥਿਰ ਕਰਨ ਵਾਸਤੇ ਜਿਹੜੇ ਹਾਲਾਤਾਂ ਨਾਲ ਭਿੜੇ, ਉਹਨਾਂ ਅਗਲੀਆਂ ਹਾਲਾਤਾਂ ਨੂੰ ਵੇਖਦਿਆਂ ਦੋਵਾਂ ਮੋਰਚਿਆਂ ਨੇ ਬੈਠ ਕੇ ਫੈਸਲਾ ਲਿਆ। ਜਿਹੜੀ ਤੁਸੀਂ ਮੀਡੀਆ ਦੀ ਗੱਲ ਕੀਤੀ ਹੈ, ਕੁਝ ਮੀਡੀਆ ਤਾਂ ਆਪਾਂ ਨੂੰ ਪਹਿਲਾਂ ਤੋਂ ਹੀ ਮੰਨਦੇ ਆ ਕਿ ਸਰਕਾਰ ਦਾ ਪੱਖ ਦੇ ਵਿੱਚ ਭੁਗਤਦਾ ਰਿਹਾ।